ਇਸ ਟਾਈਮ ਖਾਸ ਕਰਕੇ ਜਿਹੜੀ ਟੈਕਨੋਲੋਜੀ ਦੀ ਦੁਨੀਆ ਦੇ ਵਿੱਚ ਕੰਮ ਕਰਦੇ ਲੋਕ ਉਹਨਾਂ ਨੂੰ ਲੈ ਕੇ ਬੜਾ ਵੱਡੇ ਜਿਹੜੇ ਚੇਂਜਸ ਆ ਉਹ ਆ ਰਹੇ। ਜਿਸ ਤਰੀਕੇ ਦੇ ਨਾਲ ਆਪਾਂ ਕੰਮ ਕਰ ਰਹੇ ਹਾਂ ਰਹਿੰਦੇ ਆ, ਜਿਸ ਦੇ ਵਿੱਚ ਪ੍ਰਭੂ ਸੱਤਾ ਸੋਵਰਨਿਟੀ ਦੀ ਗੱਲ ਹੁੰਦੀ ਆ, ਫਰੀडम ਦੀ ਜਿਹੜੀ ਗੱਲ ਹੁੰਦੀ ਆ, ਕੀ ਵਾਕਿਆ ਉਹ ਚੀਜ਼ ਹੈ ਜਾਂ ਉੱਡ ਗਈ। ਸਟੈਨਫੋਰਡ ਯੂਨੀਵਰਸਿਟੀ ਤੋਂ ਜਦੋਂ ਮੈਂ AI ਦੀ ਪੜ੍ਹਾਈ ਕੀਤੀ ਤੇ ਇਹ ਚੀਜ਼ਾਂ ਆਫ ਕੋਰਸ ਸਾਹਮਣੇ ਦਿਖਦੀਆਂ ਸੀ। ਯੂਨੈਨਿਮਿਟੀ ਸੀ, ਸਾਰੇ ਜਿਹੜੇ ਪ੍ਰੋਫੈਸਰ ਸੀ, ਸਾਰੇ ਉੱਥੇ ਸਟੂਡੈਂਟ ਸੀ, ਸਾਰੇ ਉਸ ਫੀਲਡ ਦੇ ਮਾਹਰ ਲੋਕੀ ਸੀ। ਉਹਨਾਂ ਦੇ ਵਿੱਚ ਇਹ ਚੀਜ਼ ਹੈਗਾ ਸੀ ਕਿ ਫੰਡਾਮੈਂਟਲ ਚੇਂਜਸ ਲੈ ਕੇ ਆਊਗਾ, ਬੁਨਿਆਦੀ ਫਰਕ ਲੈ ਕੇ ਆਊਗਾ। ਕਿਹੜੀਆਂ ਚੀਜ਼ਾਂ ਦੇ ਵਿੱਚ? ਸਾਡੀ ਸੋਚਣ ਸ਼ਕਤੀ ਉੱਤੇ, ਸਾਡੇ ਕੰਮ ਕਰਨ ਦੇ ਤੌਰ ਤਰੀਕਿਆਂ ਉੱਤੇ, ਤੇ ਆ ਜਿਹੜਾ ਸੋਵਰੈਨਿਟੀ ਵਾਲਾ ਜਿਹੜਾ ਹੈਗਾ ਦੱਬੀ ਆਵਾਜ਼ ਦੇ ਵਿੱਚ ਸਾਰੇ ਇਹ ਵੀ ਚੀਜ਼ ਨੂੰ ਸਾਹਮਣੇ ਲੈ ਕੇ ਆਉਂਦੇ ਸੀ। ਕੰਮ ਕਰਨ ਦੇ ਤਰੀਕਿਆਂ ਦੇ ਆਪਾਂ ਬਾਰ-ਬਾਰ ਆਪਣੇ ਟਾਕ ਸ਼ੋਅ ਦੇ ਉੱਤੇ ਗੱਲ ਕਰਦੇ ਆ। ਜ਼ਿੰਦਗੀ ਜਿਉਣ ਦੇ ਤਰੀਕਿਆਂ ਦੀ ਵੀ ਆਪਾਂ ਕਾਫੀ ਵਾਰ ਉਹਨੂੰ ਟੱਚ ਕਰਦੇ ਆ। ਪਰ ਜਿਹੜਾ ਸੋਵਰੈਨਿਟੀ ਆ ਕਿ ਸਿੱਖਾਂ ਦੇ ਲਈ ਜਦੋਂ ਆਪਾਂ ਸੋਵਰੈਨਿਟੀ ਦੀ ਗੱਲ ਕਰਦੇ ਆ, ਉਹ ਬਹੁਤ ਜ਼ਿਆਦਾ ਇੱਕ ਇੰਪੋਰਟੈਂਟ ਟਾਪਿਕ ਆ। ਕਾਰਨ ਇਹ ਆ ਕਿ ਸਾਹਿਬ ਨੇ ਸਿੱਖਾਂ ਨੂੰ ਸੋਵਰਨ ਤੌਰ ਦੇ ਉੱਤੇ ਸਿਰਜਿਆ, ਖਾਲਸਾ ਪੰਥ ਦੀ ਸਿਰਜਣਾ ਕੀਤੀ, ਸੋਵਰੈਨਿਟੀ ਜਿਹੜੀ ਆ ਸਿੱਖਾਂ ਨੂੰ ਦਿੱਤੀ। ਇਹਦਾ ਕੀ ਮਤਲਬ ਹੈਗਾ? ਸਾਰੀ ਗੱਲ ਤੋਂ ਸੋਵਰੈਨਿਟੀ ਦੇ ਨਾਲ ਰਿਲੇਟਡ। ਹੁਣ ਸੋਵਰੈਨਿਟੀ ਦੀ ਗੱਲ ਰਾਜ ਕਰਨੇ ਦੇ ਨਾਲ ਕੱਲੀ ਲੈਂਡ ਤੇ ਬਾਰਡਰ ਨਹੀਂ ਰਹੀ ਵੀ ਕਿਹੜੇ ਕੋਲ ਕਿੰਨਾ ਲੈਂਡ ਆ, ਉਹਦੇ ਬਾਰਡਰ ਕਿੰਨੇ ਦੂਰ ਆ, ਉਸ ਏਰੀਆ ਦੇ ਵਿੱਚ ਉਹਨਾਂ ਦਾ ਲਾਅ ਚੱਲਦਾ, ਰੂਲ ਚੱਲਦਾ, ਉਹ ਉਹਦੀ ਸੋਵਰੈਨਿਟੀ ਹੁੰਦੀ ਹੈ ਨਾ, ਟ੍ਰੈਡੀਸ਼ਨਲ ਜਿਹੜੀ ਚੀਜ਼ ਹੈ। ਉਹ ਕਹਿੰਦੇ ਕਿ ਇਹ ਰਿਪੋਰਟ ਦੇ ਅਨੁਸਾਰ ਇਹ ਲਿਖਿਆ ਕਿ ਇਟਸ ਨਾਟ ਓਨਲੀ ਅਬਾਊਟ ਲੈਂਡ ਐਂਡ ਬਾਰਡਰਸ। ਹੁਣ ਜਿਹੜੀ ਗੱਲ ਹੈਗੀ ਉਹ ਹੈਗੀ ਕੰਟਰੋਲ ਓਵਰ ਇੰਟੈਲੀਜੈਂਸ, ਟੂਲ ਤੇ ਡਿਸੀਜਨ ਮੇਕਿੰਗ। ਇੰਟੈਲੀਜੈਂਸ ਤੁਹਾਡੇ ਕੋਲ ਕਿੰਨੀ ਆ, ਤੁਹਾਡੇ ਕੋਲ ਟੂਲਸ ਹੈਗੇ ਕਿ ਨਹੀਂ, ਸੰਦ ਹੈਗੇ ਕਿ ਨਹੀਂ ਆ, ਤੁਹਾਡੀ ਡਿਸੀਜਨ ਮੇਕਿੰਗ ਜਿਹੜੀ ਉਹ ਕਿੰਨੀ ਪਾਵਰਫੁਲ ਆ, ਮੇਕਿੰਗ ਦੇ ਵਿੱਚ ਤੁਸੀਂ ਕਿੰਨੀ ਇੰਟੈਲੀਜੈਂਟ ਡਿਸੀਜਨ ਮੇਕਿੰਗ ਕਰ ਸਕਦੇ ਹੋ, ਰਾਈਟ? ਸੋ ਉੱਥੇ ਸੋਵਰੈਨਿਟੀ ਆ। ਜਿਹੜਾ ਵੀ ਇਹਨਾਂ ਤਿੰਨ ਚੀਜ਼ਾਂ ਨੂੰ, ਇੰਟੈਲੀਜੈਂਸ, ਟੂਲਸ ਤੇ ਡਿਸੀਜਨ ਮੇਕਿੰਗ ਨੂੰ ਚਲਾਉਣ ਵਾਲੇ ਲੋਕ, ਇਹਨਾਂ ਨੂੰ ਰੈਗੂਲੇਟ ਕਰਨ ਵਾਲੇ ਲੋਕ, ਤੇ ਜਿਨ੍ਹਾਂ ਦੀ ਅਲਾਈਨਮੈਂਟ ਹੋਊਗੀ ਇਹਨਾਂ ਦੇ ਸਿਸਟਮ ਦੇ AI ਸਿਸਟਮਸ ਦੇ ਨਾਲ, ਇਹ ਤਿੰਨ ਚੀਜ਼ਾਂ ਨੂੰ ਜਿਹੜੇ ਲੋਕ ਓਨ ਤੇ ਗਵਰਨ ਕਰਨਗੇ, ਉਹਨਾਂ ਦੇ ਕੋਲ ਪੈਸੇ ਪੱਖੋਂ, ਪੋਲਿਟਿਕਸ ਪੱਖੋਂ ਤੇ ਜਿਹੜੇ ਕਲਚਰਲ ਪੱਖੋਂ ਜਿਹੜੀ ਪਾਵਰ ਸਾਰੇ ਪਹਿਲੇ ਦੇ ਟਾਈਮ ਦੇ ਵਿੱਚ ਵੀ ਆਪਾਂ ਹੁਣੇ ਗੱਲ ਕੀਤੀ ਨਾ, ਪਿਛਲੇ 200-300 ਸਾਲਾਂ ਦੇ ਉੱਤੇ ਵੈਸਟ ਨੇ ਪੂਰੀ ਦੁਨੀਆ ਉੱਤੇ ਰਾਜ ਕੀਤਾ ਕਿਉਂਕਿ ਉਹਨਾਂ ਕੋਲ ਟੈਕਨੋਲੋਜੀ ਸੀ। ਇਹ ਮੂਵਮੈਂਟ ਵੀ ਜਿਹੜੀ AI ਮੂਵਮੈਂਟ ਆ, ਇਹਨੂੰ ਆਪਾਂ ਪਿਛਲੀਆਂ ਮੂਵਮੈਂਟਸ ਹੋ ਗਈਆਂ ਜਿੱਦਾਂ ਪ੍ਰਿੰਟਿੰਗ ਪ੍ਰੈਸ ਦਾ ਆਉਣਾ, ਰੇਨੇਸੈਂਸ ਵਿੱਚ ਇੰਡਸਟਰੀਅਲ ਰੇਨੇਸੈਂਸ ਆਰਟ ਵਾਲੀ ਤੇ ਇੰਡਸਟਰੀਅਲ ਰੈਵੋਲੂਸ਼ਨ ਆਉਣਾ, ਜਾਂ ਇੰਟਰਨੈਟ ਦਾ ਆਉਣਾ, ਉਸ ਤਰੀਕੇ ਨਾਲ ਵੀ ਇਹਨੂੰ ਦੇਖਿਆ ਜਾ ਸਕਦਾ। ਪਰ ਉਹਨਾਂ ਦੋਹਾਂ ਦਾ ਤੇ ਇਹਦਾ ਫਰਕ ਕੀ ਆ ਕਿ ਉਹਨਾਂ ਉੱਦਾਂ ਦੇ ਰੈਵੋਲੂਸ਼ਨ ਆਉਂਦਿਆਂ ਨੂੰ ਦਹਾਕੇ ਲੱਗ ਗਏ ਹਨ, ਸਦੀ ਵੀ ਇੱਕ ਲੱਗ ਗਈ ਇੰਡਸਟਰੀਅਲਾਈਜੇਸ਼ਨ ਕਰਦੇ। ਪਰ ਇਹ ਜਿਹੜੀ AI ਦੀ ਜਿਹੜੀ ਰੈਵੋਲੂਸ਼ਨ ਆ ਰਹੀ ਆ, ਇਹ ਉਹਨਾਂ ਦੋਹਾਂ ਨਾਲੋਂ ਬਹੁਤ ਤੇਜ਼ੀ ਦੇ ਨਾਲ ਆ ਤੇ ਬਹੁਤ ਜ਼ਿਆਦਾ ਕਨਸੈਂਟਰੇਟਡ ਆ। ਉਹ ਤੇ ਕਾਫੀ ਜ਼ਿਆਦਾ ਡੈਮੋਕ੍ਰੇਟਾਈਜ਼ ਸੀ ਵੀ ਆਪਣੇ ਜਿਹੜੇ ਪੁਰਾਣੇ ਅਮਰੀਕਾ ਦੀ ਆਪਾਂ ਗੱਲ ਕਰਦੇ ਵੀ ਪ੍ਰਿੰਟਿੰਗ ਪ੍ਰੈਸ ਦਾ ਗਦਰੀ ਬਾਬੇ ਨੇ ਵੀ ਲਾ ਲਈ ਸੀ, ਤੇ ਮੈਨੂੰ ਤੇ ਇਹ ਲੱਗਦਾ ਕਿ ਉਹ ਕਿੰਨੇ ਟਾਈਮ ਤੋਂ ਅੱਗੇ ਸੀ। ਪਰ ਸਾਡਾ ਅੱਜ ਦੇ ਟਾਈਮ ਦੇ ਵਿੱਚ ਸਭ ਤੋਂ ਵੱਧ ਸਾਧਨ ਹੋਣੇ ਸਿੱਖਾਂ ਕੋਲ ਜਿੰਨੇ ਇਸ ਟਾਈਮ ਦੇ ਉੱਤੇ ਸਾਧਨ ਹੈਗੇ ਆ, ਇਤਿਹਾਸ ਦਾ ਮੈਂ ਇਤਿਹਾਸ ਪੜ੍ਹਿਆ ਸੀ, ਇਤਿਹਾਸ ਵਿੱਚ ਕਦੇ ਵੀ ਇੰਨੇ ਸਾਧਨ ਨਹੀਂ ਸੀ ਹੈਗੇ। ਫੋਕਸ ਇਸ ਪੱਖ ਨੂੰ ਨਾ ਹੋਣਾ, ਇਹੀ ਚੀਜ਼ ਆ ਰਾਜਗੜ੍ਹ ਜਿਹੜਾ ਤੁਸੀਂ ਗੱਲ ਕਰਦੇ ਵੀ ਕਿਹੜੀ ਚੀਜ਼ ਆਪਾਂ ਨੂੰ ਰੋਕਦੀ ਆ, ਉਹ ਰੋਕਦੀ ਆ ਫੋਕਸ। ਆਪਣੇ ਬੰਦੇ ਜਿਹੜੇ ਆ ਉਹ ਇਸ ਚੀਜ਼ ਦੇ ਵੱਲ ਧਿਆਨ ਨਹੀਂ ਕਰ ਰਹੇ, ਜਾਂ ਉਹਨਾਂ ਨੂੰ ਸ਼ਾਇਦ ਇਸ ਚੀਜ਼ ਦਾ ਉਹਨਾਂ ਗਿਆਨ ਨਹੀਂ ਆ ਵੀ ਇਹ ਆਉਣ ਵਾਲੇ ਸਾਡੇ ਫਿਊਚਰ ਨੂੰ ਜਾਂ ਬਹੁਤ ਜ਼ਿਆਦਾ ਸਵਾਰ ਸਕਦੀ ਆ ਤੇ ਜਾਂ ਬਿਲਕੁਲ ਹੀ ਤਬਾਹ ਕਰ ਸਕਦੀ ਆ। ਆਪਾਂ ਨਾ ਇੱਕ ਚੀਜ਼ ਹੁੰਦੀ ਹੈ, ਮੋਟੀਵੇਟ ਹੋ ਜਾਂਦੇ ਆ ਸਾਰੇ ਜਾਣੇ। ਆਪਣੇ ਸਿੱਖਾਂ ਦੀ ਇਹ ਬੜੀ ਚੜ੍ਹਦੀ ਕਲਾ ਦਾ ਜਿਹੜਾ ਪ੍ਰਤੀਕ ਆ, ਇਹ ਕੋਈ ਇਹ 'ਚ ਮਾੜੀ ਬਹੁਤ ਵਧੀਆ ਚੀਜ਼ ਆ, ਤੇ ਆਪਾਂ ਮੋਟੀਵੇਟ ਹੋ ਜਾਂਦੇ ਆ। ਇੱਕ ਚੀਜ਼ ਤੇ ਜਿੱਥੇ ਘਾਟ ਖਾ ਜਾਂਦੇ ਆ ਰੂਟੀਨ ਤੇ ਡਿਸਪਲਿਨ 'ਚ, ਉੱਥੇ ਆਪਾਂ ਪਿੱਛੇ ਰਹਿ ਜਾਂਦੇ ਆ। ਉਹ ਕੰਟੀਨਿਊਸਲੀ ਆਪਾਂ ਉਹਨੂੰ ਪਰਸਿਊ ਨਹੀਂ ਕਰਦੇ, ਉੱਤੇ ਬਾਰ-ਬਾਰ ਉੱਤੇ ਕੰਮ ਨਹੀਂ ਕਰਦੇ, ਚਿਪ ਅਵੇ ਨਹੀਂ ਕਰਦੇ, ਤੇ ਉਹ ਫਿਰ ਉਹ ਕੰਮ ਉੱਥੇ ਹੀ ਰਹਿ ਜਾਂਦਾ। ਤੇ ਮੋਟੀਵੇਸ਼ਨ ਹੋਣਾ ਵਧੀਆ ਆ, ਪਰ ਡਿਸਪਲਿਨ ਤੇ ਰੂਟੀਨ ਨੂੰ ਜਿਹੜਾ ਉਹ ਲੈ ਕੇ ਆਉਣਾ, ਉਹ ਤੋਂ ਵੀ ਨਾਲ ਜਿਹੜਾ ਉਹ ਜ਼ਿਆਦਾ ਜ਼ਰੂਰੀ ਆ। ਸੋ ਡਿਸਪਲਿਨ, ਹਾਰਡ ਵਰਕ ਆਲਵੇਜ਼ ਬੀਟ ਟੈਲੈਂਟ। ਚੈਟ GPT ਮਨੀ ਇੰਨੀ ਰੇਜ਼ ਨਹੀਂ ਹੋ ਰਹੀ ਜਾਂ ਇੰਨੀ ਬਣ ਨਹੀਂ ਰਹੀ। ਹੁਣ ਕਿਤੇ ਵੀ ਅਸੀਂ ਇਹਦੇ ਵਿੱਚ ਤੁਹਾਡੀਆਂ ਐਡਸ ਜਿਹੜੀਆਂ ਲੈ ਕੇ ਆਵਾਂਗੇ, ਇਵੈਂਚੁਅਲੀ ਉਹਨਾਂ ਨੇ ਆਪਣੇ ਪੱਤੇ ਜਿਹੜੇ ਸ਼ੋਅ ਕਰਤੇ। ਗੂਗਲ ਵਾਲੇ ਕਹਿੰਦੇ ਵੀ ਕੋਈ ਨਹੀਂ, ਆਪਣੇ ਕੋਲ ਬਥੇਰੇ ਆ, ਹਾਲ ਦੀ ਘੜੀ ਅਸੀਂ ਕੋਈ ਐਡਸ ਜਿਹੜੀਆਂ ਉਹ ਨਹੀਂ ਰਨ ਕਰਾਂਗੇ। ਤਾਂ ਹੁਣ ਇੱਕ ਰੈੱਡ ਅਲਰਟ ਦੀ ਆਪਾਂ ਗੱਲ ਕੀਤੀ ਸੀ, ਹੁਣ ਸੈਮ ਐਲਟਮੈਨ ਹੁਣੀ ਐਡਸ ਵੀ ਰਨ ਕਰਨ ਲੱਗੇ ਆ, ਗੂਗਲ ਵਾਲੇ ਨਹੀਂ ਕਰਨ ਲੱਗੇ, ਜੈਮਨੀ ਕਿਤੇ ਨਾ ਕਿਤੇ ਓਵਰਟੇਕ ਕਰ ਰਹੀ ਆ। ਸੋ ਇਹ ਹੁਣ ਐਡ ਵਾਰ ਵੀ ਨਾਲ ਦੇ ਨਾਲ ਇਸ AI ਦੇ ਵਿੱਚ ਐਡ ਕਰ ਗਈ ਆ, ਉਹ ਜਮਾ ਹੋ ਗਈ, ਉਹਦੇ ਵਿੱਚ ਆ ਚੁੱਕੀ। ਸਬਸਕ੍ਰਿਪਸ਼ਨਾਂ ਦੇ ਨਾਲ ਕੱਲਾ ਚੈਟ GPT ਦਾ ਪੈਸਾ ਨਹੀਂ ਬਣ ਰਿਹਾ, $12 ਬਿਲੀਅਨ ਤੱਕ ਦਾ ਉਹਦਾ ਜਿਹੜਾ ਡੈਫਿਸਿਟ ਆ ਉਹ ਚੱਲਦਾ ਪਿਆ। ਗਲਤ ਨਾ ਹੋਵਾਂ, ਚਲੋ ਬਿਲੀਅਨਸ ਆਫ ਡਾਲਰ ਵਿੱਚ ਉਹਦਾ ਡੈਫਿਸਿਟ ਜਿਹੜਾ ਉਹ ਚੱਲ ਰਿਹਾ, ਯਾਨੀ ਕਿ ਜਿੰਨੀ ਉਹਦੀ ਇਨਕਮ ਹੈਗੀ ਆ ਉਹ ਤੋਂ ਖਰਚਾ ਬਹੁਤ ਜ਼ਿਆਦਾ, ਸੋ ਵਿਚ ਇਜ਼ ਨਾਰਮਲ। ਪਰ ਉਹ ਗੱਲ ਉਹਦੇ 'ਚ ਇਹ ਹੁੰਦੀ ਆ ਕਿ ਜੇ ਤੁਹਾਡੇ ਐਗਜ਼ੈਕਟਲੀ ਕੰਪੀਟੀਟਰ ਨਾ ਹੋਣ, ਜਿਹੜੇ ਚੈਟ GPT, ਜੈਮਿਨਾਈ ਆ ਜਾਂ ਮਾਈਕਰੋਸਾਫਟ ਉਹਨਾਂ ਨਹੀਂ, ਪਰ ਜੈਮਿਨਾਈ ਵਾਲੇ, ਗੂਗਲ ਵਾਲੇ ਉਹਨੂੰ ਸਖਤ ਟੱਕਰ ਦੇ ਰਹੇ। ਇਹ ਜਿਹੜੀ ਸਖਤ ਕੰਪੀਟੀਸ਼ਨ ਆ, ਜਿਹੜਾ ਗੂਗਲ ਨੂੰ
ਉਦੋਂ ਜਿਹੜੇ ਹੱਥ ਲੱਗੇ ਸੀ ਪਰ ਉਹਨਾਂ ਰਿਕਵਰ ਕਰ ਗਿਆ ਚੈਟ ਜੀਪੀਟੀ ਤੋਂ। ਹੁਣ ਗੂਗਲ ਜਿਹੜਾ ਉਹ ਇਹ ਕੰਮ ਕਰ ਰਿਹਾ ਕਿਉਂਕਿ ਚੈਟ ਜੀਪੀਟੀ ਦਾ ਜਿਹੜਾ ਡੈਫਿਸਿਟ ਆ ਉਹਨੂੰ ਪੂਰਾ ਕਰਨ ਦੇ ਲਈ ਉਹ ਐਡਵਰਟਾਈਜ਼ਮੈਂਟ ਜਿਹੜੀ ਉਹਨਾਂ ਰਨ ਕਰਨੀ ਆ, ਪਰ ਗੂਗਲ ਕਹਿੰਦੇ ਆ ਨਹੀਂ ਭਾਈ ਆਪਾਂ ਐਡਵਰਟਾਈਜ਼ਮੈਂਟ ਨਹੀਂ ਰਨ ਕਰਨੀਆਂ ਜੇ, ਸਾਡਾ ਫੰਕਸ਼ਨ ਜਿਹੜਾ ਹੈਗਾ ਵਾ ਵੀ ਆਪਾਂ ਇਹਨੂੰ ਐਡ ਫ੍ਰੀ ਰਹਿਣ ਦੇਣਾ। ਸੋ ਇਹਨੂੰ ਡੀਕੋਡ ਜੇ ਆਪਾਂ ਕੀਤਾ ਜਾਏ ਰਾਜ ਤੇ ਉਹਨੂੰ ਇਸ ਤਰ੍ਹਾਂ ਕਿ ਉਹ ਲੋਕ ਚਾਹੁੰਦੇ ਆ ਵੀ ਜਿਹੜਾ ਲੋਕਾਂ ਦਾ ਯੂਜ਼ਰ ਐਕਸਪੀਰੀਅੰਸ ਹੈਗਾ ਵਾ ਜੈਮੀਨਾਈ ਦੇ ਉੱਤੇ ਚੈਟ ਜੀਪੀਟੀ ਨਾਲ ਜ਼ਿਆਦਾ ਵਧੇ, ਤੇ ਤਾਂ ਕਰਕੇ ਲੋਕਾਂ ਦੀ ਜਿਹੜੀ ਰਿਲਾਇੰਸ ਆ ਉਹ ਗੂਗਲ ਦੇ ਉੱਤੇ ਜੈਮੀਨਾਈ ਉੱਤੇ ਜ਼ਿਆਦਾ ਹੋਵੇ। ਇਹ ਜਿਹੜਾ ਆਥਰ ਆ ਨੋਆ ਹਰਾਰੀ, ਉਹਨੇ ਕਿਹਾ ਵੀ ਕਹਿੰਦਾ ਵੀ 2 ਕ੍ਰਾਈਸਿਸ ਹਰ ਮੁਲਕ ਦੇ ਵਿੱਚ ਆਉਣ ਵਾਲੇ ਆ AI ਦੇ ਕਰਕੇ। ਪਹਿਲਾ ਹੋਣਾ ਆਈਡੈਂਟੀਟੀ ਕ੍ਰਾਈਸਿਸ, ਜਦੋਂ ਤੁਹਾਨੂੰ ਕੋਈ ਡਿਫਾਈਨ ਕਰੂਗਾ, ਤੁਹਾਨੂੰ ਤੁਹਾਡੀ ਆਪਣੀ ਆਈਡੈਂਟੀਟੀ ਦੇ ਬਾਰੇ ਜਿਹੜਾ ਉਹ ਪਤਾ ਨਹੀਂ ਹੋਊਗਾ। ਹਿਊਮਨ ਵੈਲਿਊਜ਼ ਉਹ ਰਿਪਲੇਸ ਹੋ ਜਾਣਗੀਆਂ, ਥਿੰਕਿੰਗ ਜਿਹੜੀ ਆ ਉਹ ਕਿੱਦਾਂ ਜਿਹੜੀ ਹੋਊਗੀ, ਉਹ ਸਾਰੀਆਂ ਚੀਜ਼ਾਂ। ਦੂਜੀ ਜਿਹੜੀ ਕਹਿੰਦੇ ਵੀ ਇਮੀਗ੍ਰੇਸ਼ਨ ਕ੍ਰਾਈਸਿਸ, ਕਹਿੰਦੇ ਵੀ ਕਲਚਰਲ ਸ਼ਿਫਟ ਇੰਨੇ ਕੁ ਵੱਡੇ ਜਿਹੜੇ ਇਸਨੇ ਲੈ ਕੇ ਜਿਹੜੇ ਆਉਣੇ ਆ, ਜੌਬਸ ਜਿਹੜੀਆਂ ਜਿੱਦਾਂ ਆਪਾਂ ਕਰ ਰਹੇ ਆ ਵੀ ਉਹਦੇ ਵਿੱਚ ਜਿਹੜੇ ਚੇਂਜਸ ਆ ਰਹੇ ਆ, ਵੀ ਇਮੀਗ੍ਰੇਸ਼ਨ ਕ੍ਰਾਈਸਿਸ ਆ ਰਿਹਾ। ਨਾਲ ਹੀ ਜਿਹੜੀ ਗੱਲ ਮੈਂ ਹੁਣ ਇਹਦੇ ਵਿੱਚ ਇਹ ਜੋੜਦਾ ਵੀ ਜਿਹੜਾ ਪਲੈਨੇਟੀਰ ਦਾ ਜਿਹੜਾ CEO ਆ, ਉਸਨੇ ਕਿਹਾ ਵੀ ਵੈਸਟਰਨ ਇਕਨੋਮੀਜ਼ ਨੂੰ ਇਮੀਗ੍ਰੇਸ਼ਨ ਦੀ ਲੋੜ ਹੁਣ ਇਸ ਲਈ ਨਹੀਂ ਆ ਕਿਉਂਕਿ AI ਇੰਨੀ ਕੁ ਜ਼ਿਆਦਾ ਕੇਪੇਬਲ ਕਾਈਂਡ ਆਫ ਹੋ ਚੁੱਕੀ ਹੈਗੀ ਆ। ਸੋ ਇਹ ਦੋਨੋਂ ਚੀਜ਼ਾਂ ਨੂੰ ਦੇਖਦੇ ਹੋਏ ਹਰਵਿੰਦਰ, ਭਵਿੱਖ ਦੇ ਵਿੱਚ ਵਾਕਿਆ ਹੀ ਬੜੀ ਵੱਡੀ ਡਿਸਰਪਸ਼ਨ ਜਿਹੜੀ ਨਜ਼ਰ ਆ ਰਹੀ ਹੈ। ਪੰਜਾਬੀ ਰੇਡੀਓ USA, ਪੰਜਾਬੀ TV USA ਦੀ ਪੇਸ਼ਕਸ਼ ਪੰਜਾਬੀ ਟੈਕ ਟਾਕ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ, ਜੁੜ ਚੁੱਕੇ ਨੇ ਮੇਰੇ ਨਾਲ ਇਸ ਮੌਕੇ ਹਰਵਿੰਦਰ ਸਿੰਘ ਕੰਗ। ਹਰਵਿੰਦਰ ਜੀ, ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰਾਜਕਨਵੀਰ ਸਿੰਘ। ਪੰਜਾਬੀ ਰੇਡੀਓ USA, ਪੰਜਾਬੀ TV ਵੇਖ ਰਹੇ ਸਾਡੇ ਸਾਰੇ ਮਾਣਕ ਸਰੋਤੇ ਤੇ ਵਿਊਅਰਸ ਦਾ ਫੇਰ ਤੋਂ ਨਿੱਘਾ ਜੀ ਕਹਿੰਦੇ ਆ ਆਪਣੇ ਪ੍ਰੋਗਰਾਮ ਟੈਕਨੋਲੋਜੀ ਵਾਲੇ ਪੰਜਾਬੀ ਟੈਕ ਟਾਕ ਦੇ ਵਿੱਚ। ਸੋ ਮਿਹਰਬਾਨੀ, ਧੰਨਵਾਦ ਜੀ। ਜੀ, ਸੋ ਟੈਕਨੋਲੋਜੀ ਦੀ ਦੁਨੀਆ ਦੇ ਨਾਲ ਖਬਰਾਂ ਤੇ ਇਸ ਤੋਂ ਇਲਾਵਾ ਕੀ ਚੱਲ ਰਿਹਾ ਆ, ਕਿਹੜੀ ਨਵੀਂ ਟੈਕਨੋਲੋਜੀ ਆ, ਕੀ ਸਾਰਾ ਕੁਝ ਹੋ ਰਿਹਾ ਹੈ, ਉਸ ਬਾਰੇ ਜਿਹੜੀ ਅਕਸਰ ਆਪਾਂ ਇਸ ਪ੍ਰੋਗਰਾਮ 'ਚ ਗੱਲਬਾਤ ਕਰਦੇ ਰਹਿੰਦੇ ਹਾਂ। ਅਤੇ ਜਿਵੇਂ ਬਾਰ-ਬਾਰ ਹਰ ਵਾਰੀ ਆਪਾਂ ਜਿਹੜੀ ਉਹ ਕਹਿੰਦੇ ਹਾਂ ਗੱਲ ਨੂੰ ਵੀ ਭਾਈ ਜੋ ਲੇਟੈਸਟ ਆ ਉਸ ਦੇ ਨਾਲ ਜੋ ਸਮੇਂ ਦੀ ਰਫਤਾਰ ਆ, ਟੈਕਨੋਲੋਜੀ ਦੀ ਜੋ ਰਫਤਾਰ ਆ, ਉਸ ਦੇ ਹਿਸਾਬ ਦੇ ਨਾਲ ਆਪਾਂ ਚੱਲੀਏ ਕੀ ਕੁਛ ਜਿਹੜਾ ਉਹ ਹੋ ਰਿਹਾ ਹੈਗਾ ਆ। ਅਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਵੀ ਕਈ ਤਰ੍ਹਾਂ ਦੇ ਜਿਹੜੇ ਟੌਪਿਕ ਆ ਉਹ ਆਪਾਂ ਗੱਲਬਾਤ ਉਸ ਦੇ ਉੱਤੇ ਕਰਾਂਗੇ, ਜਿਸ ਦੇ ਵਿੱਚ AI ਦੇ ਨਾਲ ਸੰਬੰਧਿਤ ਗੱਲਬਾਤ, AI ਖੁਦ ਜਿਹੜੇ ਕੋਡ ਲਿਖ ਰਿਹਾ ਆ ਉਸ ਨੂੰ ਲੈ ਕੇ, ਅਤੇ ਇੱਕ ਬੜੀ ਅਹਿਮ ਜਿਹੜੀ ਇਸ ਦੇ ਵਿੱਚ ਚਰਚਾ ਜੋ ਭਵਿੱਖ ਨੂੰ ਇੱਕ ਹਿਸਾਬ ਦੇ ਨਾਲ ਥੋੜ੍ਹਾ ਜਿਹਾ ਸ਼ੀਸ਼ਾ ਦਿਖਾਉਂਦੀ ਆ ਭਵਿੱਖ ਬਾਰੇ, ਵੈਸਟਰਨ ਇਕੋਨਮੀਜ਼, ਇਮੀਗ੍ਰੇਸ਼ਨ ਅਤੇ AI, ਇਹਨਾਂ ਤਿੰਨਾਂ ਦਾ ਆਪਸ ਦੇ ਵਿੱਚ ਸੁਮੇਲ ਕੀ ਆ। ਪਲੈਨੇਟੀਰ ਦੇ CEO ਦਾ ਇੱਕ ਜਿਹੜਾ ਬਿਆਨ ਆ, ਓਪੀਨੀਅਨ ਆ, ਉਹਦੇ ਬਾਰੇ ਵੀ ਆਪਾਂ ਚਰਚਾ ਕਰਾਂਗੇ। ਸ਼ੁਰੂਆਤ ਹਰਵਿੰਦਰ ਆਪਾਂ ਜਿਹੜੀ ਗੱਲਬਾਤ ਦੀ ਕਰਦੇ ਹਾਂ, ਇਸ ਟਾਈਮ ਖਾਸ ਕਰਕੇ ਜਿਹੜੀ ਟੈਕਨੋਲੋਜੀ ਦੀ ਦੁਨੀਆ ਦੇ ਵਿੱਚ ਕੰਮ ਕਰਦੇ ਲੋਕ ਨੇ, ਉਹਨਾਂ ਨੂੰ ਲੈ ਕੇ ਬੜਾ ਵੱਡੇ ਜਿਹੜੇ ਚੇਂਜਿਸ ਆ ਉਹ ਆ ਰਹੇ ਆ। ਜਿਸ ਤਰੀਕੇ ਦੇ ਨਾਲ ਆਪਾਂ ਕੰਮ ਕਰ ਰਹੇ ਹਾਂ, ਰਹਿੰਦੇ ਹਾਂ, ਜਿਸ ਦੇ ਵਿੱਚ ਪ੍ਰਭੂ ਸੱਤਾ, ਸੋਵਰਨਿਟੀ ਦੀ ਗੱਲ ਹੁੰਦੀ ਆ, ਫਰੀਡਮ ਦੀ ਜਿਹੜੀ ਗੱਲ ਹੁੰਦੀ ਆ, ਕੀ ਵਾਕਿਆ ਉਹ ਚੀਜ਼ ਹੈ ਜਾਂ ਉੱਡ ਗਈ? ਕੀ ਇਹ ਸਾਰੀ ਚੀਜ਼ ਦੇ ਪਿੱਛੇ ਜਿਹੜੀ ਵਾਲ ਸਟਰੀਟ ਜਰਨਲ ਨੇ ਵੀ ਇੱਕ ਕਲਾਉਡ ਦੇ ਬਾਰੇ ਵਿਸ਼ੇਸ਼ ਤੌਰ ਦੇ ਉੱਤੇ ਆਰਟੀਕਲ ਵੀ ਜਿਹੜਾ ਉਹ ਛਾਪਿਆ ਆ। ਇਹ ਹੁਣ ਤੁਸੀਂ ਹਰਵਿੰਦਰ, ਆਪਾਂ ਜਿਸ 'ਤੇ ਡਿਸਕਸ ਕਰਨਾ ਹੋਵੇ ਵੀ ਇਹ ਜਿਹੜਾ ਇੱਕ ਬੜਾ ਵੱਡਾ ਸ਼ਿਫਟ, ਜਿਹੜੀ ਤਬਦੀਲੀ ਆਪਣੇ ਸਾਹਮਣੇ ਆ ਰਹਿਣ ਦੇ ਬਾਬਤ, ਕੰਮ ਕਰਨ ਦੇ ਬਾਬਤ, ਅਤੇ ਫਰੀਡਮ ਨੂੰ ਲੈ ਕੇ, ਸੋਵਰਨਿਟੀ ਦੀ ਲੜਾਈ ਨੂੰ ਜਿਹੜਾ ਉਹ ਲੈ ਕੇ ਆ, ਕੀ ਚੱਲ ਰਿਹਾ ਹੈ? ਰਾਜਕਨ, ਆਪਣਾ ਜੇ ਤੁਹਾਨੂੰ ਚੇਤਾ ਹੋਵੇ, ਆਪਾਂ ਜਦੋਂ 2.5 ਸਾਲ ਪਹਿਲਾਂ ਇਹ ਟਾਕ ਸ਼ੋਅ ਸ਼ੁਰੂ ਕੀਤਾ ਸੀ ਤੇ ਉਹ ਇਹ ਚੀਜ਼ਾਂ ਸਾਹਮਣੇ ਦਿਖਦੀਆਂ ਸੀ। ਸਟੈਨਫੋਰਡ ਯੂਨੀਵਰਸਿਟੀ ਤੋਂ ਜਦੋਂ ਮੈਂ AI ਦੀ ਪੜ੍ਹਾਈ ਕੀਤੀ ਤੇ ਇਹ ਚੀਜ਼ਾਂ ਆਫਕੋਰਸ ਸਾਹਮਣੇ ਦਿਖਦੀਆਂ ਸੀ, ਹੈ ਨਾ। ਯੂਨੈਨਿਮਿਟੀ ਸੀ, ਸਾਰੇ ਜਿਹੜੇ ਪ੍ਰੋਫੈਸਰ ਸੀ, ਸਾਰੇ ਉੱਥੇ ਸਟੂਡੈਂਟ ਸੀ, ਸਾਰੇ ਉਸ ਫੀਲਡ ਦੇ ਮਾਹਰ ਲੋਕੀ ਸੀ। ਉਹਨਾਂ ਦੇ ਵਿੱਚ ਇਹ ਚੀਜ਼ ਹੈਗਾ ਸੀ ਕਿ ਫੰਡਾਮੈਂਟਲ ਚੇਂਜਸ ਲੈ ਕੇ ਆਊਗਾ, ਬੁਨਿਆਦੀ ਫਰਕ ਲੈ ਕੇ ਆਊਗਾ। ਕਿਹੜੀਆਂ ਚੀਜ਼ਾਂ ਦੇ ਵਿੱਚ? ਸਾਡੀ ਸੋਚਣ ਸ਼ਕਤੀ ਉੱਤੇ, ਸਾਡੇ ਕੰਮ ਕਰਨ ਦੇ ਤੌਰ ਤਰੀਕਿਆਂ ਉੱਤੇ, ਅਤੇ ਆ ਜਿਹੜੇ ਸੋਵਰੈਨਿਟੀ ਵਾਲਾ ਜਿਹੜਾ ਹੈਗਾ ਦੱਬੀ ਆਵਾਜ਼ ਦੇ ਵਿੱਚ ਸਾਰੇ ਇਹ ਵੀ ਚੀਜ਼ ਨੂੰ ਸਾਹਮਣੇ ਲੈ ਕੇ ਆਉਂਦੇ ਸੀ, ਹੈ ਨਾ। ਕੰਮ ਕਰਨ ਦੇ ਤਰੀਕਿਆਂ ਦੀ ਆਪਾਂ ਬਾਰ-ਬਾਰ ਆਪਣੇ ਟਾਕ ਸ਼ੋਅ ਦੇ ਉੱਤੇ ਗੱਲ ਕਰਦੇ ਹਾਂ, ਹੈ ਨਾ। ਜ਼ਿੰਦਗੀ ਜਿਉਣ ਦੇ ਤਰੀਕਿਆਂ ਦੀ ਵੀ ਆਪਾਂ ਕਾਫੀ ਵਾਰ ਉਹਨੂੰ ਟੱਚ ਕਰਦੇ ਹਾਂ, ਪਰ ਜਿਹੜਾ ਸੋਵਰੈਨਿਟੀ ਆ, ਕਿਉਂਕਿ ਸਿੱਖਾਂ ਦੇ ਲਈ ਜਦੋਂ ਆਪਾਂ ਸੋਵਰੈਨਿਟੀ ਦੀ ਗੱਲ ਕਰਦੇ ਹਾਂ ਅਤੇ ਉਹ ਬਹੁਤ ਜ਼ਿਆਦਾ ਇੱਕ ਇੰਪੋਰਟੈਂਟ ਟਾਪਿਕ ਆ। ਕਾਰਨ ਇਹ ਆ ਕਿ ਸਾਹਿਬ ਨੇ ਸਿੱਖਾਂ ਨੂੰ ਸੋਵਰਨ ਤੌਰ ਦੇ ਉੱਤੇ ਸਿਰਜਿਆ, ਖਾਲਸਾ ਪੰਥ ਦੀ ਸਿਰਜਣਾ ਕੀਤੀ, ਸੋਵਰੈਨਿਟੀ ਜਿਹੜੀ ਆ ਸਿੱਖਾਂ ਨੂੰ ਦਿੱਤੀ।
ਤੇ ਇਹਦੇ ਵਿੱਚ ਮੈਂ ਥੋੜ੍ਹਾ ਜਿਹਾ ਵੀ ਕੋਟ ਕਰ ਦੇਵਾਂ ਕਿ ਜਿਨ੍ਹਾਂ ਨੂੰ ਇਤਿਹਾਸ ਪੜ੍ਹਨ ਦਾ ਸ਼ੌਂਕ ਆ, ਉਹਨਾਂ ਨੇ ਇੱਕ ਪੁਰਾਣਾ ਆਪਣਾ ਬਹੁਤ ਮਸ਼ਹੂਰ ਗ੍ਰੰਥ ਆ ਸ਼੍ਰੀ ਗੁਰੂ ਪੰਥ ਪ੍ਰਕਾਸ਼, ਉਹਦੇ ਵਿੱਚ ਵੀ ਉਹਦੀ ਸ਼ੁਰੂਆਤ ਦੀ ਕਨਵਰਸੇਸ਼ਨ ਹੀ ਇਸੇ ਉੱਤੇ ਆ ਕਿ ਜਦੋਂ ਅੰਗਰੇਜ਼ ਪੰਜਾਬ ਦੇ ਉੱਤੇ ਆ ਗਏ ਤੇ ਪੰਜਾਬ ਦੇ ਉੱਤੇ ਉਹਨਾਂ ਆਪਣਾ ਜ਼ੋਰ ਜਿਹੜਾ ਲਾਉਣਾ ਸ਼ੁਰੂ ਕੀਤਾ। ਉਹ ਸਭ ਤੋਂ ਪਹਿਲਾਂ ਜਿਹੜੀ ਚੌਂਕੀ ਸੀ ਲੁਧਿਆਣੇ ਵਿੱਚ ਉਹਨਾਂ ਸਥਾਪਿਤ ਕੀਤੀ ਤੇ ਉਹਨਾਂ ਸਿੱਖਾਂ ਦਾ ਇਤਿਹਾਸ ਲਿਖਣਾ ਸ਼ੁਰੂ ਕੀਤਾ। ਤੇ ਉਹਦੇ ਤੋਂ ਪੰਥ ਪ੍ਰਕਾਸ਼ ਲਿਖਿਆ ਗਿਆ। ਲੰਮੀ ਗੱਲ ਵਿੱਚ ਨਾ ਜਾਈਏ ਤੇ ਉਹਦੇ ਵਿੱਚ ਨਾ ਇੱਕ ਸਵਾਲ ਕੈਪਟਨ ਮਰੇ ਸੀ, ਮਰੀ ਵੀ ਕਹਿ ਦਿੰਦੇ ਆ ਜਿਹਦੇ ਤੇ ਉਹਨੇ ਰਤਨ ਸਿੰਘ ਭੰਗੂ ਨੂੰ ਜਿਹੜੇ ਲੇਖਕ ਸੀ ਉਹਨਾਂ ਨੇ ਪੁੱਛਿਆ ਵੀ ਭਾਈ ਸਿੱਖਾਂ ਨੂੰ ਜਿਹੜੀ ਪਾਤਸ਼ਾਹੀ ਆ ਸਵਰੈਨਿਟੀ ਹੈ ਕਿਹਨੇ ਦਿੱਤੀ? ਤੇ ਭਾਈ ਰਤਨ ਸਿੰਘ ਭੰਗੂ ਨੇ ਕੋਈ ਜਵਾਬ ਦਿੱਤਾ ਵੀ ਮੈਨੂੰ ਜਿਹੜੀ ਸਿੱਖਾਂ ਨੂੰ ਜਿਹੜੀ ਪਾਤਸ਼ਾਹੀ ਆ ਉਹ ਸਾਹਿਬ ਸੱਚੇ ਗੁਰੂ ਨਾਨਕ ਦੇਵ ਜੀ ਨੇ ਦਿੱਤੀ। ਸੋ ਇਹ ਗੱਲ ਇਨਵੋਕ ਕਰਨ ਦਾ ਮਤਲਬ ਇਹ ਆ ਵੀ ਜਿਹੜੀ ਸਿੱਖਾਂ ਦੀ ਸ਼ੁਰੂਆਤ ਹੈ ਗੁਰੂ ਨਾਨਕ ਦੇਵ ਜੀ ਤੋਂ ਸ਼ੁਰੂਆਤ ਉਹਨਾਂ ਸਵਰੈਨਿਟੀ ਦਾ ਜਿਹੜਾ ਮੁੱਢ ਬੰਨਿਆ ਤੇ ਸਵਰੈਨਿਟੀ ਦੀ ਕਨਵਰਸੇਸ਼ਨ ਤੇ ਸਵਰੈਨਿਟੀ ਨੂੰ ਇੱਕ ਅਪਹੈਲਡ ਕਰਨਾ ਉਹ ਸਿੱਖਾਂ ਦੇ ਲਈ ਬਹੁਤ ਸੈਂਸਿਟਿਵ ਟੌਪਿਕ ਆ। ਤੇ ਅੱਜ AI ਦੇ ਯੁੱਗ ਦੇ ਵਿੱਚ ਇਹ ਜਿਹੜੀ ਗੱਲਬਾਤ ਕਰਨੀ ਉਹ ਬਹੁਤ ਜ਼ਰੂਰੀ। ਤੇ ਵਾਲ ਸਟਰੀਟ ਜਰਨਲ ਦਾ ਜਿਹੜਾ ਤੁਸੀਂ ਆਰਟੀਕਲ ਦੀ ਗੱਲ ਕੀਤੀ ਹੈ ਉਹਦੇ ਸੰਬੰਧ ਦੇ ਵਿੱਚ ਆਪਾਂ ਨਾ ਇਹਦੀ ਆਪਾਂ ਥੋੜੀ ਪੜਚੋਲ ਡਿਟੇਲ ਦੇ ਵਿੱਚ ਕਰਾਂਗੇ। ਸੋ ਉਹਦੇ ਵਿੱਚ ਮੋਟੇ ਤੌਰ ਤੇ ਕਿਹਾ ਗਿਆ ਆਰਟੀਕਲ ਦੇ ਵਿੱਚ ਕਿ ਬਦਲ ਕੀ ਰਿਹਾ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਆਉਣ ਦੇ ਨਾਲ, ਕਿਹੜੀ ਚੀਜ਼ਾਂ ਦੇ ਵਿੱਚ ਬਦਲਾਅ ਆ ਰਹੇ ਆ। ਕਹਿੰਦਾ ਸਾਰਿਆਂ ਤੋਂ ਪਹਿਲਾਂ ਵੀ ਇਹਨੂੰ ਮੋਟੇ ਤੌਰ ਦੇ ਉੱਤੇ ਇਹ ਦੇਖੀਏ ਵੀ ਆਪਾਂ ਪਿਛਲੇ 3-4 ਸਾਲ ਤੋਂ ਇਹ ਗੱਲ ਕਰ ਰਹੇ ਆ ਵੀ AI ਜਿਹੜੀ ਅਸਿਸਟਿਵ ਆ। ਅਸਿਸਟਿਵ ਕਹਿਣ ਦਾ ਮਤਲਬ ਵੀ ਤੁਹਾਡੀ ਹੈਲਪਰ ਆ, ਤੁਹਾਡੇ ਨਾਲ ਆ ਕੇ ਹੈਲਪ ਕਰ ਰਹੀ ਆ। ਕਹਿੰਦਾ ਹੁਣ ਆਪਾਂ ਇਸ ਜਗ੍ਹਾ ਦੇ ਉੱਤੇ ਪਹੁੰਚ ਕੇ ਵੀ ਜਿਹੜਾ ਆਰਟੀਫੀਸ਼ੀਅਲ ਇੰਟੈਲੀਜੈਂਸ ਆ ਉਹ ਕੱਲੀ ਅਸਿਸਟ ਨਹੀਂ ਕਰ ਰਹੀ, ਉਹ ਐਕਟ ਕਰ ਰਹੀ ਆ ਆਪਣੇ ਤੌਰ ਦੇ ਉੱਤੇ। ਮਿਸਾਲ ਉਹਨਾਂ ਦਿੱਤੀ ਐਂਥਰੋਪਿਕ ਦਾ, ਜਿਹੜੇ ਲੋਕੀ ਕੋਡਿੰਗ ਕਰਦੇ ਉਹਨਾਂ ਨੂੰ ਇਸ ਚੀਜ਼ ਦਾ ਪਤਾ ਵੀ ਐਂਥਰੋਪਿਕ ਨੇ ਜੇ ਬਹੁਤ ਐਡਵਾਂਸ ਟੂਲ ਆ ਉਹਨਾਂ ਦੇ ਸਾਹਮਣੇ ਆਏ ਪ੍ਰੋਗਰਾਮਿੰਗ ਦੇ। ਕਹਿੰਦਾ ਮਿਸਾਲ ਦੇ ਤੌਰ ਤੇ ਆਪਾਂ ਐਂਥਰੋਪਿਕ ਦੀ ਕਲਾਊਡ ਦੇ ਕੋਡਿੰਗ ਦੀ ਗੱਲ ਕਰਦੇ, ਕਹਿੰਦਾ ਇੰਡੀਪੈਂਡੈਂਟਲੀ ਫਾਈਲਸ ਰੀਡ ਕਰਦੀਆਂ, ਇੰਟਰਨੈਟ ਨੂੰ ਸਰਚ ਕਰਕੇ ਉਹ ਤੋਂ ਡੇਟਾ ਲੈਂਦੀਆਂ, ਉਹਨੂੰ ਡੇਟਾ ਨੂੰ ਐਨਾਲਾਈਜ਼ ਕਰਦੀਆਂ ਤੇ ਆਪੇ ਸੌਫਟਵੇਅਰ ਲਿਖਦੀਆਂ ਤੇ ਫਿਰ ਉਹ ਮਲਟੀ ਸਟੈਪ ਕੰਪਲੀਟ ਕਰਦੀਆਂ ਜਿਹਦੇ ਵਿੱਚ ਕੁਆਲਿਟੀ ਅਸ਼ੋਰੈਂਸ ਆ ਤੇ ਸਾਰੀ ਉਸ ਪਾਸੇ ਨੂੰ ਗੱਲਬਾਤ ਆਪੇ ਟੈਸਟ ਜੋ ਇੱਕ ਪ੍ਰੋਸੈਸ ਹੁੰਦਾ ਇੰਡਸਟਰੀ ਦਾ ਵੀ ਉਹ ਆਪ ਕਰਦੀ ਆ। ਸੌਫਟਵੇਅਰ ਡਿਵੈਲਪਮੈਂਟ ਦਾ ਇੱਕ ਪ੍ਰੋਸੈਸ ਹੁੰਦਾ ਹੈ ਨਾ। ਹੁਣ ਇਹਦੇ ਵਿੱਚ ਇਹ ਦੇਖੋ ਕਿ ਸਭ ਤੋਂ ਪਹਿਲਾਂ ਆਪਾਂ ਸੌਫਟਵੇਅਰ ਦੇ ਸਾਈਕਲ ਦੀ ਗੱਲ ਕਰ ਲਈਏ ਤੇ ਸੌਫਟਵੇਅਰ ਦੇ ਸਾਈਕਲ ਦੇ ਵਿੱਚ ਜਿਹੜੇ ਆਪਣੇ ਟੈਕਨੀਕਲ ਲੋਕ ਨਹੀਂ ਹੈਗੇ ਉਹਨਾਂ ਲਈ ਮੋਟੇ ਤੌਰ ਦੇ ਉੱਤੇ ਮੈਂ ਜਾਊਂ, ਸਭ ਤੋਂ ਪਹਿਲਾਂ ਰਿਕੁਆਇਰਮੈਂਟ ਆਪਾਂ ਕਲੈਕਸ਼ਨ ਕਿੰਨੇ ਵੀ ਕਿਹੜੀ ਚੀਜ਼ ਲਈ ਆਪਾਂ ਨੂੰ ਸੌਫਟਵੇਅਰ ਚਾਹੀਦਾ ਤੇ ਉਹਦੀ ਆਪਾਂ ਮਾਰਕੀਟ ਸਰਚ ਕਰਦੇ ਆ, ਰਿਸਰਚ ਕਰਕੇ ਤੇ ਫਿਰ ਆਪਾਂ ਉਹਦਾ ਕੋਡ ਲਿਖਣਾ ਸ਼ੁਰੂ ਕਰਦੇ ਆ। ਜਦੋਂ ਕੋਡ ਲਿਖਦੇ ਆ ਉਹਦੇ ਵਿੱਚ ਵੀ ਥੋੜੀ ਬਹੁਤੀ ਰਿਸਰਚ ਕਰਦੇ ਆ ਆਪਣੇ ਲੋਕ ਇੰਜੀਨੀਅਰਸ। ਤੇ ਉਸ ਤੋਂ ਬਾਅਦ ਉਹ ਜਦੋਂ ਕੋਡ ਲਿਖ ਜਾਂਦਾ ਤੇ ਉਹਦੇ ਟੈਸਟ ਕੇਸ ਲਿਖੇ ਜਾਂਦੇ ਆ, ਉਸ ਕੋਡ ਨੂੰ ਟੈਸਟ ਕੀਤਾ ਜਾਂਦਾ ਯੂਜ਼ਿੰਗ ਦੋਸ ਟੈਸਟ ਕੇਸਿਸ। ਤੇ ਉਹ ਟੈਸਟ ਕੇਸ ਲੈ ਕੇ ਫਿਰ ਉਹ ਇੱਕ ਫੁੱਲ ਫਲੈਜ QA ਕੁਆਲਿਟੀ ਅਸ਼ੋਰੈਂਸ ਪ੍ਰੋਸੈਸ ਹੁੰਦਾ, ਉਹਦੇ ਥਰੂ ਜਾਂਦਾ ਤੇ ਫਿਰ ਉਹ ਕੋਡ ਨੂੰ ਅਸੀਂ ਡਿਪਲੋਏ ਕਰਦੇ ਹਾਂ। ਸੋ ਇਹ ਜਿਹੜਾ ਸਾਰੇ ਦਾ ਸਾਰਾ ਪ੍ਰੋਸੈਸ ਰਾਜ ਕਰਨ ਨੂੰ ਇਹ ਗੱਲ ਕਹਿ ਰਹੇ ਆ ਵੀ ਵੇਖੋ ਪਹਿਲਾਂ ਰਿਕੁਆਇਰਮੈਂਟ ਸਪੈਸੀਫਿਕੇਸ਼ਨ ਹੋ ਗਈ, ਫਿਰ ਕੋਡ ਲਿਖਣ ਵਾਲੇ ਹੋ ਗਏ, ਫਿਰ QA ਵਾਲੇ ਲੋਕ ਹੋ ਗਏ, ਕਿੰਨੇ ਲੋਕਾਂ ਦਾ ਜਿਹੜਾ ਕੰਮ ਆ ਉਹ ਆਟੋਮੈਟਿਕਲੀ ਹੋ ਰਿਹਾ। ਸੋ ਉਹ ਆਪਣੇ ਆਪ ਦੇ ਵਿੱਚ ਇੱਕ ਐਕਟ ਕਰ ਰਿਹਾ। ਤੇ ਇਹ ਤੋਂ ਫਿਰ ਗੱਲ ਅੱਗੇ ਕਰੀਏ ਵੀ ਆਈ ਥਿੰਕ ਇਹ ਆਪਣੇ ਜਿਹੜੇ ਵਿਊਅਰਸ ਜਾਂ ਸਰੋਤੇ ਇਹਨਾਂ ਨੂੰ ਕਲੀਅਰ ਹੋ ਜਾਣੀ ਚਾਹੀਦੀ, ਕਿਉਂਕਿ ਆਪਾਂ ਨੂੰ ਦੇਖਿਆ ਵੀ ਪਿੱਛੇ ਜੇ ਦੇ ਪਿਛਲੇ ਸਾਲ ਦੇ ਵਿੱਚ ਕਿੰਨੇ ਸੌਫਟਵੇਅਰ ਇੰਜੀਨੀਅਰ ਜਿਹੜੇ ਲੇ ਆਫ ਹੋਏ। 2025 ਦੇ ਵਿੱਚ ਜਿਹੜੇ ਮੈਟਾ ਦੇ CEO ਆ ਮਾਰਕ ਜ਼ਕਰਬਰਗ ਨੇ ਇਹ ਕਿਹਾ ਸੀ ਕਿ ਸਾਨੂੰ ਮਿਡਲ ਸੀਨੀਅਰ ਲੈਵਲ ਜਿਹੜੇ ਇੰਜੀਨੀਅਰਸ ਆ ਹੁਣ ਨਹੀਂ ਚਾਹੀਦੇ, 2025 ਕੋਈ ਵੀ ਹਾਇਰ ਨਹੀਂ ਕਰਾਂਗੇ। ਐਮਾਜ਼ੋਨ ਨੇ ਬਹੁਤ ਜ਼ਿਆਦਾ ਹਜ਼ਾਰਾਂ ਜਿਹੜੇ ਬੰਦੇ ਆ ਲੇ ਆਫ ਕੀਤੇ ਹਨ, ਹੋਰ ਵੀ ਕੰਪਨੀਆਂ ਦੇ ਵਿੱਚ ਸੌਫਟਵੇਅਰ ਇੰਜੀਨੀਅਰਿੰਗ ਦੇ ਉੱਤੇ ਕਾਫੀ ਦਾ ਇੰਪੈਕਟ ਪਿਆ। ਸੋ ਇਹ ਚੀਜ਼ ਜਿਹੜੀ ਹੈ ਇਹ ਕੋਈ ਸਰਪ੍ਰਾਈਜ਼ ਨਹੀਂ ਆ। ਆਪਾਂ ਗੱਲ ਕਰਦੇ ਆ ਕਿ ਇਹਦੇ ਤੋਂ ਅੱਗੇ ਕਿ ਹੁਣ ਜੇ ਸੌਫਟਵੇਅਰ ਹੀ ਸਾਰਾ ਕੰਮ ਕਰ ਰਿਹਾ ਤੇ ਇਹਦਾ ਮਤਲਬ ਕੀ ਹੈ ਪ੍ਰੋਡਕਟੀਵਿਟੀ ਦਾ, ਹੈ ਨਾ। ਪ੍ਰੋਡਕਟੀਵਿਟੀ ਤੇ ਕੀ ਇੰਪੈਕਟ ਆ? ਬੰਦਿਆਂ ਨੇ ਤਾਂ 8 ਘੰਟੇ ਕਰ ਲੈਣਗੇ, 10 ਘੰਟੇ ਕਰ ਲੈਣਗੇ, ਇਹਨੇ ਤਾਂ ਅਣਗਿਣਤ ਟਾਈਮ ਚੱਲੀ ਜਾਣਾ ਨਾਨ ਸਟਾਪ। ਅਣਗਿਣਤ ਟਾਈਮ ਇਹਨਾਂ ਐਸੇ ਮੈਂ 4-5 ਹਫ਼ਤੇ ਪਹਿਲਾਂ ਇੱਕ ਆਰਟੀਕਲ ਪੜ੍ਹਿਆ ਸੀ, ਕਲਾਊਡ ਕੋਡ ਨੇ ਸਾਰੀ ਪ੍ਰੋਸੈਸ ਜਿਹੜੀਆਂ ਗੱਲਾਂ ਬਾਤਾਂ ਬਾਹਰ ਰਹੀਆਂ ਲਗਾਤਾਰ ਆਪਣੇ ਆਪ ਦੇ ਵਿੱਚ 21 ਘੰਟੇ ਲਗਾਤਾਰ ਕੋਡਿੰਗ ਕੀਤੀ, ਹੈ ਨਾ। ਥਿੰਕ ਅਬਾਊਟ ਇਟ। ਹਾਂਜੀ, ਜਿਹਦੇ ਵਿੱਚ ਸਾਰੀਆਂ ਪ੍ਰੋਸੈਸਿਸ ਆ ਜਾਂਦੀਆਂ। ਅੱਛਾ, 21 ਘੰਟੇ ਸੋਚ ਕੇ ਫਿਰ ਕੋਡ ਜਨਰੇਟ ਕੀਤਾ? ਨਹੀਂ 21 ਘੰਟੇ ਲਗਾਤਾਰ ਕੋਡ ਜਨਰੇਟ ਕਰਦਾ ਰਿਹਾ। ਮਲਟੀ ਪ੍ਰੋਸੈਸ ਹੈ ਨਾ। ਹੁਣ ਇਹ ਆ ਵੀ ਇੱਕ ਤਾਂ ਇਹ ਆ ਵੀ 21 ਘੰਟੇ ਲਗਾਤਾਰ ਉਹ ਕੰਮ ਕਰ ਰਿਹਾ। ਆਪਾਂ ਉਸ ਚੀਜ਼ ਨੂੰ ਇੱਕ ਸਾਈਡ ਦੇ ਉੱਤੇ ਰੱਖਦੇ ਵੀ ਕਿੰਨਾ ਕੰਮ ਕਰ ਰਿਹਾ, ਕਿਉਂਕਿ ਕੰਮ ਵੀ ਤਾਂ ਬਹੁਤ ਜ਼ਿਆਦਾ ਹੈਂਡਲ ਕਰ ਲੈਂਦਾ ਨਾ।
AI। ਹੂੰ। ਪਰ ਇਹ ਆ ਵੀ ਮ 21 ਘੰਟੇ ਲਗਾਤਾਰ ਉਹਦੀ ਡਿਵੈਲਪਮੈਂਟ ਦਾ ਉਹਨੇ ਆਪਣਾ ਜਿਹੜਾ ਸਾਈਕਲ ਆ ਉਹ ਚਲਾਇਆ, ਤੇ ਉਹਦਾ ਹੂੰ, ਉਹਦਾ ਇੰਪੈਕਟ ਕੀ ਆ? ਉਹਦਾ ਇੰਪੈਕਟ ਸਾਡੇ ਸਾਹਮਣੇ ਆ ਵੀ ਪ੍ਰੋਡਕਟਿਵਿਟੀ ਜਿਹੜੀ ਆ ਉਹ ਹੁਣ ਲੀਨੀਅਰ ਨਹੀਂ ਰਹੀ। ਜਿਹੜੇ ਲੋਕਾਂ ਦੇ ਕੰਮ ਕਰਨ ਵਾਲੇ ਸੀ, ਜਿਨ੍ਹਾਂ ਨੂੰ ਕਈ-ਕਈ ਮਹੀਨੇ, ਕਈ-ਕਈ ਸਾਲ ਜਿਹੜੇ ਲੱਗਦੇ ਹੁੰਦੇ, ਉਹ ਕੰਮ ਹੁਣ ਜਿਹੜਾ ਉਹ ਦਿਨਾਂ ਦੇ ਵਿੱਚ ਹੋਣ ਲੱਗ ਪਿਆ। ਤੇ ਐਕਸਪੋਨੈਂਸ਼ੀਅਲ ਇਹਦੇ ਵਿੱਚ ਗਰੋਥ ਆ ਉੱਥੇ। ਹਾਂ, ਤੇ ਇਹਦੀ ਅੰਡਰਸਟੈਂਡਿੰਗ ਜਿਹੜੀ ਤੁਸੀਂ ਹੁਣੇ ਗੱਲ ਕਹੀ ਆ, ਉਹ ਵੀ ਆਪਾਂ ਆਪਣੇ ਟਾਕ ਸ਼ੋਅ 'ਚ ਗੱਲ ਕਰਾਂਗੇ। ਇਸੇ ਅੰਡਰਸਟੈਂਡਿੰਗ ਦੇ ਵਿੱਚੋਂ ਗੱਲ ਆ ਰਹੀ ਕਿ ਜਿਹੜੇ ਟ੍ਰੈਡੀਸ਼ਨਲ ਅਜ਼ੰਪਸ਼ਨ ਹੈਗੀ ਵੀ ਲੇਬਰ ਕੀ ਆ, ਐਕਸਪਰਟਿਜ਼ ਕੀ ਆ, ਆਰਗੇਨਾਈਜੇਸ਼ਨਸ ਦਾ ਸਕੇਲਿੰਗ ਕੀ ਹੋਣੀ ਆ, ਉਹਦਾ ਇੰਪੈਕਟ ਜਿਹੜਾ ਵਾ ਉਹ ਇਸੇ ਗੱਲ ਦੇ ਉੱਤੇ ਪਿਆ, ਜਿਹਦੇ ਉੱਤੋਂ ਤੁਸੀਂ ਪੈਲੰਟੀਅਰ ਦੇ CEO ਦੀ ਗੱਲ ਕੀਤੀ ਆ ਹੁਣੇ, ਵੀ ਆਪਾਂ ਨੂੰ ਇਮੀਗ੍ਰੇਸ਼ਨ ਨਹੀਂ ਚਾਹੀਦੀ। ਸੋ ਰਾਜਕਨ, ਜਿੱਦਾਂ ਤੁਸੀਂ ਗੱਲ ਕਰਦੇ ਹੁੰਦੇ ਹੋ, ਆਪਾਂ ਵੀ ਆਪਣੇ ਟਾਕ ਸ਼ੋਅ ਵਿੱਚ ਬਾਰ-ਬਾਰ ਗੱਲ ਕਰਦੇ ਕਿ ਹਰ ਇੱਕ ਚੀਜ਼ ਜਿਹੜੀਆਂ ਕਨੈਕਟਡ ਹੁੰਦੀਆਂ। ਜੋ ਕੁਛ ਅੱਜ ਇਮੀਗ੍ਰੇਸ਼ਨ ਦੇ ਸੰਬੰਧ ਵਿੱਚ ਵੈਸਟਰਨ ਵਰਲਡ ਦੇ ਵਿੱਚ ਹੋ ਰਿਹਾ, ਜੀ। ਉਹ ਜਿਹੜੀ ਚੀਜ਼ਾਂ, ਜਿਹੜੇ ਥਿੰਕ ਟੈਂਕ ਹੁੰਦੇ ਆ, ਉਹ 8, 10, 15, 20 ਸਾਲ ਅੱਗੇ ਦੀ ਸੋਚ ਕੇ ਚੱਲਦੇ ਆ। ਉਹ ਇਹ ਸਾਰੀਆਂ ਸੋਚਦਿਆਂ ਦੇ ਵੀ ਹੋ ਚੀਜ਼ਾਂ ਸਕਦਾ। ਕਨੈਕਟਡ ਹੀ ਆ ਉਸ ਤਰੀਕੇ ਨੂੰ ਲੈ ਕੇ। ਸੋ ਆਪਾਂ ਉਹ ਵੀ ਗੱਲ ਹੂੰ, ਕਰਦੇ ਆ। ਪਰ ਆਪਾਂ ਰਿਪੋਰਟ ਦੇ ਉੱਤੇ ਆਪਣੀ ਗੱਲ ਉੱਤੇ ਵਾਪਸ ਆਉਂਦੇ ਆ ਵੀ ਜਿਹੜਾ ਵਰਕ ਆ ਉਹ ਕਿੱਦਾਂ ਰੀਸ਼ੇਪ ਹੋ ਰਿਹਾ। ਜਿਹੜੇ ਹੂੰ, ਇੱਕ ਨਾਰਮਲ, ਮੰਨ ਲਓ ਕੋਈ ਸੌਫਟਵੇਅਰ ਇੰਜੀਨੀਅਰ ਆ, ਉਹ ਇੰਡਸਟਰੀ ਦੇ ਵਿੱਚ ਜਾਂਦਾ ਤੇ ਉਹਨੂੰ ਕਿੰਨੇ ਸਾਲ ਲੱਗ ਜਾਂਦੇ ਸੀ ਕੋਡਿੰਗ, ਡੇਟਾ ਐਨਾਲਿਸਿਸ, ਆਪਰੇਸ਼ਨਸ ਸਾਰੇ ਕੰਮ ਕਰਦੇ ਆ। ਹੁਣ ਉਹ ਜਿਹੜੇ ਆ ਉਹ AI ਜਿਹੜੇ ਉਹ ਕੰਮ ਕਰ ਰਹੀ ਆ। ਸੇਮ ਚੀਜ਼ ਇਹ ਆ ਕਿ ਹਾਇਰਿੰਗ, ਕੈਰੀਅਰ ਮੂਵਮੈਂਟ, ਪ੍ਰਮੋਸ਼ਨਸ ਵਗੈਰਾ, ਤੇ ਜਿਹੜਾ ਸਾਰਾ ਪ੍ਰੋਫੈਸ਼ਨਲ ਵਰਕ ਆ ਉਹ AI ਦੀ ਰਿਪਲੇਸਮੈਂਟ ਜਿਹੜੀ ਉਹਨੂੰ ਕਰ ਰਹੀ ਆ। ਹੁਣ ਕੱਲੀ ਆਗੂਮੈਂਟ ਦੀ ਗੱਲ ਨਹੀਂ, ਆਗੂਮੈਂਟ ਮਤਲਬ ਅਸਿਸਟਿਵ ਹਿਊਮਨ ਦੀ ਨਹੀਂ, ਉਹ ਇੰਡੀਪੈਂਡੈਂਟ ਜਿਹੜਾ ਵਰਕ ਆ ਉਹ ਵੀ ਕਰ ਰਹੀ ਆ। ਸੋ ਨੈਚੁਰਲੀ ਕੁਛ ਬਦਲ ਰਿਹਾ, ਕੰਮ ਬਦਲ ਰਿਹਾ, ਤੇ ਇਹਨੇ ਸਾਡੀ ਜਿਹੜੀ ਅਗਲੀ ਗੱਲ ਕੀਤੀ ਆ ਕਰਦੇ ਸੀ ਵੀ ਇਹਨੇ ਸਾਡੀ ਜ਼ਿੰਦਗੀ ਨੂੰ ਕਿੱਦਾਂ ਬਦਲ ਰਹੀ ਆ। ਉਹ ਵੀ ਚੀਜ਼ ਹੂੰ, ਸੋਚਣ ਵਾਲੀ ਆ। ਇਹ ਆ ਕਿ ਜਿਹੜੇ ਨਾਨ ਐਕਸਪਰਟਸ ਆ, ਹਨਾ, ਜਿਨ੍ਹਾਂ ਨੂੰ ਸੌਫਟਵੇਅਰ ਦੀ ਹੀ ਐਗਜ਼ਾਮਪਲ ਇਹਦੀ ਦੁਬਾਰਾ ਲੈਂਦੇ ਆ, ਕਿਉਂਕਿ ਐਂਥਰੋਪਿਕ ਦੇ ਨਾਲ ਰਿਲੇਟਡ ਇਹ ਜਿਹੜੀ ਰਿਪੋਰਟ ਆ ਕਲਾਊਡ ਦੀ। ਐਂਥਰੋਪਿਕ ਕੰਪਨੀਆਂ ਜੀ, ਤੇ ਕਲਾਊਡ ਉਹਨਾਂ ਦਾ ਮਾਡਲ ਆ, ਤੇ ਕਲਾਊਡ ਕੋਡ ਉਹਨਾਂ ਦੀ ਐਪਲੀਕੇਸ਼ਨ ਆ ਜਿਹੜੀ, ਜਿਹਦੇ ਬਾਰੇ ਸਮਾਂ 'ਚ ਆਪਾਂ ਗੱਲ ਕਰ ਰਹੇ ਹਾਂ। ਠੀਕ ਆ। ਸੋ ਉਹਦੇ ਵਿੱਚ ਇਹ ਆ ਕਿ ਜਿਹੜੇ ਨਾਨ ਐਕਸਪਰਟ ਲੋਕੀ ਹੈਗੇ, ਕਮਾਂਡ ਬੇਸ ਦੇ ਉੱਤੇ ਹੀ ਆਪਣਾ ਸੌਫਟਵੇਅਰ ਅੱਜ ਕੱਲ੍ਹ ਬਿਲਡ ਕਰ ਰਹੇ ਆ, ਮੈਡੀਕਲ ਡੇਟਾ ਨੂੰ ਐਨਾਲਾਈਜ਼ ਕਰ ਰਹੇ ਆ, ਪਰਸਨਲ ਟਾਸਕ ਨੂੰ ਆਟੋਮੇਟ ਕਰ ਰਹੇ ਆ, ਤੇ ਜਿਹੜਾ ਕੰਪਲੀਕੇਟਡ ਰਾਜਕਨ ਵਰਕ ਫਲੋ ਆ ਉਹਨਾਂ ਨੂੰ ਹੱਲ ਕਰ ਰਹੇ ਆ ਬਿਨਾਂ ਕਿਸੇ ਫਾਰਮਲ ਟ੍ਰੇਨਿੰਗ ਤੋਂ। ਤੇ ਇਹਦੇ ਮੈਂ ਆਪਾਂ ਗੱਲ ਕਰਦੇ ਟੈਕਨੋਲੋਜੀ ਦੇ ਬੈਨੀਫਿਟ ਵੀ ਆ ਤੇ ਨੁਕਸਾਨ ਵੀ ਆ। ਬੈਨੀਫਿਟ ਇਹ ਆ, ਚਲੋ ਪੋਜ਼ਿਟਿਵ ਗੱਲ ਪਹਿਲਾਂ ਕਰਦੇ ਆ। ਬੈਨੀਫਿਟ ਇਹ ਆ ਵੀ ਇਹ ਡੈਮੋਕ੍ਰੇਟਾਈਜੇਸ਼ਨ ਹੋ ਰਹੀ ਆ, ਹੈ ਨਾ। ਵੀ ਆਮ ਲੋਕਾਂ ਦੇ ਵਿੱਚ ਵੀ ਇੰਪਾਵਰਮੈਂਟ ਆ ਰਹੀ। ਤੁਹਾਨੂੰ ਵੱਡੀ ਇੱਕ ਟੀਮ ਨਹੀਂ ਚਾਹੀਦੀ। ਜੇ ਤੁਹਾਡਾ ਘਰ ਦਾ ਕੋਈ ਕੰਮ ਆ, ਤੁਸੀਂ AI ਕੋਲ ਜਾਓ ਤੇ ਆਪਣਾ ਜਿਹੜਾ ਲੇਮੈਨ ਟਰਮ, ਐਜ਼ ਲੌਂਗ ਐਜ਼ ਤੁਹਾਨੂੰ ਪਤਾ ਤੁਸੀਂ ਕੀ ਕਰਨਾ ਚਾਹੁੰਦੇ ਹੋ, AI ਤੁਹਾਡੀ ਹੈਲਪ ਕਰ ਦੂਗਾ ਕੰਮ ਕਰਨ ਨੂੰ। ਪਰ ਉਹਦੀ ਡਾਊਨ ਸਾਈਡ ਕੀ ਆ? ਐਂਗਜ਼ਾਇਟੀ ਵੀ ਆ ਰਹੀ ਆ ਵੀ ਜਿਹੜੀ ਨਵੀਆਂ ਕੈਪੇਬਿਲਿਟੀ ਇੰਨੀ ਤੇਜ਼ੀ ਦੇ ਨਾਲ ਅੱਗੇ ਵਧ ਰਹੀਆਂ, ਤੇ ਇੰਨੇ ਕੀ ਜਿਹੜਾ ਵਰਕ ਹੈਗੇ ਆ ਜਾਂ ਸਕਿੱਲ ਪ੍ਰੋਫੈਸ਼ਨਲ ਆ, ਉਹਨਾਂ ਨੂੰ ਰਿਪਲੇਸ ਤਾਂ ਨਹੀਂ ਕਰਨਾ, ਜੋ ਕਿ ਸਾਨੂੰ ਦੇਖ ਹੀ ਰਿਹਾ। ਹਾਂਜੀ। ਸੋ ਇਹ ਵੀ ਇਸ ਚੀਜ਼ ਨੂੰ ਲੈ ਕੇ, ਸੋ ਇਹਦੇ ਕਰਕੇ ਹੁਣ ਜਿਹੜੀ ਕਸ਼ਮਕਸ਼ ਆ, ਇਹਦੇ ਕਰਕੇ ਜਿਹੜੀ ਸਾਰੀ ਦੀ ਸਾਰੀ ਜ਼ਿੰਦਗੀ ਕਰਨ ਦਾ ਤਰੀਕਾ ਤੇ ਟ੍ਰੈਡੀਸ਼ਨਲ ਆ ਵੀ ਤੁਸੀਂ ਕਾਲਜ ਜਾਓ, ਕਾਲਜ ਆ ਕੇ ਤੁਸੀਂ ਡਿਗਰੀ ਲਓ, ਕੋਈ ਸਕਿੱਲ ਲਓ, ਸਕਿੱਲ ਨੂੰ ਤੁਸੀਂ ਇੰਪਲੀਮੈਂਟ ਕਰੋ, ਤੋਂ ਤੁਸੀਂ ਪੈਸੇ ਅਰਨ ਕਰੋ ਤੇ ਜ਼ਿੰਦਗੀ ਕਮਾਓ। ਉਹ ਜਿਹੜੀ ਸਾਰੀ ਦੀ ਸਾਰੀ ਗੱਲ ਆ ਉਹ ਚੇਂਜ ਹੋ ਰਹੀ ਆ। ਆਉਣ ਵਾਲੇ ਟਾਈਮ ਦੇ ਵਿੱਚ ਰਾਜਕਨ ਕਿਸੇ ਚੀਜ਼ ਨੂੰ ਡਿਵੈਲਪਮੈਂਟ ਕਰਨ ਦੇ ਲਈ ਤੁਹਾਨੂੰ ਬਹੁਤ ਜ਼ਿਆਦਾ ਸਾਧਨ ਜਿਹੜੇ ਆ ਉਹ ਨਹੀਂ ਲੋੜ ਪੈਣੇ। ਜਦੋਂ AI ਡਿਜ਼ਾਈਨ ਸੌਫਟਵੇਅਰ ਨੂੰ ਇਸ ਤਰੀਕੇ ਨਾਲ ਲੈ ਰਹੀ ਆ, ਤੇ ਜਿਹੜੇ ਫਿਜ਼ੀਕਲ ਕੰਮ ਕਰਨ ਵਾਲੇ ਵਿੱਚ ਰੋਬੋਟਿਕਸ ਜਿਹੜੀ ਉਹ ਜਿਸ ਤਰੀਕੇ ਨਾਲ ਛਾਲਾਂ ਮਾਰ ਰਹੀ ਆ, ਉਹਦਾ ਤੁਸੀਂ ਇਮੀਗ੍ਰੇਸ਼ਨ ਦੇ ਨਾਲ ਉਹਨੂੰ, ਮੈਨੂੰ ਲੱਗਦਾ ਮੇਰੇ ਓਪੀਨੀਅਨ ਦੇ ਅਕੋਰਡਿੰਗਲੀ ਤੁਸੀਂ ਸਿੱਧਾ ਜੋੜ ਸਕਦੇ ਹੋ। ਸੋ ਹੁਣ ਇਹਦੇ 'ਚ ਅਖੀਰਲੀ ਗੱਲ ਰਾਜਕਨ ਜਿਹੜੀ ਆਪਾਂ ਬੋਰਡ ਦੇ ਅਕੋਰਡਿੰਗਲੀ ਕਰਨੇ ਪਏ, ਤਾਂ ਕੀ ਮਤਲਬ ਹੈਗਾ ਸਾਰੀ ਗੱਲ ਤੋਂ ਸੋਵਰੈਨਿਟੀ ਦੇ ਨਾਲ ਰਿਲੇਟਡ। ਹੁਣ ਸੋਵਰੈਨਿਟੀ ਦੀ ਗੱਲ ਰਾਜਕਨ ਇਹਦੇ ਨਾਲ ਕੱਲੀ ਲੈਂਡ ਤੇ ਬਾਰਡਰ ਨਹੀਂ ਰਹੀ ਵੀ ਕਿਹੜੇ ਕੋਲ ਕਿੰਨਾ ਲੈਂਡ ਆ, ਉਹਦੇ ਬਾਰਡਰ ਕਿੰਨੇ ਦੂਰ ਆ, ਉਸ ਏਰੀਆ ਦੇ ਵਿੱਚ ਉਹਨਾਂ ਦਾ ਲਾਅ ਚੱਲਦਾ, ਰੂਲ ਚੱਲਦਾ, ਉਹ ਉਹਦੀ ਸੋਵਰੈਨਿਟੀ ਹੋ ਗਈ, ਹੈ ਨਾ। ਟ੍ਰੈਡੀਸ਼ਨਲ ਜਿਹੜੀ ਚੀਜ਼ ਆ, ਉਹ ਕਹਿੰਦਾ ਕਿ ਇਹ ਰਿਪੋਰਟ ਦੇ ਅਨੁਸਾਰ ਇਹ ਲਿਖਿਆ ਕਿ ਇਟਸ ਨਾਟ ਓਨਲੀ ਅਬਾਊਟ ਲੈਂਡ ਐਂਡ ਬਾਰਡਰਸ। ਹੁਣ ਜਿਹੜੀ ਗੱਲ ਹੈਗੀ ਉਹ ਹੈਗੀ ਕੰਟਰੋਲ ਓਵਰ ਇੰਟੈਲੀਜੈਂਸ, ਟੂਲ ਤੇ ਡਿਸੀਜਨ ਮੇਕਿੰਗ। ਇੰਟੈਲੀਜੈਂਸ ਤੁਹਾਡੇ ਕੋਲ ਕਿੰਨੀ ਆ, ਤੁਹਾਡੇ ਕੋਲ ਜਿਹੜੇ ਤੁਹਾਡੇ ਸਿਸਟਮਸ ਆ ਕਿੰਨੇ ਇੰਟੈਲੀਜੈਂਟ ਆ, ਤੁਹਾਡੇ ਕੋਲ ਟੂਲਸ ਹੈਗੇ ਕਿ ਨਹੀਂ, ਸੰਦ ਹੈਗੇ ਕਿ ਨਹੀਂ ਆ, ਤੇ ਤੁਹਾਡੀ ਡਿਸੀਜਨ ਮੇਕਿੰਗ ਜਿਹੜੀ ਉਹ ਕਿੰਨੀ ਪਾਵਰਫੁਲ ਆ, ਹੈ ਨਾ। ਡਿਸੀਜਨ ਮੇਕਿੰਗ ਦੇ ਵਿੱਚ ਤੁਸੀਂ ਕਿੰਨੀ ਇੰਟੈਲੀਜੈਂਟ ਡਿਸੀਜਨ ਮੇਕਿੰਗ ਕਰ ਸਕਦੇ ਹੋ, ਰਾਈਟ। ਸੋ ਉੱਥੇ ਸੋਵਰੈਨਿਟੀ ਰੁਕ ਜਾਂਦੀ ਆ। ਹੁਣ ਗੱਲ ਇਹ ਆ ਕਿ ਜਿਹੜਾ ਵੀ ਇਹਨਾਂ ਤਿੰਨ ਚੀਜ਼ਾਂ ਨੂੰ, ਇੰਟੈਲੀਜੈਂਸ, ਟੂਲਸ ਤੇ ਡਿਸੀਜਨ ਮੇਕਿੰਗ ਨੂੰ ਚਲਾਉਣ ਵਾਲੇ ਲੋਕ, ਉਹਨਾਂ ਨੂੰ ਰੈਗੂਲੇਟ ਕਰਨ ਵਾਲੇ ਲੋਕ, ਤੇ
ਜਿਨ੍ਹਾਂ ਦੀ ਅਲਾਈਨਮੈਂਟ ਹੋਊਗੀ ਇਹਨਾਂ ਦੇ ਸਿਸਟਮ ਦੇ AI ਸਿਸਟਮਸ ਦੇ ਨਾਲ, ਕਿਉਂਕਿ AI ਦੇ ਨਾਲ ਤੁਹਾਨੂੰ ਇਹ ਕਾਫੀ ਜਿਹੜੀ ਚੀਜ਼ਾਂ ਇਹ 'ਚ ਮਿਲ ਜਾਂਦੀਆਂ ਨਾ। ਤੁਸੀਂ AI ਟੂਲ ਇੰਟੈਲੀਜੈਂਸ ਗੈਦਰ ਕਰ ਸਕਦੇ ਹੋ, AI ਦੇ ਨਾਲ ਤੁਸੀਂ ਟੂਲ ਬਣਾ ਸਕਦੇ ਹੋ, ਤੇ AI ਤੁਹਾਨੂੰ ਹੈਲਪ ਵੀ ਕਰ ਦਿੰਦੀ ਡਿਸੀਜਨ ਮੇਕਿੰਗ ਦੇ ਨਾਲ। ਇਹ 3 ਚੀਜ਼ਾਂ ਨੂੰ ਜਿਹੜੇ ਲੋਕ ਓਨ ਤੇ ਗਵਰਨ ਕਰਨਗੇ, ਉਹਨਾਂ ਦੇ ਕੋਲ ਪੈਸੇ ਪੱਖੋਂ, ਪੋਲਿਟਿਕਸ ਪੱਖੋਂ ਤੇ ਜਿਹੜੇ ਕਲਚਰਲ ਪੱਖੋਂ ਜਿਹੜੀ ਪਾਵਰ ਆ ਉਹ ਸਾਰੇ ਤੋਂ ਵੱਧ ਹੋਊਗੀ। ਸੋ ਤੁਸੀਂ ਇਹ ਹਿਸਾਬ ਜਿਹੜੇ ਵੈਸੇ ਤਾਂ ਆਉਣ ਵਾਲੇ ਪਿਛਲੇ ਸਮੇਂ ਦੇ ਵਿੱਚ ਇੱਕ ਦਹਾਕੇ ਵਿੱਚ ਵੇਖਿਆ ਕਿ ਅਮਰੀਕਾ ਦੀ ਜਿਹੜੀ ਪ੍ਰੋਮੀਨੈਂਸ ਆ ਰਾਜਕਾਰਨ, ਜਿਹਨੂੰ ਆਪਾਂ ਐਨਾਲਾਈਜ਼ ਕਰੀਏ, ਅਮਰੀਕਾ ਦੀ ਨਹੀਂ ਯੂਰਪ ਦੀ ਵੀ ਆਪਾਂ ਦੇਖ ਲਈਏ, ਪਿਛਲੇ ਖੈਰ 200 ਸਾਲ ਤੋਂ ਹੀ ਆਪਾਂ ਇਹ ਚੀਜ਼ ਲਾ ਲਈਏ ਕਿ ਇਹਨਾਂ ਲੋਕ ਇਹ ਜਿਹੜੇ ਇਕੋਨਮੀਜ਼ ਹੈਗੀਆਂ ਸੀ, ਇਹਨਾਂ ਦੇ ਕੋਲ ਟੈਕਨੋਲੋਜੀ ਸੀ। ਇਹ ਟੈਕਨੋਲੋਜੀ ਦੇ ਆਸਰੇ ਹੀ ਪੂਰੀ ਦੁਨੀਆ ਦੇ ਉੱਤੇ ਇਹ ਜਿਹੜੇ ਰਾਜ ਉਹ ਕਰਦੇ ਰਹੇ ਆ। ਸੋ ਹੁਣ ਵੀ ਗੱਲਬਾਤ ਉੱਥੇ ਹੀ ਆ ਕਿ ਜਿਹਨਾਂ ਲੋਕਾਂ ਦੇ ਕੋਲ ਇੰਟੈਲੀਜੈਂਸ ਹੈਗੀ ਆ, ਉਹਨਾਂ ਦੇ ਕੋਲ ਹੀ ਪੈਸਾ ਹੋਊਗਾ, ਉਹਨਾਂ ਦੇ ਕੋਲ ਹੀ ਪੋਲੀਟੀਕਲ ਤੇ ਕਲਚਰਲ ਪਾਵਰ ਹੋਊ। ਕਲਚਰਲ ਪਾਵਰ ਨੂੰ ਮੈਂ ਬਾਰ-ਬਾਰ ਐਮਫਸਾਈਜ਼ ਕਰ ਰਿਹਾ ਵੀ ਕਿਹੜੇ ਬੰਦੇ ਨੇ ਕੀ ਕਰਨਾ ਵਾ। ਪਬਲਿਕ ਓਪੀਨੀਅਨ ਸ਼ੇਪਿੰਗ ਹੁਣ ਆਮ ਤੌਰ ਦੇ ਉੱਤੇ ਸਿੱਖਾਂ ਦੇ ਲਈ ਇਹ ਚੈਲੰਜ ਹੈ ਨਾ ਇੱਕ ਬਹੁਤ ਵੱਡਾ, ਕਿਉਂਕਿ ਉਹ ਬਹੁਤ ਜ਼ਿਆਦਾ ਤੁਹਾਨੂੰ ਆਨਲਾਈਨ ਲੋਕੀ ਇੱਦਾਂ ਮਿਲ ਜਾਣਗੇ ਵੀ ਅਸੀਂ ਤੁਹਾਨੂੰ ਦੱਸਾਂਗੇ ਸਿੱਖ ਪਰੰਪਰਾ ਕੀ ਆ, ਹੈ ਨਾ। ਸੋ ਉਹ AI ਦੇ ਟਾਈਮ ਦੇ ਵਿੱਚ ਜੇ ਆਪਾਂ ਰਾਜਕਰਨ ਬਣਨ ਨੂੰ ਨਾ ਬੰਨੇ ਤੇ ਪੀਪਲ ਵਿਲ ਡਿਫਾਈਨ ਅਸ, ਅਸੀਂ ਆਪਣੇ ਆਪ ਨੂੰ ਡਿਫਾਈਨ ਨਹੀਂ ਕਰ ਸਕਦੇ। ਨਹੀਂ ਕਰ ਸਕਦੇ। ਸੋ ਹੁਣ ਪਿੱਛੇ ਇਹਦੇ ਰਹਿ ਕਰਕੇ ਜਾਵਾਂਗੇ। ਸੋ ਪਿੱਛੇ ਰਹਿਣ ਵਾਲੇ ਤੇ ਚਲੋ ਹੁਣ ਇਹ ਪੁਰਾਣੀ ਗੱਲ, ਉਹ ਤੇ ਮੈਨੂੰ ਲੱਗਦਾ ਕਿ ਆਪਾਂ ਉਸ ਤਰੀਕੇ ਦੇ ਨਾਲ ਨਹੀਂ ਅੱਗੇ ਵੱਧ ਰਹੇ, ਅਜੇ ਵੀ ਨਹੀਂ ਵੱਧ ਰਹੇ। ਪਰ ਇਹ ਆ ਵੀ ਮੈਂ ਕਿਤੇ ਇੱਕ ਕੋਟ ਸੁਣੀ, ਮੈਨੂੰ ਪਤਾ ਨਹੀਂ ਕਿਹਨੇ ਲਿਖੀ ਆ, ਪਰ ਕੋਟ ਦੇ ਵਿੱਚ ਇਹ ਕਿਹਾ ਸੀ ਵੀ the rule of animal kingdom is eat the real world is define। ਸੋ ਡਿਫਾਈਨ ਔਰ ਬੀ ਡਿਫਾਈਨਡ ਵਾਲੀ ਜਿਹੜੀ ਗੱਲ ਆ, ਉਹ ਇਸ ਸੰਦਰਭ ਦੇ ਵਿੱਚ ਹੋਰ ਜ਼ਿਆਦਾ ਜਿਹੜੀ ਉਹ ਪੋਪੂਲਰ ਹੋ ਜਾਂਦੀ ਹੈ, ਜ਼ਿਆਦਾ ਧਿਆਨ ਜਿਹੜਾ ਉਹ ਮੰਗਦੀ ਆ। ਸੋ ਇਹਦੇ ਨਾਲ ਇਹ ਆ ਵੀ ਜਿਹੜੇ ਸਾਡੀ ਕਮਿਊਨਿਟੀਜ਼ ਆ, ਬਿਜ਼ਨਸਿਸ ਆ, ਈਵਨ ਜਿਹੜੇ ਦੇਸ਼ ਵੀ ਆ, ਉਹ ਜਿਹੜੇ ਲੋਕ ਐਕਸਟਰਨਲ AI ਪਲੇਟਫਾਰਮਸ ਦੇ ਉੱਤੇ ਆਪਣੀ ਟੇਕ ਰੱਖਣਗੇ ਵੀ ਜੇ ਤੁਹਾਡੇ ਕੋਲ ਆਪਣੇ ਇੰਟੈਲੀਜੈਂਟ ਸਿਸਟਮ ਨਹੀਂ ਹੈਗੇ, AI ਸਿਸਟਮ, ਜੇ ਤੁਸੀਂ ਲੋਕਾਂ ਦੇ ਯੂਜ਼ ਕਰੋਗੇ AI ਸਿਸਟਮ, ਦੂਜਿਆਂ ਦੇ ਯੂਜ਼ ਕਰੋਗੇ, ਤੇ ਉਹ ਆਪਣੀ ਉਹਨਾਂ ਦੇ ਹਿਸਾਬ ਦੇ ਨਾਲ ਹੀ ਫਿਰ ਚੱਲਾਂਗੇ। ਬਿਲਕੁਲ ਬਿਲਕੁਲ। ਉਹ ਜਿਹੜਾ ਤੁਹਾਨੂੰ ਡਿਫਾਈਨ ਕਰੂਗਾ ਉਹੀ ਤੁਹਾਨੂੰ ਰੂਲ ਕਰੂਗਾ। ਸਰਚ ਸਕਦੇ ਹੋ। ਹਾਂ, ਉਧਾਰੀ ਇੰਟੈਲੀਜੈਂਸ ਤੇ ਕੋਈ ਤੁਸੀਂ ਕਿੰਨਾ ਕੁ ਆਪਣਾ ਕੋਈ ਸਿਰ ਚਲਾਓਗੇ, ਰਾਈਟ। ਸੋ ਸਮਾਜ ਰਾਜਕਰਨ ਬਹੁਤ ਜ਼ਿਆਦਾ ਇਸ ਚੀਜ਼ ਦੀ ਮੰਗ ਕਰਦਾ ਵੀ ਆਪਾਂ ਨੂੰ ਸੀਰੀਅਸ ਹੋ ਕੇ ਐਜ਼ ਅ ਕਮਿਊਨਿਟੀ ਇਸ ਪਾਸੇ ਧਿਆਨ ਦੇਣ ਦੀ ਲੋੜ ਆ, ਨਹੀਂ ਤੇ ਲਕੀਰ ਕੁੱਟਣ ਦਾ ਆਪਾਂ ਨੂੰ ਪਤਾ ਹੀ ਹੈ ਕੀ ਫਾਇਦਾ, ਤਾਂ ਹੁੰਦਾ ਨਹੀਂ ਕੋਈ ਉਹਦਾ। ਇੱਦਾਂ ਹੀ ਆ ਹਰਵਿੰਦਰ, ਇਹ ਜਿਹੜੀ ਬਨੌਟੀ ਬੁੱਧੀ ਆ, ਆਰਟੀਫਿਸ਼ੀਅਲ ਇੰਟੈਲੀਜੈਂਸ ਜਿਹਨੂੰ ਆਪਾਂ ਕਹਿ ਸਕਦੇ ਹਾਂ, ਵੀ ਉਹਨੇ ਜਿਹੜੀ ਤਕਨੀਕ ਆ ਉਹਦੇ ਵਿੱਚ, ਵਿਗਿਆਨ 'ਚ, ਸਾਇੰਸ 'ਚ ਕਾਫੀ ਜ਼ਿਆਦਾ ਜਿਹੜਾ ਫਰਕ ਜਿਹੜਾ ਉਹ ਪਾਇਆ। ਪਰ ਆਪਣੀ ਜਿਹੜੀ ਵਿਵੇਕ ਬੁੱਧੀ ਆ, ਸਪਿਰਿਚੁਅਲ ਇੰਟੈਲੀਜੈਂਸ ਆ ਨਾ, ਉਹ ਆਪਾਂ ਇਹਦੇ ਵਿੱਚ ਐਡ, ਜਿੰਨੀ ਦੇਰ ਤੱਕ ਆਪਾਂ ਇਹਨੂੰ ਇਹਦੇ ਨਾਲ ਸੁਮੇਲ ਨਹੀਂ ਕਰਦੇ ਨਾ, ਜਿਹੜੀ ਬਣਾਉਟੀ ਬੁੱਧੀ ਦੇ ਨਾਲ, ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਨਾਲ, ਉਨੀ ਦੇਰ ਤੱਕ ਆਪਣਾ ਜਿਹੜਾ ਉਹ ਸਰਨਾ ਨਹੀਂ ਹੈਗਾ। ਆਪਾਂ ਨੂੰ ਇਹ ਕਰਨਾ ਹੀ ਪੈਣਾ। ਹੁਣ ਜਿਹੜਾ ਐਗਜ਼ਾਮਪਲ ਆਪਾਂ ਲਈ ਹੈ ਨਾ, ਜਿਹੜੀ ਐਂਥਰੋਪਿਕ ਦੀ, ਜਿਹੜੀ ਕਲਾਉਡ ਦੀ, ਤੁਸੀਂ ਉਹ ਜਿਹੜੇ ਵਾਲ ਸਟਰੀਟ ਜਰਨਲ ਦੀ ਆਪਾਂ ਆਰਟੀਕਲ ਦੀ ਗੱਲ ਕਰ ਰਹੇ ਹਾਂ ਜੀ, ਇਹ ਉਹੀ ਡਿਫਾਈਨ ਕਰ ਰਿਹਾ ਹੈ, ਉਹੀ ਤੁਹਾਨੂੰ ਦੱਸ ਰਿਹਾ ਆ। 21 ਘੰਟੇ ਦਾ ਤੁਸੀਂ ਉਦਾਹਰਨ ਲਿਆ ਵੀ ਉਹਨੇ ਆਟੋਮੈਟਿਕਲੀ ਸਾਰੇ ਪ੍ਰੋਸੈਸ ਕਰਕੇ ਕੰਟੀਨਿਊਸਲੀ ਜਿਹੜਾ ਉਹ ਕੰਮ ਕੀਤਾ। ਜੇ ਆਪਾਂ ਨਹੀਂ ਉਹ ਕਰਾਂਗੇ, ਕਿਸੇ ਨੇ ਜਦੋਂ ਤੁਹਾਡੇ ਲਈ ਕਰਤਾ, ਤੁਹਾਨੂੰ ਉਹਨੇ ਡਿਫਾਈਨ ਕਰਤਾ, ਤੁਹਾਡੀ ਡੈਫੀਨੇਸ਼ਨ ਉਹਨਾਂ ਨੇ ਬਣਾਤੀ। ਜਦੋਂ ਤੁਹਾਡੀ ਇੱਕ ਵਾਰੀ ਡੈਫੀਨੇਸ਼ਨ ਬਣ ਗਈ ਤਾਂ ਉਹ ਹਰ ਵਾਰੀ ਕੋਟ ਹੁੰਦੀ ਰਹਿਣੀ, ਉਹ ਅੱਗੇ ਉਹੀ ਵਰਤੀ ਜਿਹੜੀ ਉਹ ਜਾਂਦੀ ਰਹਿਣੀ ਆ। ਤੇ ਤੁਸੀਂ ਉਹ ਜਿਹੜਾ ਇੱਕ ਸ਼ਬਦ ਵਰਤਿਆ ਜਾਂਦਾ ਸਟੀਰੀਓਟਾਈਪ, ਉਹ ਫਿਰ ਤੁਸੀਂ ਇਹ ਬਨੌਟੀ ਬੁੱਧੀ ਦੇ ਵਿੱਚ ਵੀ ਇੱਕ ਸਟੀਰੀਓਟਾਈਪ ਬਣ ਕੇ ਰਹਿ ਜਾਣਾ, ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਵਿੱਚ ਵੀ। ਤੇ ਉਹ ਹੋ ਰਿਹਾ ਆ। ਤੇ ਅਫਸੋਸ ਦੀ ਗੱਲ ਆ ਵੀ ਆਪਾਂ ਇਹਦੇ ਤੇ ਸੁਹਿਰਦ ਨਹੀਂ ਆ, ਜਾਂ ਜਿਹੜੇ ਹੈਗੇ ਆ ਉਹਨਾਂ ਦੇ ਹੱਥ ਫਸ ਨਹੀਂ ਆ, ਉਹ ਕੁਛ ਕਰ ਨਹੀਂ ਪਾ ਰਹੇ। ਇੱਕ ਸਾਂਝੇ ਤੌਰ ਦੇ ਉੱਤੇ ਕੰਮ ਕਰਨ ਵਾਲਾ ਆ, ਤੇ ਇਹਦੇ ਲਈ ਆਪਸੀ ਰਾਏ ਬਣਾਉਣੀ ਬੜੀ ਔਖੀ ਹੋਈ ਪਈ ਆ। ਇਹ ਮੈਨੂੰ ਸਮਝ ਨਹੀਂ ਆ ਰਿਹਾ ਵੀ ਕਾਰਨ ਕੀ ਹੈ ਇਹਦੇ ਵਿੱਚ। ਜੇ ਹਰਵਿੰਦਰ ਆਪਾਂ ਥੋੜੇ ਜਿਹੇ ਇਸ ਦੇ ਕਾਰਨ ਜਾਣਨ ਦੀ ਕੋਸ਼ਿਸ਼ ਕਰੀਏ ਵੀ ਕਿਉਂ ਆਪਾਂ ਇੰਨੇ ਜ਼ਿਆਦਾ ਵੰਡੇ ਜਾਂ ਖਿੰਡੇ ਹੋਏ। ਵੰਡੇ ਖਿੰਡੇ ਧਾਰਮਿਕ ਤੌਰ ਤੇ ਚਲੋ ਨਹੀਂ, ਆਪਾਂ ਇਹ ਪੋਜ਼ਿਟਿਵ ਚੀਜ਼ ਵੀ ਇਸ ਪੱਖੋਂ ਲੈਣੀ ਚਾਹੀਦੀ ਆ ਕਿ ਧਾਰਮਿਕ ਤੌਰ ਦੇ ਉੱਤੇ ਜਿੱਦਾਂ ਕਮਿਊਨਿਟੀਜ਼ ਵੰਡੀਆਂ ਹੁੰਦੀਆਂ, ਅਸੀਂ ਉਸ ਹਿਸਾਬ ਨਾਲ ਵੰਡੇ ਤਾਂ ਨਹੀਂ ਆ। ਪਰ
ਮੈਨੂੰ ਇਹਦੇ 'ਚ ਅਗੇਨ ਆਪਾਂ ਆਪਣੇ ਓਪੀਨੀਅਨ ਹੀ ਹੁੰਦੇ। ਮੇਰਾ ਓਪੀਨੀਅਨ ਇਹ ਹੈ ਕਿ ਜਿਹੜੇ ਆਪਣੇ ਲੋਕ ਆ, ਆਪਣੀ ਕਮਿਊਨਿਟੀ ਦੇ ਲੋਕ ਆ, ਉਹਨਾਂ ਨੇ ਸਮਟਾਈਮਸ ਇੱਕ ਵਰਡ ਆਪਾਂ ਯੂਜ਼ ਕਰਦੇ ਹਾਂ, ਯੂ ਡੋਨਟ ਨੋ ਵਾਟ ਯੂ ਡੋਨਟ ਨੋ। ਤੁਹਾਨੂੰ ਪਤਾ ਨਹੀਂ ਹੂੰ, ਹੁੰਦਾ ਹੂੰ, ਕਿ ਤੁਹਾਨੂੰ ਨਹੀਂ ਪਤਾ। ਸੋ ਉਹਦੇ ਹੂੰ। ਵਿੱਚ ਇਹ ਹੈ ਕਿ ਲੋਕਾਂ ਨੂੰ ਇੰਪੋਰਟੈਂਸ ਨਹੀਂ ਲੱਗਦੀ, ਇਹ ਅਵੇਅਰਨੈਸ ਨਹੀਂ ਹੈਗੀ ਜੋ ਮੈਨੂੰ ਲੱਗਦਾ। ਜੇ ਅਵੇਅਰਨੈਸ ਹੋਏ, ਜੇ ਇਹ ਫਿਰ ਚੀਜ਼ਾਂ ਆਪਾਂ ਫਿਰ ਜਿਹੜੀਆਂ ਆਪਾਂ ਹੁਣ ਬਾਅਦ 'ਚ ਰੋਂਦੇ ਰਹਿੰਦੇ ਆ ਜਦੋਂ ਸਿਰੋਂ ਪਾਣੀ ਲੰਘ ਜਾਂਦਾ ਹੈ। ਹਾਂਜੀ, ਹਾਂਜੀ, ਹਾਂਜੀ। ਸੋ ਦਾ ਟਾਈਮ ਟੂ ਟੇਕ ਐਕਸ਼ਨ ਇਜ਼ ਰਾਈਟ ਨਾਓ, ਹੈ ਨਾ? ਹੁਣ ਦਾ ਹੂੰ, ਟਾਈਮ ਹੈਗਾ ਜਦੋਂ ਇਹ ਚੀਜ਼ਾਂ ਸਟਿਲ ਅਜੇ ਡਿਵੈਲਪ ਹੋ ਰਹੀਆਂ ਤੇ ਆਪਾਂ ਜੇ ਸਾਡਾ ਸਟੇਕ ਹੋਏ ਇਹਨਾਂ ਚੀਜ਼ਾਂ ਦੇ ਵਿੱਚ ਤੇ ਆਪਾਂ ਕੁਛ ਲਾਹਾ ਲੈ ਲਾਂਗੇ। ਲਾਹਾ ਕੀ, ਆਪਾਂ ਥ੍ਰਾਈਵ ਕਰਾਂਗੇ ਬਹੁਤ। ਇਹਦੀ ਆਪਾਂ ਰਿਪੋਰਟ ਨੂੰ ਆਧਾਰ ਬਣਾ ਕੇ ਗੱਲ ਕਰੀਏ ਕਿ ਜੇ ਪਹਿਲੇ ਦੇ ਟਾਈਮ ਦੇ ਵਿੱਚ ਵੀ ਆਪਾਂ ਹੁਣੇ ਗੱਲ ਕੀਤੀ ਨਾ, ਪਿਛਲੇ 200-300 ਸਾਲਾਂ ਦੇ ਉੱਤੋਂ ਵੈਸਟ ਨੇ ਪੂਰੀ ਦੁਨੀਆ ਉੱਤੇ ਰਾਜ ਕੀਤਾ ਕਿਉਂਕਿ ਉਹਨਾਂ ਕੋਲ ਹੂੰ, ਹੂੰ, ਟੈਕਨੋਲੋਜੀ ਹੂੰ, ਸੀ। ਇਹ ਮੂਵਮੈਂਟ ਵੀ ਜਿਹੜੀ ਏਆਈ ਮੂਵਮੈਂਟ ਆ, ਇਹਨੂੰ ਆਪਾਂ ਪਿਛਲੀਆਂ ਮੂਵਮੈਂਟਸ ਹੋ ਗਈਆਂ ਜਿੱਦਾਂ ਪ੍ਰਿੰਟਿੰਗ ਪ੍ਰੈਸ ਦਾ ਆਉਣਾ, ਰੇਨੇਸੈਂਸ ਵਿੱਚ ਰੇਨੇਸੈਂਸ ਆਰਟ ਵਾਲੀ ਤੇ ਇੰਡਸਟਰੀਅਲ ਰੈਵੋਲੂਸ਼ਨ ਆਉਣਾ ਜਾਂ ਇੰਟਰਨੈਟ ਦਾ ਆਉਣਾ, ਉਸ ਤਰੀਕੇ ਨਾਲ ਵੀ ਇਹਨੂੰ ਦੇਖਿਆ ਜਾ ਸਕਦਾ। ਪਰ ਉਹਨਾਂ ਦੋਹਾਂ ਦਾ ਤੇ ਇਹਦਾ ਫ਼ਰਕ ਕੀ ਆ ਕਿ ਉਹਨਾਂ ਉਦਾਂ ਦੇ ਰੈਵੋਲੂਸ਼ਨ ਆਉਂਦਿਆਂ ਨੂੰ ਦਹਾਕਿਆਂ ਲੱਗ ਗਏ, ਹਨਾ? ਸਦੀ ਵੀ ਇੱਕ ਲੱਗ ਗਈ ਜਦੋਂ ਹੂੰ, ਹੂੰ, ਇੰਡਸਟਰੀਅਲਾਈਜੇਸ਼ਨ ਗੱਲ ਹੂੰ, ਕਰਦੇ ਹਾਂ। ਪਰ ਹੂੰ, ਇਹ ਜਿਹੜੀ ਏਆਈ ਦੀ ਜਿਹੜੀ ਰੈਵੋਲੂਸ਼ਨ ਆ ਰਹੀ ਆ, ਇਹ ਉਹਨਾਂ ਦੋਹਾਂ ਨਾਲੋਂ ਬਹੁਤ ਤੇਜ਼ੀ ਦੇ ਨਾਲ ਆ ਤੇ ਬਹੁਤ ਜ਼ਿਆਦਾ ਕਨਸੈਂਟਰੇਟਡ ਆ, ਹੈ ਨਾ? ਉਹ ਤੇ ਹੂੰ, ਕਾਫੀ ਹੂੰ। ਜ਼ਿਆਦਾ ਡੈਮੋਕ੍ਰੇਟਾਈਜ਼ ਸੀ ਵੀ ਆਪਣੇ ਜਿਹੜੇ ਪੁਰਾਣੇ ਅਮਰੀਕਾ ਦੀ ਆਪਾਂ ਗੱਲ ਕਰਦੇ ਵੀ ਪ੍ਰਿੰਟਿੰਗ ਪ੍ਰੈਸ ਤਾਂ ਗਦਰੀ ਬਾਬੇ ਨੇ ਵੀ ਲਾ ਲਈ ਸੀ। ਤੇ ਮੈਨੂੰ ਤੇ ਇਹ ਲੱਗਦਾ ਕਿ ਵੀ ਉਹ ਕਿੰਨੇ ਟਾਈਮ ਤੋਂ ਅੱਗੇ ਸੀ। ਪਰ ਸਾਡਾ ਅੱਜ ਦੇ ਟਾਈਮ ਦੇ ਵਿੱਚ ਸਭ ਤੋਂ ਵੱਧ ਸਾਧਨ ਹੋਣੇ ਸਿੱਖਾਂ ਕੋਲ ਜਿੰਨੇ ਇਸ ਟਾਈਮ ਦੇ ਉੱਤੇ ਸਾਧਨ ਹੈਗੇ ਆ, ਇਤਿਹਾਸ ਦਾ ਮੈਂ ਇਤਿਹਾਸ ਜਿੰਨਾ ਕੁ ਪੜ੍ਹਿਆ, ਇਤਿਹਾਸ ਵਿੱਚ ਕਦੇ ਵੀ ਇੰਨੇ ਸਾਧਨ ਨਹੀਂ ਸੀ ਹੈਗੇ। ਪਰ ਫੋਕਸ ਇਸ ਪੱਖ ਨੂੰ ਨਾ ਹੋਣਾ, ਇਹੀ ਚੀਜ਼ ਆ ਰਾਜਗੜ੍ਹ ਜਿਹੜਾ ਤੁਸੀਂ ਗੱਲ ਕਰਦੇ ਵੀ ਕਿਹੜੀ ਚੀਜ਼ ਆਪਾਂ ਨੂੰ ਰੋਕਦੀ ਆ, ਉਹ ਰੋਕਦੀ ਆ ਫੋਕਸ। ਆਪਣੇ ਬੰਦੇ ਜਿਹੜੇ ਆ ਉਹ ਇਸ ਚੀਜ਼ ਦੇ ਵੱਲ ਧਿਆਨ ਨਹੀਂ ਕਰ ਰਹੇ ਜਾਂ ਉਹਨਾਂ ਨੂੰ ਸ਼ਾਇਦ ਇਸ ਚੀਜ਼ ਦਾ ਓਨਾ ਗਿਆਨ ਨਹੀਂ ਆ ਵੀ ਇਹ ਆਉਣ ਵਾਲੇ ਸਾਡੇ ਫਿਊਚਰ ਨੂੰ ਜਾਂ ਬਹੁਤ ਜ਼ਿਆਦਾ ਸਵਾਰ ਸਕਦੀ ਆ ਤੇ ਜਾਂ ਬਿਲਕੁਲ ਹੀ ਤਬਾਹ ਕਰ ਸਕਦੀ ਆ ਜੇ ਆਪਾਂ ਇਹਦਾ ਹਿੱਸਾ ਜੀ, ਨਾ ਬਣੀਏ। ਤੇ ਨਾ ਮੈਂ ਬਣੇ। ਅੱਗੇ ਜਿਹੜੀ ਗੱਲ ਆਪਣਾ ਅਖੀਰ ਰਿਪੋਰਟ ਦੀ ਕਰਾਂ ਕਿ ਇਹ ਜਿਹੜਾ ਰੈਵੋਲੂਸ਼ਨ ਹੈ ਪ੍ਰਿੰਟਿੰਗ ਪ੍ਰੈਸ, ਇੰਡਸਟਰੀਅਲਾਈਜੇਸ਼ਨ ਤੇ ਇੰਟਰਨੈਟ ਰੈਵੋਲੂਸ਼ਨ ਵਰਗਾ ਹੀ ਆ, ਪਰ ਇਹ ਬਹੁਤ ਜ਼ਿਆਦਾ ਤੇਜ਼ੀ ਨਾਲ ਹੋ ਰਿਹਾ ਤੇ ਬਹੁਤ ਜ਼ਿਆਦਾ ਕਨਸੈਂਟਰੇਟਡ, ਬਹੁਤ ਥੋੜੇ ਲੋਕਾਂ ਦੇ ਹੱਥ ਵਿੱਚ ਆ, ਹੈ ਨਾ? ਏਆਈ ਜਿਹੜਾ ਕੰਟਰੀ ਇਹ ਆਪਾਂ ਨਾ ਵੈਲਥ ਇਨਇਕੁਐਲਿਟੀ ਦੀ ਗੱਲ ਕਰਦੇ ਆ। ਹਾਂਜੀ, ਏਆਈ ਦੀ ਰੇਸ ਨੇ ਇਹ ਜਿਹੜਾ ਫਰਕ ਆ ਨਾ ਡਿਵੈਲਪਿੰਗ ਡਿਵੈਲਪਡ ਨੇਸ਼ਨਸ ਤੇ ਉਹ ਸਾਰੀਆਂ ਚੀਜ਼ਾਂ 'ਚ ਉਹ ਪਾੜਾ ਬਹੁਤ ਜ਼ਿਆਦਾ ਵਧਾ ਦੇਣਾ ਆ। ਜਿਹਦੇ ਹਾਂਜੀ, ਕੋਲ ਰਿਸੋਰਸਿਸ ਆ, ਜਿਹਦੇ ਕੋਲ ਚਿਪਸ ਆ, ਜਿਹਦੇ ਕੋਲ ਐਨਰਜੀ ਆ ਡਿਮਾਂਡ ਪੂਰੀ ਕਰਨ ਦੇ ਲਈ, ਉਹਨਾਂ ਸਾਰੀਆਂ ਦੇ ਲਈ ਉਹਨਾਂ ਮੁਲਕਾਂ ਨੇ ਬਹੁਤ ਜ਼ਿਆਦਾ ਤਰੱਕੀ ਕਰਨੀ ਆ, ਬਾਕੀ ਪਿਛੜੇ ਰਹਿ ਜਾਣੇ। ਸੇਮ ਥਿੰਗ ਬਿਲਕੁਲ। ਵਿਦ ਕਮਿਊਨਿਟੀਜ਼, ਸੇਮ ਥਿੰਗ ਵਿਦ ਕਮਿਊਨਿਟੀਜ਼। ਜਿਹੜੀ ਏਆਈ ਦੀ ਵਰਤੋਂ ਕਰੂਗਾ ਉੱਤੇ ਆਪਣੇ ਡਿਫਾਈਨ ਕਰੂਗਾ, ਪ੍ਰੋਸੈਸਿਸ ਬਣਾਊਗਾ, ਪ੍ਰੋਸੀਜਰਸ ਨੂੰ ਲਿਆਊਗਾ, ਤਾਂ ਭਾਈ ਉਹ ਅੱਗੇ ਲੰਘ ਜਾਣਗੇ। ਨਹੀਂ ਤਾਂ ਫਿਰ ਉਹ ਆਪਣੀ ਵਿਵੇਕ ਬੁੱਧੀ ਬਣਾ ਲੈਣਗੇ, ਨਹੀਂ ਤਾਂ ਫਿਰ ਬਨੌਟੀ ਬੁੱਧੀ ਜਿੱਦਾਂ ਤੁਹਾਨੂੰ ਕਰੀ ਜਾਊਗੀ ਉਸ ਹਿਸਾਬ ਨਾਲ ਤੁਰੇ ਰਹੋ। ਫਿਰ ਇਹ ਚੀਜ਼ ਹੋਣੀ ਆ। ਸੋ ਸਮੇਂ ਨਾਲ ਪੀੜੀ ਥੱਲੇ ਸੋਟਾ ਮਾਰ ਲਈਏ, ਸੋਟੇ ਥੱਲੇ ਸੋਟਾ ਮਾਰ ਲਈਏ ਪੀੜੀ ਥੱਲੇ ਨਾ, ਚੰਗੇ ਰਵਾਂਗੇ। ਵੀ ਅਦਰਵਾਈਜ਼ ਹਾਂਜੀ, ਫਿਰ ਸੋ ਔਖਾ ਹੋ ਜਾਂਦਾ। ਆਪਾਂ ਹਾਂ, ਸਕਸੈਸ ਦੀ ਡੈਫੀਨੇਸ਼ਨ ਵੀ ਹੈ ਨਾ, ਆਪਾਂ ਮੈਨੂੰ ਇਹ ਆ ਵੀ ਆਪਾਂ ਕਦੇ ਇਕੱਠੇ ਹੋ ਕੇ ਕੋਈ ਨਾ ਇਦਾਂ ਦਾ ਫੋਰਮ ਰੱਖਾਂਗੇ ਜਿਹਦੇ ਤੇ ਆਪਾਂ ਯਾ ਗੱਲ ਕਰਾਂਗੇ ਜੀ। ਕਿ ਸਕਸੈਸ ਦੀ ਡੈਫੀਨੇਸ਼ਨ ਕੀ ਆ ਤੇ ਆਪਾਂ ਐਜ਼ ਅ ਕਮਿਊਨਿਟੀ ਡਿਫਾਈਨ ਕੀ ਕਰਦੇ ਹਾਂ। ਸੋ ਉਹਦੇ ਵਿੱਚ ਵੀ ਮੈਨੂੰ ਇਹਦੇ ਲੱਗਦਾ ਵਿੱਚ ਇੱਕ ਚੀਜ਼ ਮੈਂ ਹੋਰ ਐਡ ਕਰਨਾ ਚਾਹੁੰਦਾ ਜੀ, ਆ ਜੀ, ਹਰਵਿੰਦਰ, ਜੀ, ਵੀ ਆਪਾਂ ਨਾ ਇੱਕ ਚੀਜ਼ ਹੁੰਦੀ ਹੈ ਮੋਟੀਵੇਟ ਹੋ ਜਾਂਦੇ ਆ ਸਾਰੇ ਜਾਣੇ। ਆਪਣੇ ਸਿੱਖਾਂ ਦੀ ਇਹ ਬੜੀ ਬੜੀ ਚੜ੍ਹਦੀ ਕਲਾ ਦਾ ਜਿਹੜਾ ਪ੍ਰਤੀਕ ਆ, ਇਹ ਕੋਈ ਇਹ 'ਚ ਮਾੜੀ ਬਹੁਤ ਵਧੀਆ ਚੀਜ਼ ਆ ਵੀ ਆਪਾਂ ਮੋਟੀਵੇਟ ਹੋ ਜਾਂਦੇ ਆ। ਇੱਕ ਚੀਜ਼ ਤੇ ਜਿੱਥੇ ਘਾਟ ਖਾ ਜਾਂਦੇ ਰੂਟੀਨ ਤੇ ਡਿਸਪਲਿਨ 'ਚ, ਉੱਥੇ ਆਪਾਂ ਪਿੱਛੇ ਹਾਂਜੀ, ਰਹਿ ਜਾਂਦੇ ਆ। ਉਹ ਕੰਟੀਨਿਊਸਲੀ ਆਪਾਂ ਉਹਨੂੰ ਪਰਸਿਊ ਨਹੀਂ ਕਰਦੇ, ਉੱਤੇ ਬਾਰ-ਬਾਰ ਉੱਤੇ ਕੰਮ ਨਹੀਂ ਕਰਦੇ, ਚਿਪ ਅਵੇ ਨਹੀਂ ਕਰਦੇ, ਤੇ ਉਹ ਫਿਰ ਉਹ ਕੰਮ ਉੱਥੇ ਹੀ ਰਹਿ ਜਾਂਦਾ। ਇਹ ਮੋਟੀਵੇਸ਼ਨ ਹੋਣਾ ਵਧੀਆ ਆ, ਪਰ ਡਿਸਿਪਲਿਨ ਤੇ ਰੂਟੀਨ ਨੂੰ ਜਿਹੜਾ ਉਹ ਲੈ ਕੇ ਆਉਣਾ, ਉਹ ਉਸ ਤੋਂ ਵੀ ਨਾਲ ਜਿਹੜਾ ਉਹ ਜ਼ਿਆਦਾ ਜ਼ਰੂਰੀ ਆ। ਸੋ ਡਿਸਿਪਲਿਨ, ਹਾਰਡ ਵਰਕ ਆਲਵੇਜ਼ ਬੀਟ ਟੈਲੈਂਟ। ਇਹ ਨੋਟ ਕਰਨ ਵਾਲੀ ਜਿਹੜੀ ਗੱਲ ਆ, ਇਹ ਹਮੇਸ਼ਾ ਹੀ ਇਦਾਂ ਹੋਇਆ ਆ ਜੀ। ਜਦੋਂ ਆਪਾਂ ਕਮਿਊਨਿਟੀ ਦੀ ਰਾਜਕਾਰਨ ਗੱਲ ਕਰਦੇ ਹਾਂ ਤੇ ਈਵਨ ਆਪਾਂ ਆਪਣੀ ਲਾਈਫ ਦੇ ਵਿੱਚ ਵੀ ਕਰਦੇ, ਸਾਰੇ ਲੋਕੀ ਨਾ ਆਪਣੇ ਚੰਗੀ ਰੋਟੀ ਖਾਂਦੇ ਆ, ਬਿਜ਼ਨਸ ਕਰਦੇ ਆ ਜਾਂ ਸਹੀ। ਆਪਾਂ ਜੌਬਾਂ ਕਰਦੇ ਆ, ਉਹਦੇ ਵਿੱਚ ਇਹ ਚੀਜ਼ ਤੇ ਆਪਾਂ ਦੇਖੀ ਹੈ ਨਾ ਕਿ ਭਾਵੇਂ ਬਿਜ਼ਨਸ ਵਿੱਚ ਵੀ ਤੁਸੀਂ ਤਾਂ ਸਕਸੈਸਫੁਲ ਹੋਵੋਗੇ ਜੇ ਕੰਸਿਸਟੈਂਟ ਐਫਰਟ ਹਰ ਰੋਜ਼ ਤੁਸੀਂ ਲਾਓਗੇ ਤੇ ਉਹਨੂੰ ਇੰਪਰੂਵਮੈਂਟ ਦੇ ਵੱਲ ਨੂੰ ਤੁਰੋਗੇ। ਜਦੋਂ ਆਪਾਂ ਕਮਿਊਨਿਟੀਜ਼ ਦੀ ਵੀ ਰਾਜਕਾਰਨ ਗੱਲ ਕਰਦੇ ਹਾਂ, ਇਹ ਮਸਲਾ ਸਪ੍ਰਿੰਟ ਵਾਲਾ ਨਹੀਂ ਆ, ਇਹ ਮਸਲਾ ਮੈਰਾਥਨ ਵਾਲਾ, ਮੈਰਾਥਨ ਹੈ ਦਾ। ਨਾ? ਸੋ ਇਹ ਆ ਵੀ ਲਗਾਤਾਰ ਡੈਡੀਕੇਸ਼ਨ ਦੇ ਨਾਲ
ਏਆਈ ਦੇ ਉੱਤੇ ਤੇ ਆਪਾਂ ਨੂੰ ਦੋਨੋਂ ਪਾਸੇ ਲੱਡੂ ਆ ਇੱਕ ਹਿਸਾਬ ਨਾਲ ਦੇਖਿਆ ਜਾਏ। ਮੈਨੂੰ ਹੂੰ, ਜਿਹੜੀ ਹੂੰ, ਇਹਦੇ ਹੂੰ, ਵਿੱਚ ਹੂੰ। ਵਧੀਆ ਗੱਲ ਇਹ ਆ ਕਿ ਆਮ ਤੌਰ ਦੇ ਉੱਤੇ ਜਦੋਂ ਆਪਾਂ ਕਮਿਊਨਿਟੀ ਦਾ ਕੋਈ ਟਾਸਕ ਕਰਦੇ ਆ, ਜਦੋਂ ਆਪਾਂ ਇਹ ਦੇਖਿਆ ਨਿਸਵਾਰਥ ਹੋ ਕੇ ਇਤਿਹਾਸਕ ਤੌਰ ਦੇ ਉੱਤੇ ਵੀ ਇਹ ਦੇਖਿਆ ਜਿਹੜੇ ਸਾਡੇ ਵੱਡੇ ਵਡੇਰਿਆਂ ਨੇ ਸ਼ਹੀਦੀਆਂ ਕੀਤੀਆਂ, ਉਹਨਾਂ ਆਪਣਾ ਆਪ ਕੁਰਬਾਨ ਕਰਦੇ ਸੀ। ਉਹ ਇੱਕ ਬੜੀ ਵੱਡੀ ਗੱਲ ਸੀ। ਇਹਦੇ ਵਿੱਚ ਤੇ ਇਹ ਆ ਵੀ ਜੇ ਤੁਸੀਂ ਏਆਈ ਦੇ ਫੀਲਡ ਵਿੱਚ ਆਉਂਦੇ ਹੋ, ਤੁਹਾਡੇ ਕੋਲ ਇਕਨੋਮਿਕ ਪਾਵਰ ਵੀ ਆਉਂਦੀ ਹੈ ਤੇ ਤੁਸੀਂ ਕਮਿਊਨਿਟੀ ਦਾ ਵੀ ਕੋਈ ਫਾਇਦਾ ਕਰੋਗੇ ਤੇ ਉਦਾਂ ਦਾ ਕੋਈ ਜੀਣ ਮਰਨ ਵਾਲੀ ਗੱਲ ਤਾਂ ਹੈ ਵੀ ਨਹੀਂ ਇਹਦੇ 'ਚ, ਹੈਨਾ? ਸੋ ਫਿਰ ਵੀ ਗੱਲ ਮੈਨੂੰ ਇਹ ਲੱਗਦਾ ਰਾਜਕਰ ਅਟੈਂਸ਼ਨ ਦੀ ਗੱਲ ਆ। ਸੋ ਜਿੰਨਾ ਕੁ ਸਾਡੇ ਕੋਲ ਵੀ ਸਮਰੱਥਾ ਇੱਥੇ ਹੈਗੀ ਆ, ਆਪਾਂ ਰੇਡੀਓ ਦੇ ਉੱਤੇ ਟਾਕ ਸ਼ੋਅ ਕਰਕੇ ਅਵੇਅਰਨੈਸ ਫੈਲਾਉਣ ਦੀ ਗੱਲ ਕਰਦੇ ਆ, ਜਾਂ ਜਿਹੜੇ ਇਨੀਸ਼ੀਏਟਿਵ ਅਸੀਂ ਸ਼ੁਰੂ ਕੀਤੇ ਆ ਸਾਰਿਆਂ ਦੇ ਸਹਿਯੋਗ ਦੇ ਨਾਲ ਰਲ ਮਿਲ ਕੇ, ਹਨਾ, ਏਆਈ ਦੀ ਕਲਾਸਿਸ ਬੱਚਿਆਂ ਦੇ ਵਾਸਤੇ ਜਿੰਨੀ ਹੂੰ, ਕੁ ਹੂੰ। ਸਾਡੇ ਕੋਲ ਸਮਰੱਥਾ ਹੈਗੀ ਆ, ਆਪਾਂ ਉਹਦੇ ਅਕੋਰਡਿੰਗਲੀ ਚੱਲੀ ਜਾਂਦੇ ਆ। ਪਰ ਇੱਕ ਇਹ ਜਿਹੜੇ ਕੰਮ ਹੈ ਜਗ੍ਹਾ ਤੇ ਹੋਣ ਦੀ ਲੋੜ ਆ। ਤਾਂ ਹੀ ਆਪਾਂ ਆਪਣੇ ਆਪ ਨੂੰ ਸਵਰੈਨਿਟੀ ਦੀ ਜਦੋਂ ਆਪਾਂ ਗੱਲ ਕਰਦੇ ਆਪਾਂ ਆਪਣੇ ਆਪ ਨੂੰ ਡਿਫਾਈਨ ਕਰਾਂਗੇ। ਵੀ ਵਾਂਟ ਲੈਟ ਅਦਰਸ ਡਿਫਾਈਨ ਅਸ, ਜਿਹੜਾ ਕਿ ਸਾਡੀ ਸਰਵਾਈਵਲ ਦੇ ਲਈ ਬਹੁਤ ਜ਼ਰੂਰੀ ਆ। ਜੀ, ਇੱਕ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਮੁੜਦੇ ਹਾਂ ਵਾਪਸ। ਹੋਰ ਵੀ ਖਬਰਾਂ ਦੇ ਉੱਤੇ ਜਿਹੜੀ ਉਹ ਝਾਤ ਮਾਰਨੀ ਹੈ। ਡੇਵਸ ਦੇ ਵਿੱਚ ਕੀ ਏਆਈ ਨੂੰ ਲੈ ਕੇ ਗੱਲਾਂ ਚੱਲੀਆਂ ਤੇ ਹੋਰ ਏਆਈ ਨੂੰ ਲੈ ਕੇ ਕੀ ਸਾਰਾ ਕੁਝ ਹੋ ਰਿਹਾ ਆ, ਉਹਦੇ ਬਾਰੇ ਵੀ। ਤੇ ਜਿਹੜੀ ਆਪਾਂ ਪਹਿਲੋਂ ਗੱਲ ਕੀਤੀ ਸੀ ਪਲੈਨੇਟਰ ਦੇ ਸੀਈਓ ਦੀ, ਉਹਦੀ ਵੀ ਆਪਾਂ ਥੋੜੀ ਚਰਚਾ ਕਰਾਂਗੇ। ਹੋਰ ਮਿਲਦੇ ਹਾਂ ਕਮਰਸ਼ੀਅਲ ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਕਰਦੇ ਹਾਂ ਸਰੋਤੇ ਪ੍ਰੋਗਰਾਮ ਪੰਜਾਬੀ ਟੈਕ ਟਾਕ ਦੇ ਵਿੱਚ। ਮੈਂ ਰਾਜਕਨਵੀਰ ਸਿੰਘ, ਜਿਹੜੇ ਹੋਏ ਨੇ ਹਰਵਿੰਦਰ ਸਿੰਘ ਕੰਗ। ਹਰਵਿੰਦਰ ਜੀ, ਆਇਆਂ ਨੂੰ ਸਵਾਗਤ ਹੈ ਇੱਕ ਵਾਰੀ ਫਿਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰਾਜਕਨਵੀਰ ਸਿੰਘ, ਬਹੁਤ ਬਹੁਤ ਧੰਨਵਾਦ ਜੀ। ਜੀ, ਹਰਵਿੰਦਰ, ਅਗਲੀ ਜਿਹੜੀ ਗੱਲ ਕਰਦੇ ਆ, ਜਿੱਦਾਂ ਆਪਾਂ ਇਸ ਮਾਧਿਅਮ ਦੇ ਜ਼ਰੀਏ, ਚੈਨਲ ਦੇ ਜ਼ਰੀਏ ਆਪਣੀ ਗੱਲਬਾਤ ਦੇ ਵਿੱਚ ਹੁੰਦੀ ਹੈ ਵੀ ਮਨੀ ਨੂੰ ਫੋਲੋ ਕਰਿਆ ਕਰੀਏ ਵੀ ਕਿੱਧਰ ਨੂੰ ਜਾ ਰਹੀ ਹੈ, ਤੇ ਉਹਦਾ ਵਿੱਚ ਪਤਾ ਲੱਗਦਾ ਆ। ਤੇ ਆਪਾਂ ਇਹ ਅਕਸਰ ਗੱਲ ਕਰਦੇ ਹਾਂ ਵੀ ਜਿੰਨੀਆਂ ਵੀ ਕਾਰਪੋਰੇਸ਼ਨ ਆ ਇਸ ਕੈਪੀਟਲਿਸਟ ਫਰੇਮਵਰਕ ਦੇ ਵਿੱਚ, ਉਹਨਾਂ ਦਾ ਇਵੈਂਚੁਅਲੀ ਇਹ ਇੱਕ ਬਾਟਮ ਲਾਈਨ ਹੁੰਦੀ ਆ ਵੀ ਸਾਨੂੰ ਮੁਨਾਫਾ ਕਿੰਨਾ, ਸਾਨੂੰ ਪ੍ਰੋਫਿਟ ਕਿੰਨਾ, ਹਰੇ ਹਰੇ ਨੋਟ ਕਿੱਦਾਂ ਜਿਹੜੇ ਉਹ ਸਾਡੇ ਬੈਂਕ ਖਾਤਿਆਂ ਦੇ ਵਿੱਚ ਆਉਣ, ਕਿੱਦਾਂ ਸਾਡੀ ਜਿਹੜੀ ਵੈਲਿਊ ਆ ਹੁਣ $1 ਟ੍ਰਿਲੀਅਨ ਵਾਲੀ ਜਿਹੜੀ ਆ ਉਹ ਬਣੀ ਰਵੇ। ਓਪਨ ਏਆਈ ਜਦੋਂ ਆਈ, ਉਹਨੇ ਡਿਸਰਪਟ ਕੀਤਾ ਏਆਈ ਦੇ ਪੂਰੇ ਜਿਹੜੇ ਉਹ ਸਿਸਟਮ ਨੂੰ। ਸਾਰਾ ਕੁਝ ਆਪਾਂ ਜਿਹੜਾ ਉਹ ਦੇਖਿਆ ਵੀ ਕੀ ਕੁਛ ਜਿਹੜਾ ਉਹ ਚੱਲ ਰਿਹਾ ਆ। ਹੁਣ ਚੈਟ ਜੀਪੀਟੀ ਮਨੀ ਇੰਨੀ ਰੇਜ਼ ਨਹੀਂ ਹੋ ਰਹੀ ਜਾਂ ਇੰਨੀ ਬਣ ਨਹੀਂ ਰਹੀ। ਹੁਣ ਕਿਤੇ ਵੀ ਅਸੀਂ ਇਹਦੇ ਵਿੱਚ ਤੁਹਾਡੀਆਂ ਐਡਸ ਜਿਹੜੀਆਂ ਲੈ ਕੇ ਆਵਾਂਗੇ। ਇਵੈਂਚੁਅਲੀ ਉਹਨਾਂ ਨੇ ਆਪਣੇ ਪੱਤੇ ਜਿਹੜੇ ਸ਼ੋਅ ਕਰਤੇ ਵੀ ਭਾਈ ਹੁਣ ਡਾਲਰ ਤਾਂ ਅਸੀਂ ਬਣਾਉਣੇ ਹੀ ਬਣਾਉਣੇ ਆ, ਤੁਹਾਨੂੰ ਪਹਿਲੋਂ ਚਿੱਟਕ ਲਾਤੀ ਆ, ਹੁਣ ਲੈਟਸ ਮੇਕ ਸਮ ਮਨੀ। ਸਬਸਕ੍ਰਿਪਸ਼ਨ ਦੇ ਨਾਲ ਦੀ ਗੱਲ ਬਣੀ। ਗੂਗਲ ਵਾਲੇ ਕਹਿੰਦੇ ਵੀ ਕੋਈ ਨਹੀਂ, ਆਪਣੇ ਕੋਲ ਬਥੇਰੇ ਆ, ਹਾਲ ਦੀ ਘੜੀ ਅਸੀਂ ਕੋਈ ਐਡਸ ਜਿਹੜੀਆਂ ਉਹ ਨਹੀਂ ਰਨ ਕਰਾਂਗੇ। ਸੋ ਹੁਣ ਇੱਕ ਰੈੱਡ ਅਲਰਟ ਦੀ ਆਪਾਂ ਗੱਲ ਕੀਤੀ ਸੀ। ਹੁਣ ਸੈਮ ਐਲਟਮੈਨ ਹੁਣੀ ਐਡਸ ਵੀ ਰਨ ਕਰਨ ਲੱਗੇ ਆ, ਗੂਗਲ ਵਾਲੇ ਨਹੀਂ ਕਰਨ ਲੱਗੇ। ਜੈਮਨੀ ਕਿਤੇ ਨਾ ਕਿਤੇ ਓਵਰਟੇਕ ਕਰ ਰਹੀ ਆ। ਸੋ ਇਹ ਹੁਣ ਐਡ ਵਾਰ ਵੀ ਨਾਲ ਦੇ ਨਾਲ ਇਸ ਏਆਈ ਦੇ ਵਿੱਚ ਐਡ ਕਰ ਗਈ ਆ, ਉਹ ਜਮਾ ਹੋ ਗਈ, ਉਹਦੇ ਵਿੱਚ ਆ ਚੁੱਕੀ। ਹਾਂਜੀ ਰਾਜਕਰਨ, ਬਿਲਕੁਲ। ਦੇਖੋ ਉਹਨਾਂ ਦਾ ਨਾ ਬਿਜ਼ਨਸ ਮਾਡਲ ਵਰਕ, ਜਦੋਂ ਤੁਸੀਂ ਕਿਹਾ ਡਿਸਰਪਸ਼ਨ ਤੇ ਚੈਟ ਜੀਪੀਟੀ ਨੇ ਲੈ ਆਂਦੀ, ਉਹ 'ਚ ਕੋਈ ਦੋ ਰਾਹ ਨਹੀਂ। ਉਹ ਤੋਂ ਬਾਅਦ ਇਹਨਾਂ ਦੀ ਆਪਸੀ ਟਸਲ ਚੱਲੀ ਗੂਗਲ ਦੀ ਤੇ ਚੈਟ ਜੀਪੀਟੀ ਦੀ। ਤੇ ਆਪਾਂ ਪਿਛਲੇ ਟਾਕ ਸ਼ੋਅ ਵਿੱਚ ਗੱਲ ਕਰਕੇ ਹਟੇ ਕਿ ਜੈਮਨਾਈ ਜਿਹੜਾ ਉਹਦਾ ਮਾਡਲ ਆ, ਉਹ ਕਾਫੀ ਹੱਦ ਤੱਕ ਜਿਹੜਾ ਚੈਟ ਜੀਪੀਟੀ ਨੂੰ ਸਖਤ ਟੱਕਰ ਦੇ ਰਿਹਾ। ਕਈ ਹਿੱਸਿਆਂ ਵਿੱਚ ਮੈਨੂੰ ਲੱਗਦਾ, ਮੇਰੇ ਓਪੀਨੀਅਨ ਦੇ ਅਕੋਰਡਿੰਗ, ਉਹ ਚੈਟ ਜੀਪੀਟੀ ਤੋਂ ਅੱਗੇ ਵੀ ਨਿਕਲ ਗਿਆ। ਪਰ ਹੁਣ ਜਿਹੜੀ ਤੁਸੀਂ ਗੱਲ ਕੀਤੀ ਕਿ ਸਬਸਕ੍ਰਿਪਸ਼ਨਾਂ ਦੇ ਨਾਲ ਇਕੱਲਾ ਚੈਟ ਜੀਪੀਟੀ ਦਾ ਪੈਸਾ ਨਹੀਂ ਬਣ ਰਿਹਾ, ਮੈਂ ਸੋਚ ਰਿਹਾ ਸੀ ਕਿ ਮੈਂ ਥੋੜੇ ਦਿਨ ਪਹਿਲਾਂ ਹੀ ਪੜ੍ਹ ਰਿਹਾ ਸੀ ਕਿ $12 ਬਿਲੀਅਨ ਤੱਕ ਦਾ ਉਹਦਾ ਜਿਹੜਾ ਡੈਫਿਸਿਟ ਆ ਉਹ ਚੱਲਦਾ ਪਿਆ। ਜੇ ਮੈਂ ਗਲਤ ਨਾ ਹੋਵਾਂ, ਚਲੋ ਬਿਲੀਅਨਸ ਆਫ ਡਾਲਰ ਵਿੱਚ ਉਹਦਾ ਡੈਫਿਸਿਟ ਜਿਹੜਾ ਉਹ ਚੱਲ ਰਿਹਾ, ਯਾਨੀ ਕਿ ਜਿੰਨੀ ਉਹਦੀ ਇਨਕਮ ਹੈਗੀ ਆ, ਉਹ ਤੋਂ ਖਰਚਾ ਬਹੁਤ ਜ਼ਿਆਦਾ। ਸੋ ਵਿਚ ਇਜ਼ ਨਾਰਮਲ ਹੁੰਦਾ ਇੰਡਸਟਰੀ ਦੇ ਵਿੱਚ, ਜਦੋਂ ਡਿਵੈਲਪਮੈਂਟ ਦਾ ਟਾਈਮ ਹੁੰਦਾ, ਉਹਦੇ ਵਿੱਚ ਇਹ ਨਹੀਂ ਹੁੰਦਾ। ਇਟ ਟੇਕਸ ਈਅਰਸ, ਸਮਟਾਈਮ ਡੈਕੇਡ ਬਿਫੋਰ ਕੰਪਨੀ ਮੇਕ ਐਨੀ ਮਨੀ। ਇਹ ਇਹਨਾਂ ਦੀ ਨੈਚੁਰਲ ਪ੍ਰੋਗਰੈਸ਼ਨ ਹੀ ਇਦਾਂ ਹੁੰਦੀ ਹੈ। ਪਰ ਉਹ ਗੱਲ ਉਹਦੇ 'ਚ ਇਹ ਹੁੰਦੀ ਆ ਕਿ ਜੇ ਤੁਹਾਡੇ ਐਗਜ਼ੈਕਟਲੀ ਕੰਪੀਟੀਟਰ ਨਾ ਹੋਣ, ਜਿਹੜੇ ਹੁਣ ਚੈਟ ਜੀਪੀਟੀ, ਜੈਮਨਾਈ ਆ ਜਾਂ ਮਾਈਕਰੋਸਾਫਟ ਆ, ਮਾਈਕਰੋਸਾਫਟ ਉਹਨਾਂ ਨਹੀਂ, ਪਰ ਜੈਮਨਾਈ ਵਾਲੇ, ਗੂਗਲ ਵਾਲੇ ਉਹਨੂੰ ਸਖਤ ਟੱਕਰ ਦੇ ਰਹੇ ਆ। ਸੋ ਬਿਜ਼ਨਸ ਵੀ ਰਾਜਕਰਨ ਬੜਾ ਇੰਟਰਸਟਿੰਗ ਹੁੰਦਾ ਵਾ। ਉਹਦੇ ਵਿੱਚ ਇਹ ਹੁੰਦਾ ਵੀ ਪੂਰਾ ਜਿਹੜਾ ਜ਼ੋਰ ਲੱਗਾ ਹੁੰਦਾ ਨਾ, ਡਿਪੈਂਡਿੰਗ ਅਪੋਨ ਤੁਸੀਂ ਕਿਹੜੇ ਬਿਜ਼ਨਸ ਵਿੱਚ ਹੋ। ਕਈ ਤਾਂ ਬਿਜ਼ਨਸ ਮਿਊਚੁਅਲੀ ਇੱਕ ਦੂਜੇ ਦਾ ਬੈਨੀਫਿਟ ਲੈ ਕੇ ਚੱਲਦੇ ਆ, ਚੱਲ ਭਾਈ ਮਾਰਕੀਟ ਆਪਾਂ ਕ੍ਰੀਏਟ ਕਰਦੇ, ਕੁਛ ਤੂੰ ਲੈ ਲੈ, ਕੁਛ ਮੈਂ ਲੈ ਲਾ। ਪਰ ਜਿਹੜਾ ਇਹ ਬਿਜ਼ਨਸ ਮਾਡਲ ਲੱਗ ਰਿਹਾ ਕਿ ਦੂਸਰੇ ਨੂੰ ਹਿੱਸ ਤੋਂ ਨਬੂਦ ਕਰ ਦੇਣਾ, ਖਤਮ ਹੀ ਕਰ ਦੇਣਾ।
ਸੋ ਇਹ ਜਿਹੜੀ ਸਖਤ ਕੰਪੀਟੀਸ਼ਨ ਆ, ਜਿਹੜਾ ਗੂਗਲ ਨੂੰ ਜਿਹੜੇ ਹੱਥ ਲੱਗੇ ਸੀ, ਪਰ ਉਹਨਾਂ ਰਿਕਵਰ ਕਰ ਗਿਆ ਚੈਟ ਜੀਪੀਟੀ ਤੋਂ। ਹੁਣ ਗੂਗਲ ਜਿਹੜਾ ਉਹ ਇਹ ਕੰਮ ਕਰ ਰਿਹਾ, ਕਿਉਂਕਿ ਚੈਟ ਜੀਪੀਟੀ ਦਾ ਜਿਹੜਾ ਡੈਫਿਸਿਟ ਆ, ਉਹਨੂੰ ਪੂਰਾ ਕਰਨ ਦੇ ਲਈ ਉਹ ਐਡਵਰਟਾਈਜ਼ਮੈਂਟ ਜਿਹੜੀ ਉਹਨਾਂ ਰਨ ਕਰਨੀ ਆ। ਪਰ ਗੂਗਲ ਕਹਿੰਦੇ ਆ ਨਹੀਂ ਭਾਈ, ਆਪਾਂ ਐਡਵਰਟਾਈਜ਼ਮੈਂਟ ਨਹੀਂ ਰਨ ਕਰਨੀ ਆ ਜੇ, ਸਾਡਾ ਫੰਕਸ਼ਨ ਜਿਹੜਾ ਹੈਗਾ ਵਾ ਵੀ ਆਪਾਂ ਇਹਨੂੰ ਐਡ ਫ੍ਰੀ ਰਹਿਣ ਦੇਣਾ। ਸੋ ਇਹਨੂੰ ਡੀਕੋਡ ਜੇ ਆਪਾਂ ਕੀਤਾ ਜਾਏ ਰਾਜਕਰਨ, ਤੇ ਉਹਨੂੰ ਇਸ ਤਰ੍ਹਾਂ ਕਿ ਉਹ ਲੋਕ ਚਾਹੁੰਦੇ ਆ ਵੀ ਜਿਹੜਾ ਲੋਕਾਂ ਦਾ ਯੂਜ਼ਰ ਐਕਸਪੀਰੀਅੰਸ ਹੈਗਾ ਵਾ ਜੈਮੀਨਾਈ ਦੇ ਉੱਤੇ ਚੈਟ ਜੀਪੀਟੀ ਨਾਲ ਜ਼ਿਆਦਾ ਵਧੇ, ਤੇ ਤਾਂ ਕਰਕੇ ਲੋਕਾਂ ਦੀ ਜਿਹੜੀ ਰਿਲਾਇੰਸ ਆ ਉਹ ਗੂਗਲ ਦੇ ਉੱਤੇ, ਜੈਮੀਨਾਈ ਉੱਤੇ ਜ਼ਿਆਦਾ ਹੋਵੇ। ਸੋ ਜ਼ਿਆਦਾ ਕਸਟਮਰ ਬੇਸ ਨੂੰ ਵੱਡਾ ਕਰਨ ਦੇ ਲਈ ਉਹ ਇਸ ਨੂੰ ਨੋ ਐਡ ਦੀ ਜਿਹੜੀ ਸਟ੍ਰੈਟਜੀ ਉਹ ਸਾਹਮਣੇ ਲੈ ਕੇ ਆਏ ਆ। ਸੋ ਉਹਦਾ ਇੱਕ ਕਾਰਨ ਇਹ ਆ। ਦੂਸਰਾ ਕਾਰਨ ਇਹ ਆ ਵੀ ਗੂਗਲ ਦੀ ਤੇ ਚੈਟ ਜੀਪੀਟੀ ਦੇ ਬੁਨਿਆਦੀ ਤੌਰ ਦੇ ਉੱਤੇ ਫਰਕ ਇਹ ਆ ਵੀ ਗੂਗਲ ਵਾਲੇ ਇਸ ਚੀਜ਼ ਨੂੰ ਅਫੋਰਡ ਕਰ ਸਕਦੇ ਆ। ਉਹਨਾਂ ਕੋਲ ਹੋਰ ਪ੍ਰੋਡਕਟਸ ਐਂਡ ਸਰਵਿਸਿਜ਼ ਬਹੁਤ ਜ਼ਿਆਦਾ, ਜਿਹਦੇ ਵਿੱਚ ਉਹ ਆਪਣਾ ਪੈਸਾ ਕਮਾ ਸਕਦਾ ਹੈ ਯੂਜ਼ ਇਨਡਾਇਰੈਕਟ ਜੈਮੀਨਾਈ ਨੂੰ ਯੂਜ਼ ਕਰਕੇ ਮੋਨੇਟਾਈਜੇਸ਼ਨ ਉਹ ਕਰ ਸਕਦੇ ਆ। ਉਹਨਾਂ ਕੋਲ ਕਲਾਊਡ ਸਰਵਿਸਿਜ਼ ਆ, ਉਹਨਾਂ ਕੋਲ ਈ-ਕਾਮਰਸ ਆ, ਉਹਨਾਂ ਦਾ ਪੂਰਾ ਦਾ ਪੂਰਾ ਹੈ ਨਾ। ਸੋ ਇਹਦੇ ਤੋਂ ਆਪਾਂ ਇਹ ਚੀਜ਼ ਨੂੰ ਸਮਝੀਏ ਕਿ ਜਿਹੜਾ ਮੋਨੇਟਾਈਜੇਸ਼ਨ ਪ੍ਰੈਸ਼ਰ ਹੈ ਖਤਮ ਨਹੀਂ ਆ, ਇਹ ਓਨਲੀ ਸ਼ਿਫਟ ਕਿਕਿੰਗ ਕੈਨ ਡਾਊਨ ਦਾ ਰੋਡ। ਵੀ ਹਾਲ ਦੀ ਘੜੀ ਭਾਈ ਆਪਣੇ ਜਿਹੜਾ ਯੂਜ਼ਰ ਬੇਸ ਉਹ ਵਧਾਓ, ਐਡਵਰਟਾਈਜ਼ਮੈਂਟ ਜਿਹੜੀ ਉਹ ਬਾਅਦ ਚ ਕਰ ਹੀ ਲਵਾਂਗੇ, ਕੋਈ ਗੱਲ ਨਹੀਂ। ਪਰ ਇਹ ਆ ਵੀ ਚੈਟ ਜੀਪੀਟੀ ਤੋਂ ਵੱਧ ਜਿਹੜੇ ਲੋਕੀ ਉਹ ਵਾਪਸ ਗੂਗਲ ਦੇ ਉੱਤੇ ਲੈ ਕੇ ਆਓ ਤੇ ਆਪਣਾ ਯੂਜ਼ਰ ਜਿਹੜਾ ਹੈਗਾ ਵਧਾਓ। ਤੇ ਜਿਹੜਾ ਤੁਹਾਡਾ ਆਪੋਜੀਸ਼ਨ ਦੇ ਵਿੱਚ ਇੱਥੇ ਚੈਟ ਜੀਪੀਟੀ ਉਹਨੂੰ ਅਸਿਊਮ ਕਰ ਲਈਏ, ਤੇ ਉਹਨੂੰ ਜਿਹੜਾ ਮਾਰਕੀਟ ਦੇ ਵਿੱਚੋਂ ਆਪਾਂ ਕਿੱਦਾਂ ਬਾਹਰ ਨੂੰ ਪੁਸ਼ ਕਰਨਾ। ਸੋ ਇਹ ਜਿਹੜੀ ਸਟ੍ਰੈਟਜੀ ਆ, ਇਹ ਇਹਨਾਂ ਦਾ ਧੋਬੀ ਪਟਕੇ ਜੇ ਦੋਹਾਂ ਕੰਪਨੀਜ਼ ਦੇ ਆਪਸ ਵਿੱਚ ਚੱਲ ਰਹੇ ਆ। ਉਹਨਾਂ ਕੋਲ ਚੈਟ ਜੀਪੀਟੀ ਦੇ ਓਪਨ ਏਆਈ ਕੋਲ ਹੋਰ ਵੀ ਬਹੁਤ ਸਟ੍ਰੈਟਜੀਜ਼ ਆ, ਆਪਾਂ ਡੈਡੀਕੇਟਿਡ ਉਹਦੇ ਬਾਰੇ ਵੀ ਗੱਲ ਕਰਾਂਗੇ ਕਿਤੇ। ਪਰ ਉਹਨਾਂ ਬਹੁਤ ਜ਼ਿਆਦਾ ਕੰਟਰੀਜ਼ ਨੂੰ, ਜਿਹੜੇ ਆਪਾਂ ਪਹਿਲਾਂ ਗੱਲ ਕੀਤੀ ਸੋਵਰੇਨ ਵੀ ਰਿਲੇਟਡ ਆ, ਵੀ ਕੰਟਰੀਜ਼ ਦਾ ਜਿਹੜਾ ਪੂਰੇ ਦਾ ਪੂਰਾ ਇਕੋਸਿਸਟਮ, ਐਜੂਕੇਸ਼ਨ ਇਕੋਸਿਸਟਮ, ਉਹ ਚੈਟ ਜੀਪੀਟੀ ਵਾਲੇ ਕਹਿੰਦੇ ਆ ਕਿ ਅਸੀਂ ਤੁਹਾਡੇ ਲਈ ਲੈ ਕੇ ਆਵਾਂਗੇ, ਆਪਾਂ ਪੜ੍ਹਾਵਾਂਗੇ ਤੁਹਾਨੂੰ। ਉਹਦੇ ਵਿੱਚ ਉਹਨਾਂ ਕੁਛ ਟੈਸਟ ਰਨ ਵੀ ਕਰ ਰਹੇ ਆ, ਤਕਰੀਬਨ 6 ਕੰਟਰੀਜ਼ ਨੂੰ ਉਹਨਾਂ ਸਿਲੈਕਟ ਕੀਤਾ। ਸੋ ਉਧਰੋਂ ਵੀ ਉਹ ਨਾਲ ਦੀ ਨਾਲ ਕੋਸ਼ਿਸ਼ ਇਹ ਕਰ ਰਹੇ ਆ ਕਿ ਆਪਾਂ ਵੱਧ ਤੋਂ ਵੱਧ ਜਿਹੜੇ ਸਾਡੇ ਪੈਰ ਆ ਉਹ ਜ਼ਿਆਦਾ ਜਗ੍ਹਾ ਦੇ ਉੱਤੇ ਹੋਣ, ਤੇ ਗੂਗਲ ਵਾਲੇ ਵੀ ਇਹੀ ਕੋਸ਼ਿਸ਼ ਕਰ ਰਹੇ ਆ। ਸੋ ਮਾਰਕੀਟ ਕੈਪਚਰ ਦੀ ਜਿਹੜੀ ਲੜਾਈ ਆ, ਇਹਨੂੰ ਇਸ ਪਰਸਪੈਕਟਿਵ ਨਾਲ ਦੇਖਿਆ ਜਾ ਸਕਦਾ। ਜੀ, ਅੱਛਾ ਹਰਵਿੰਦਰ, ਹੁਣ ਆਪਾਂ ਥੋੜਾ ਡੈਵੋਸ ਸਵਿਟਜ਼ਰਲੈਂਡ ਦਾ ਗੇੜਾ ਕੱਢ ਆਈਏ। ਉੱਥੇ ਕੀ ਕੁਛ ਇਸ ਵਾਰ ਵਰਲਡ ਇਕਨੋਮਿਕ ਫੋਰਮ ਦੇ ਵਿੱਚ ਵਾਪਰਿਆ? ਪਿਛਲੇ ਸਾਲ ਦੀ ਆਪਾਂ ਜਦੋਂ ਰਿਪੋਰਟ ਕੀਤੀ ਸੀ, ਵਰਲਡ ਇਕਨੋਮਿਕ ਫੋਰਮ ਦੀ ਜਿਹੜੀ ਫੋਰਕਾਸਟ ਸੀਗੀ ਵੀ ਮਿਲੀਅਨਸ ਆਫ ਜਿਹੜੀਆਂ ਜੌਬਸ ਆ ਇਸ ਦੇ ਨਾਲ ਇੰਪੈਕਟ ਹੋਣੀਆਂ, ਤਕਰੀਬਨ ਹਰ ਇੱਕ ਖੇਤਰ ਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਵੀ ਉਹ ਹੋਣੀਆਂ। ਓਵਰਆਲ ਮੈਂ ਦੇਖ ਰਿਹਾ ਸੀਗਾ ਵੀ 1.2 ਮਿਲੀਅਨ ਟੋਟਲ ਜੌਬ ਕੱਟਸ ਜੋ ਪਿਛਲੇ ਸਾਲ ਦੇ ਵਿੱਚ ਹੋਈਆਂ, ਉਹ ਸਮਹਾਓ AI ਦੇ ਨਾਲ ਰਿਲੇਟਡ ਸੀਗੀਆਂ, ਡਾਇਰੈਕਟਲੀ ਇੰਪੈਕਟ ਸੀਗੀਆਂ, ਜਿਨ੍ਹਾਂ ਚੋਂ 55,000 ਜੌਬਸ ਜਿਹੜੀਆਂ US ਦੇ ਵਿੱਚ ਸੀਗੀਆਂ। ਓਵਰਆਲ ਵਰਲਡ ਦੀ ਆਪਾਂ 12 ਲੱਖ ਜੌਬਸ ਕਹਿ ਸਕਦੇ ਹਾਂ ਵੀ AI ਜਿਹੜੀ ਉਹ ਖਾ ਗਈ ਆ। ਉੱਦਾਂ ਇਹ ਵੀ ਕਹਿ ਰਹੇ ਆ ਵੀ AI ਦੀਆਂ ਜੌਬਸ ਓਵਰਆਲ ਉਹ ਬਣਦੀਆਂ ਵੀ ਜ਼ਿਆਦੀਆਂ ਆ ਤੇ ਨੈਟ ਇੰਪੈਕਟ ਪੋਜ਼ਿਟਿਵ ਰਹਿਣਾ, ਪਰ ਇਨ ਅ ਸ਼ਾਰਟ ਟਾਈਮ ਦੇ ਵਿੱਚ ਪਹਿਲਾਂ ਜਿਹੜਾ ਆਪਾਂ ਨੂੰ ਨੈਗੇਟਿਵ ਇੰਪੈਕਟ ਤੋਂ ਬਾਅਦ ਦੇ ਵਿੱਚ ਆਪਾਂ ਪੋਜ਼ਿਟਿਵ ਵੱਲ ਨੂੰ ਜਿਹੜਾ ਉਹ ਵਧਣਾ ਆ। ਇਸ ਵਾਰ ਕੀ ਕਹਿੰਦੇ ਨਜ਼ਰ ਆਏ ਉੱਥੇ ਡੈਵੋਸ ਦੇ ਵਿੱਚ ਜਿਹੜੇ CEO ਸੀ, ਲੀਡਰਸ ਜਿਹੜੇ ਉਹ ਸੀਗੇ? ਕੀ ਰੌਲਾ ਗੌਲਾ ਰਿਹਾ ਜੀ AI ਦਾ ਲੈ ਕੇ ਡੈਵੋਸ 'ਚ? ਸੋ ਜਿੱਦਾਂ ਆਪਾਂ ਥੋੜਾ ਜਿਹਾ ਆਪਣੇ ਪਿਛਲੇ ਟਾਕ ਸ਼ੋ ਵਿੱਚ ਵੀ ਗੱਲ ਕੀਤੀ ਕਿ ਐਜ਼ ਐਕਸਪੈਕਟਡ ਜਿਹੜਾ AI ਆ ਡੋਮੀਨੇਟ ਕਰਦਾ ਰਿਹਾ ਪੂਰੇ ਹੀ ਵਰਲਡ ਇਕਨੋਮਿਕ ਫੋਰਮ ਦੇ ਵਿੱਚ। ਇਹ ਗੱਲਬਾਤ ਨੂੰ ਐਕਸਪੈਕਟਡ ਹੀ। ਇਹਦੇ ਵਿੱਚ ਜਿਹੜੇ ਵੀ ਮੇਜਰ ਨਾਂ ਹੈਗੇ ਆ ਟੈਕ ਦੇ, ਇਲਨ ਮਸਕ ਟੈਸਲਾ ਤੋਂ ਲੈ ਲਓ, ਜੈਨਸਨ ਵਾਂਗ, ਐਨਵੀਡੀਆ ਵਾਲੇ ਕਹਿ ਲਓ, ਦਾਰੀਓ ਹੁਣੀ ਐਂਥਰੋਪਿਕ ਤੋਂ, ਸਤਿਆ ਨਡੇਲਾ ਹੈ ਨਾ ਮਾਈਕਰੋਸਾਫਟ ਵਾਲੇ, ਸਾਰੇ ਦੇ ਸਾਰੇ ਉੱਥੇ ਇਹਨਾਂ ਨੇ ਆਪੋ ਆਪਣੇ ਜਿਹੜੇ ਆਫਕੋਰਸ ਇਹਨਾਂ ਦੇ ਸੋ ਕਾਲ ਟਾਕਸ ਜਿਹੜੀਆਂ ਉਹ ਦਿੱਤੀਆਂ ਹੈ ਨਾ। ਤਾਂ ਉਹਨਾਂ ਦੀ ਜਿਹੜੀ ਰਾਜਕਰਨ ਪਿੱਚ ਆ, ਉਹ ਵੱਡੇ ਜਿਹਨਾਂ ਦੇ ਡਰੀਮ ਆ ਲੋਕਾਂ ਨੂੰ ਸੈੱਲ ਕੀਤੇ। ਉਹਦੇ ਵਿੱਚ ਜਿੱਦਾਂ ਹੁਣੇ ਪਿਛਲੇ ਵੀ ਆਪਣੇ ਟੌਪਿਕ ਦੇ ਵਿੱਚ ਗੱਲ ਕਰਕੇ ਹਟੇ ਆ ਕਿ ਉਹ ਜਿਹੜਾ ਵਾ ਉਹਨਾਂ ਦਾ ਜਿਹੜਾ ਕੋਸ਼ਿਸ਼ ਆ ਉਹ ਆਪਣਾ ਫੁੱਟਪ੍ਰਿੰਟ ਵਧਾਉਣ ਦੀ ਆ, ਕਿ ਆਪਾਂ ਡੋਮੀਨੇਟ ਕਰੀਏ ਪ੍ਰੋਮੀਨੈਂਟ ਸਪੇਸਿਸ ਤੇ, ਵੱਧ ਤੋਂ ਵੱਧ ਅਟੈਂਸ਼ਨ ਜਿਹੜੀ ਆ ਲਈਏ, ਹੈ ਨਾ ਜੀ। ਸੋ ਉਹੀ ਇਸ ਸੀਜ਼ਨ ਦੇ ਨਾਲ ਹੀ ਜਿਹੜਾ ਡੈਵੋਸ ਦੇ ਵਿੱਚ ਵੀ ਜਿਹੜੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਜਿਹੜੇ ਲੀਡਰ ਆ ਇਹਨਾਂ ਦੇ ਹੈ ਨਾ, ਆਪਾਂ ਹੁਣੇ ਗੱਲ ਕਰਕੇ ਹਟੇ, ਮਾਈਕਰੋਸਾਫਟ ਲੈ ਕੇ ਆਏ, ਐਨਵੀਡੀਆ ਵਾਲੇ ਨੇ ਆਪਣਾ ਸਪਲੈਸ਼ ਕੀਤਾ, ਐਂਥਰੋਪਿਕ ਦੀ ਆਪਾਂ ਹੁਣ ਡੈਡੀਕੇਟਡ ਲੈ ਕੇ ਆਏ ਆ ਗੱਲਬਾਤ, ਇਲਨ ਮਸਕ ਦੇ ਵੀ ਵੱਖਰੇ ਜਿਹੜੇ ਬਿਆਨ ਆਏ ਆ, ਜਿਹੜੇ ਸਾਰੇ ਦੇ ਸਾਰੇ ਇਹ ਲੀਡਰ ਆ, ਇਹ ਲੋਕਾਂ ਨੂੰ ਵੱਡੀਆਂ ਜਿਹੜੇ ਵਿਜ਼ਨਸ ਆ ਵੀ AI ਦੇ ਨਾਲ ਆਹ ਹੋ ਜਾਊਗਾ, ਆਪਾਂ ਦੁਨੀਆ ਬਦਲ ਦੇਣੀ ਜਾਂ ਦੁਨੀਆ ਬਦਲ ਰਹੀ ਆ, ਉਹ ਸਾਰੇ ਜਿਹੜੀਆਂ
ਵਿਜ਼ਨਸ ਆ ਬਿਗ ਵਿਜ਼ਨਸ ਜਿਹੜੀ ਉਹਨੂੰ ਸੈੱਲ ਕਰਨ ਦੀ ਕੋਸ਼ਿਸ਼ ਕਰਦੇ ਨਜ਼ਰ ਆਏ। ਹੂੰ ਪਰ ਹੂੰ ਜਿਹੜੀ ਮਾਰਕੀਟ ਦੇ ਵਿੱਚ ਰਾਜਕਰਨ ਇਹ ਆ, ਕਿਉਂਕਿ ਹੁਣ ਤਕਰੀਬਨ 3 ਸਾਲ ਹੋ ਗਏ ਜਾਂ 4 ਸਾਲ ਹੋ ਗਏ ਇਹਦੇ ਉੱਤੇ ਗੱਲ ਕਰਦੇ ਆ AI ਦੇ ਉੱਤੇ। ਹੁਣ ਉਹਦੇ ਨਾਲ ਕੀ ਹੋਇਆ ਕਿ ਜਿਹੜੇ ਮਾਰਕੀਟ ਆ ਉਹ ਕਹਿੰਦੇ ਆ ਵੀ ਭਾਈ ਰੀਅਲ ਯੂਜੇਜ ਤੇ ਮੈਜ਼ਰੇਬਲ ਆਊਟਕਮ ਸਾਨੂੰ ਇਹ ਚੀਜ਼ਾਂ ਦੇ ਲੈ ਕੇ ਆਓ, ਹਨਾ। ਹੁਣ ਤੁਹਾਨੂੰ ਪਤਾ ਕਿ ਈਲਨ ਮਸਕ ਵੀ ਕਹਿੰਦੇ ਆ ਕਿ 10 ਬਿਲੀਅਨ ਜਿਹੜੇ ਆ ਹਿਊਮਨੋਇਡ ਰੋਬੋਟਸ ਅਸੀਂ ਵੇਚਣੇ ਆ। ਉਹ ਆਪਣੀ ਚਿਪ ਫੈਕਟਰੀ ਜਿਹੜੀ ਆ ਉਹ ਲੈ ਕੇ ਆ ਰਹੇ ਆ ਸਾਹਮਣੇ। ਉਹ ਕਹਿੰਦੇ 9 ਮਹੀਨਿਆਂ ਦੇ ਵਿੱਚ ਅਸੀਂ ਚਿਪ ਬਣਾ ਲਾਂਗੇ, ਵਰਜ਼ਨ ਲੈ ਕੇ ਆ ਰਹੇ ਆ। ਸੋ ਉਹ ਕਹਿੰਦੇ ਆ ਵੀ ਠੀਕ ਆ ਭਾਈ, ਵਿਜ਼ਨ ਤਾਂ ਠੀਕ ਆ, ਪਰ ਰੀਅਲ ਯੂਜੇਜ ਸਾਨੂੰ ਦੱਸੋ, ਹਨਾ। ਉਹਦੇ ਵਿੱਚ ਐਂਥਰੋਪਿਕ ਜਿਹੜੇ ਆ ਉਹ ਕਾਫੀ ਵੀ ਆਪਾਂ ਨੂੰ ਦੇਖਿਆ ਵੀ ਇਸ ਸੰਬੰਧ ਦੇ ਵਿੱਚ ਅੱਗੇ ਰਹੇ ਆ। ਤੇ ਉਹਦੇ ਵਿੱਚ ਰਾਜਕਰਨ ਇਹੀ ਕੁਛ ਜਿਹੜਾ ਉਹ ਜਿਹੜਾ ਵਰਲਡ ਇਕਨੋਮਿਕ ਫੋਰਮ ਆ, ਉਹ ਕਹਿੰਦੇ ਸੀ ਕਿ ਵਰਲਡ ਇਕਨੋਮਿਕ ਫੋਰਮ ਇਜ਼ ਮੋਰ ਲਾਈਕ ਅ ਟੈਕ ਕਾਨਫਰੰਸ, ਜਿਹੜੀ ਇਸ 2026 ਦੀ ਆ ਉਹ ਰਹੀ। ਕਿਉਂਕਿ ਟੈਕ ਵੀ ਜਿਹੜਾ ਸਾਰੀਆਂ ਕੰਪਨੀਆਂ ਨੇ ਇਕੱਠੇ ਹੋ ਕੇ ਆਪਣੇ ਟੈਕਨੋਲੋਜੀ ਵਾਲੇ ਕੀਤਾ ਵੀ ਆਹ ਅਸੀਂ ਲੈ ਕੇ ਆ ਰਹੇ ਹਾਂ, ਲੈ ਆਂਦਾ ਇਹ ਹੈ ਉਹ ਹੈ। ਹਾਂਜੀ, ਕਿਉਂਕਿ ਹੁਣ ਇਹਦੇ ਵਿੱਚ ਇੱਕ ਚੀਜ਼ ਇਹ ਆ ਕਿ ਆਪਾਂ ਵੀ ਹੁਣ ਬਾਰ-ਬਾਰ ਦੇਖ ਲੈਣਾ, ਆਪਾਂ ਪਹਿਲੇ ਜਿਹੜਾ ਆਪਾਂ ਟਾਕ ਸ਼ੋ ਕਰਦੇ ਹੁੰਦੇ ਇਹਦੇ ਵਿੱਚ ਆਪਾਂ ਗੱਲ ਕਰਦੇ ਵੀ ਫਲਾਣਾ 3.5 ਮਾਡਲ ਆ ਗਿਆ, ਆਹ ਮਾਡਲ ਆ ਗਿਆ, ਉਹਦੇ ਬਾਰੇ ਉਹਦਾ ਬੜਾ ਬuzz ਹੁੰਦਾ ਸੀ। ਹੁਣ ਟਾਈਮ ਦੇ ਵਿੱਚ ਉਹ ਜਿਹੜਾ ਬuzz ਆ ਪਿਛਲੇ 1 ਸਾਲ ਦੇ ਵਿੱਚ ਤਕਰੀਬਨ 6 ਮਹੀਨਿਆਂ ਤੋਂ ਤੇ ਬਿਲਕੁਲ ਹੀ ਖਤਮ ਹੋ ਗਿਆ। ਹੁਣ ਇਹ ਦੇਖਦੇ ਆ ਵੀ ਭਈ ਆਹ ਫੀਚਰ ਆਇਆ ਵਾ, ਇਹਨੇ ਆਹ ਕੰਮ ਕਰਨਾ ਵਾ ਜਾਂ ਨਹੀਂ ਕਰਨਾ। ਜਿਹੜੇ ਮਾਡਲਸ ਆ ਉਹਨਾਂ ਦੀ ਕੀ ਕੈਪੇਬਿਲਿਟੀ ਆ ਕੀ ਨਹੀਂ, ਉਹ ਥੋੜੀ ਜਿਹੜੀ ਗੱਲ ਉਹ ਥਿੰਗ ਆਫ ਪਾਸਟ ਹੋ ਗਈ ਆ। ਹੁਣ ਕੈਪੇਬਿਲਿਟੀ ਦੀ ਜਿਹੜੀ ਗੱਲਬਾਤ ਉਹ ਚੱਲ ਰਹੀ ਆ ਵੀ ਕੈਪੇਬਲ ਜਿਹੜੀ ਕੈਪੇਬਿਲਿਟੀ ਤੇ ਉਹਦੇ ਰੀਅਲ ਵਰਲਡ ਇੰਪਲੀਕੇਸ਼ਨ ਦੀ ਜਿਹੜੀ ਗੱਲ ਆ ਉਹ ਜ਼ਿਆਦਾ ਚੱਲ ਰਹੀ ਆ। ਸੋ ਜਿਹੜੇ ਹੁਣ ਇਹਨਾਂ ਦੇ ਉੱਤੇ ਵੱਡੇ ਜਿਹੜੇ CEOs ਹੈਗੇ ਇਹਨਾਂ ਉੱਤੇ ਇੱਕ ਵੱਡਾ ਪ੍ਰੈਸ਼ਰ ਆ ਵੀ ਰੀਅਲ ਲਾਈਫ ਜਿਹੜੇ ਸਾਨੂੰ ਰਿਜ਼ਲਟ ਉਹ ਲੈ ਕੇ ਦੱਸੋ। ਜਿਹੜੇ ਰੀਅਲ ਲਾਈਫ ਰਿਜ਼ਲਟ ਸਾਹਮਣੇ ਆਉਣਗੇ ਉਹ ਜਿਹੜੀ ਆ ਕੰਪਨੀ ਸਰਵਾਈਵ ਕਰੇਗੀ ਜਾਂ ਥਰਾਈਵ ਕਰੇਗੀ ਆਉਣ ਵਾਲੇ ਟਾਈਮ ਦੇ ਵਿੱਚ। ਸੋ ਇਨ ਨਟਸ਼ੈਲ ਇਹ ਕਿਹਾ ਜਾ ਸਕਦਾ। ਜੀ ਅੱਛਾ, ਉੱਥੇ ਇੱਕ ਹੋਰ ਵੀ ਗੱਲਬਾਤ ਹੋਈ। ਸੇਪੀਅਨਸ ਜਿਹਨੇ ਲਿਖੀ ਆ ਕਿਤਾਬ, ਜਿਹੜੀ ਹਿਊਮਨ ਕਾਈਂਡ ਦੀ ਇੱਕ ਹਿਸਟਰੀ ਵਾਲੀ ਆ, ਯੁਵਲ ਨੋਆ ਹਰਾਰੀ, ਉਹਨੇ ਉੱਥੇ ਇੱਕ ਗੱਲਬਾਤ ਜਿਹੜੀ ਕੀਤੀ AI ਨੂੰ ਲੈ ਕੇ। ਉਹ ਵੀ ਚਰਚਾ ਜਿਹੜੀ ਉਹ ਮੰਗਦੀ ਆ, ਤੇ ਜਿਹੜੀ ਆਪਾਂ ਪਹਿਲਾਂ ਹੀ ਗੱਲ ਕੀਤੀ ਆਪਸ 'ਚ ਦੋਨੋਂ ਜੁੜੀਆਂ ਨੇ। ਇਹ ਜਿਹੜਾ ਆਥਰ ਆ ਹਰਾਰੀ, ਨੋਆ ਹਰਾਰੀ, ਉਹਨੇ ਕਿਹਾ ਵੀ ਕਹਿੰਦਾ ਵੀ 2 ਕ੍ਰਾਈਸਿਸ ਹਰ ਮੁਲਕ ਦੇ ਵਿੱਚ ਆਉਣ ਵਾਲੇ ਆ AI ਦੇ ਕਰਕੇ। ਪਹਿਲਾ ਹੋਣਾ ਆਈਡੈਂਟੀਟੀ ਕ੍ਰਾਈਸਿਸ, ਜਿਹਦੀ ਆਪਾਂ ਪ੍ਰੋਗਰਾਮ ਦੇ ਪਹਿਲੇ ਹਿੱਸੇ 'ਚ ਕਿਤੇ ਨਾ ਕਿਤੇ ਉਸ ਐਂਗਲ ਤੋਂ ਆਪਾਂ ਗੱਲ ਕੀਤੀ ਵੀ ਜਦੋਂ ਤੁਹਾਨੂੰ ਕੋਈ ਡਿਫਾਈਨ ਕਰੂਗਾ, ਤੁਹਾਨੂੰ ਤੁਹਾਡੀ ਆਪਣੀ ਆਈਡੈਂਟਿਟੀ ਦੇ ਬਾਰੇ ਜਿਹੜਾ ਉਹ ਪਤਾ ਨਹੀਂ ਹੋਊਗਾ। ਹਿਊਮਨ ਵੈਲਿਊਜ਼ ਉਹ ਰਿਪਲੇਸ ਹੋ ਜਾਣਗੀਆਂ, ਥਿੰਕਿੰਗ ਜਿਹੜੀ ਆ ਉਹ ਕਿੱਦਾਂ ਜਿਹੜੀ ਹੋਊਗੀ, ਉਹ ਸਾਰੀਆਂ ਚੀਜ਼ਾਂ। ਦੂਜੀ ਜਿਹੜੀ ਕਹਿੰਦੇ ਵੀ ਇਮੀਗ੍ਰੇਸ਼ਨ ਕ੍ਰਾਈਸਿਸ, ਕਹਿੰਦੇ ਵੀ ਕਲਚਰਲ ਸ਼ਿਫਟ ਇੰਨੇ ਕੁ ਵੱਡੇ ਜਿਹੜੇ ਇਸਨੇ ਲੈ ਕੇ ਜਿਹੜੇ ਆਉਣੇ ਆ, ਜੌਬਸ ਜਿਹੜੀਆਂ ਜਿੱਦਾਂ ਆਪਾਂ ਕਰ ਰਹੇ ਹਾਂ ਵੀ ਉਹਦੇ ਵਿੱਚ ਜਿਹੜੇ ਚੇਂਜਸ ਆ ਰਹੇ ਆ, ਵੀ ਇਮੀਗ੍ਰੇਸ਼ਨ ਕ੍ਰਾਈਸਿਸ ਆ ਰਿਹਾ। ਨਾਲ ਹੀ ਜਿਹੜੀ ਗੱਲ ਮੈਂ ਹੁਣ ਇਹਦੇ ਵਿੱਚ ਇਹ ਜੋੜਦਾ ਵੀ ਜਿਹੜਾ ਪਲੈਨੇਟੀਰ ਦਾ ਜਿਹੜਾ CEO ਆ, ਉਸਨੇ ਕਿਹਾ ਵੀ ਵੈਸਟਰਨ ਇਕੋਨਮੀਜ਼ ਨੂੰ ਇਮੀਗ੍ਰੇਸ਼ਨ ਦੀ ਲੋੜ ਹੁਣ ਇਸ ਲਈ ਨਹੀਂ ਆ ਕਿਉਂਕਿ AI ਇੰਨੀ ਕੁ ਜ਼ਿਆਦਾ ਕੇਪੇਬਲ ਕਾਈਂਡ ਆਫ ਹੋ ਚੁੱਕੀ ਹੈਗੀ ਆ। ਸੋ ਇਹ ਦੋਨੋਂ ਚੀਜ਼ਾਂ ਨੂੰ ਦੇਖਦੇ ਹੋਏ ਹਰਵਿੰਦਰ, ਭਵਿੱਖ ਦੇ ਵਿੱਚ ਵਾਕਿਆ ਹੀ ਬੜੀ ਵੱਡੀ ਡਿਸਰਪਸ਼ਨ ਜਿਹੜੀ ਨਜ਼ਰ ਆ ਰਹੀ ਹੈ। ਰਾਜਕਰਨ ਡਿਸਰਪਸ਼ਨ ਤਾਂ ਸਾਨੂੰ ਦੇਖ ਹੀ ਰਹੀ ਹੈ, ਬਸ ਅੱਖਾਂ ਚਾਹੀਦੀਆਂ ਉਹ ਦੇਖਣ ਦੇ ਵਾਸਤੇ। ਉਹ ਐਨਕ ਲਾਈ ਡਿਨਾਇਲ ਦੇ ਵਿੱਚ ਰਹਿੰਦੇ ਆ, ਮੈਨੂੰ ਡਿਨਾਇਲ ਦੇ ਵਿੱਚ ਲੋਕ ਰਹਿੰਦੇ ਆ, ਤੇ ਉਹ ਇੱਕ ਵੱਡੀ ਸਮੱਸਿਆ ਆਪਾਂ ਦੇ ਲੋਕਾਂ ਦੇ ਵਿੱਚ, ਹੈ ਨਾ। ਆਪੀ ਨਹੀਂ ਯਾਰ ਕੁਛ ਨਹੀਂ ਹੋਣਾ, ਵੇਖੀ ਜਾਊਗੀ, ਹੈ ਨਾ। ਸੋ ਆਪਣੇ ਹਨ ਲੋਕਾਂ ਵਿੱਚ ਇਹ ਆਦਤ ਹੁੰਦੀ ਆ, ਪਰ ਉਹ ਜਿਹੜੀ ਚੀਜ਼ ਆ ਕੰਧ ਤੇ ਲਿਖਿਆ ਨਹੀਂ ਪੜ੍ਹਦੇ ਆ, ਤੇ ਉਹਦੇ ਕਰਕੇ ਸਮੱਸਿਆਵਾਂ ਆਉਂਦੀਆਂ। ਪਰ ਇਹ ਚੀਜ਼ਾਂ ਸਾਨੂੰ ਸਾਹਮਣੇ ਹੀ ਦਿਖ ਰਹੀਆਂ ਨਾ ਅੱਜਕੱਲ੍ਹ। ਹੁਣ ਮਿਸਾਲ ਦੇ ਤੌਰ ਤੇ ਆਪਾਂ ਸਾਫਟਵੇਅਰ ਪ੍ਰੋਗਰਾਮਿੰਗ ਦੀ ਗੱਲ ਕੀਤੀ। ਅਮਰੀਕਾ ਦੇ ਵਿੱਚ ਸਭ ਤੋਂ ਵੱਡੇ ਜਿਹੜੇ ਸਾਫਟਵੇਅਰ ਪ੍ਰੋਗਰਾਮਿੰਗ ਦੇ ਵਿੱਚੋਂ ਜਿਹੜੇ ਕੰਟਰੀ ਨੇ ਬੈਨੀਫਿਟ ਲਿਆ ਉਹ ਹੈਗਾ ਸੀ ਇੰਡੀਆ, ਹੈ ਨਾ, ਅੱਜ ਵੀ ਲੈ ਰਿਹਾ। ਤੇ ਉਹਦਾ ਕਾਰਨ ਇਹ ਕਿ ਸਾਊਥ ਪਾਰਟ ਆਫ ਇੰਡੀਆ, ਜਿਹਦੇ ਵਿੱਚ ਆਪਣਾ ਬੈਂਗਲੌਰ, ਤੇਲੰਗਾਨਾ ਵਾਲਾ ਜਿਹੜਾ ਹੋਣ ਵਾਲਾ ਏਰੀਆ, ਆਂਧਰਾ ਪ੍ਰਦੇਸ਼ ਹੋ ਗਿਆ ਨਾ, ਇੱਦਾਂ ਦੇ ਸਾਰੇ ਏਰੀਏ ਜਿਹੜੇ ਹੈਗੇ ਆ, ਉਹਨਾਂ ਦੀ ਜਿਹੜੀ ਲੀਡਰਸ਼ਿਪ ਸੀ, ਉਹਨਾਂ ਦੀ ਵਿਜ਼ਨ ਸੀ, ਉਹਨਾਂ ਦੇਖ ਲਿਆ ਫਿਊਚਰ ਵਿੱਚ ਪ੍ਰੋਗਰਾਮਿੰਗ ਸਾਫਟਵੇਅਰ ਦਾ ਬੈਨੀਫਿਟ ਆ। ਉਹਨਾਂ ਆਪਣੇ ਆਪ ਨੂੰ ਸਟੈਬਲਿਸ਼ ਵੀ ਕੀਤਾ, ਤੇ ਉਹਨਾਂ ਨੇ ਵਰਲਡ ਨੂੰ ਲੇਬਰ ਵੀ ਪ੍ਰੋਵਾਈਡ ਕੀਤੀ, ਲੇਬਰ ਇਨ ਦੀ ਸੈਂਸ ਪ੍ਰੋਗਰਾਮਰ ਪ੍ਰੋਵਾਈਡ ਕੀਤੇ, ਰਾਈਟ। ਹੁਣ ਜਦੋਂ AI ਬਹੁਤ ਜ਼ਿਆਦਾ ਉੱਦਾਂ ਦੀ ਪ੍ਰੋਗਰਾਮਿੰਗ ਕਰ ਰਹੀ ਆ, ਤੇ ਉਹਦੇ ਵਿੱਚ ਤੁਸੀਂ ਜਿਹੜੀ H1 ਦੇ ਉੱਤੇ ਰਿਸਟ੍ਰਿਕਸ਼ਨਾਂ ਜਿਹੜੀਆਂ ਲੱਗ ਰਹੀਆਂ,
ਇਹ ਕਿਤੇ ਖਲਾ ਦੇ ਵਿੱਚੋਂ ਤਾਂ ਆ ਨਹੀਂ ਰਹੀ H1B ਹੈ ਨਾ ਸਪੈਸ਼ਲਿਟੀ ਜਿਹੜੇ ਟੈਕਨੀਕਲ ਟੈਲੈਂਟ ਆ ਉਹਦੇ ਉੱਤੇ ਇਹ ਕਿਸੇ ਖਲਾ ਚੋਂ ਨਹੀਂ ਰਾਜ ਕਰਨ ਆ ਰਹੀਆਂ ਇਹ ਫਿਊਚਰ ਇਹੀ ਹੈ ਜਿਹੜੀ ਤੁਸੀਂ ਹੁਣੇ ਗੱਲ ਕੀਤੀ ਐਂਥਰੋਪੀ ਆਪਣਾ ਮਾਫੀ ਚਾਹੁੰਦਾ ਜਿਹੜੇ ਪੈਲੰਟੀਅਰ ਦੇ CEO ਆ ਉਹਨਾਂ ਦੀ ਕਨਵਰਸੇਸ਼ਨ ਨੂੰ ਤੁਸੀਂ ਦੇਖ ਰਹੇ ਹੋ ਵੀ ਉਹ ਬਿਲਕੁਲ ਸਹੀ ਕਹਿ ਰਹੇ ਆਪਾਂ ਨੂੰ ਲੋੜ ਹੀ ਨਹੀਂ ਐਲੈਕਸ ਕਾਰਪ ਦਾ ਨਾਮ ਹਾਂਜੀ ਕਿੰਨਾ ਲੰਮਾ ਸਮਾਂ ਜਿਹੜੀ ਪ੍ਰੋਗਰਾਮਿੰਗ ਉਹ ਆਪੇ ਕਰ ਲੈਂਦੇ ਆ AI ਦੇ ਨਾਲ ਸੋ ਉਹਦੇ ਨਾਲ ਇਹ ਤਾਂ ਦੋਨਾਂ ਚੀਜ਼ਾਂ ਨੂੰ ਆਪਾਂ ਨੂੰ ਕਨੈਕਟ ਕਰਨਾ ਬਣਦਾ ਮੈਂ ਕੱਲ ਹੀ ਕਿਸੇ ਪਿਛਲੇ ਹਫਤੇ ਵੀਕਐਂਡ ਦੇ ਉੱਤੇ ਕਿਸੇ ਨਾਲ ਗੱਲ ਕਰਦਾ ਸੀ ਤੇ ਉਹਨੇ ਮੈਨੂੰ ਦੱਸਿਆ ਉਹਦਾ ਕੋਈ ਵਾਕਫ ਸੀ ਵੀ ਜਿਹੜਾ H1 ਦੀ ਸਟੈਂਪਿੰਗ ਦੇ ਲਈ ਇੰਡੀਆ ਬੈਠਾ ਹੋਇਆ ਇਸ ਟਾਈਮ ਦੇ ਉੱਤੇ ਠੀਕ ਹੈ ਉਹਦੀ ਜਿਹੜੀ H1 ਦੀ ਸਟੈਂਪਿੰਗ ਸੀ ਉਹ ਆਈ ਥਿੰਕ 26-27 ਅਪ੍ਰੈਲ ਦੀ 26-27 ਫਰਵਰੀ ਦੀ ਸੀ ਤੇ ਉਹਨੂੰ ਪਿਛਲੇ ਹਫਤੇ ਮੈਸੇਜ ਆਇਆ ਕਿ ਜਿਹੜੀ ਤੁਹਾਡੀ ਇਮੀਗ੍ਰੇਸ਼ਨ ਕਿਉਂਕਿ ਸਾਨੂੰ ਹੋਰ ਟਾਈਮ ਚਾਹੀਦਾ ਮੀਡੀਆ ਸੋਸ਼ਲ ਮੀਡੀਆ ਦੇ ਲਈ ਤੇ ਤੁਹਾਡੀ ਜਿਹੜੀ ਅਪਾਇੰਟਮੈਂਟ ਆ that has been pushed out to July of 2027 1.5 ਸਾਲ ਅੱਗੇ ਪਾਤੀ 1.5 ਸਾਲ ਅੱਗੇ ਪਾ ਦਿੱਤੀ ਸੋ ਇਹ ਜਿਹੜਾ ਇਹ ਕੋਈ ਬਗ ਨਹੀਂ ਆ ਇਹ ਡਿਜ਼ਾਈਨ ਆ ਸਿਸਟਮ ਇਹ ਬਾਈ ਡਿਜ਼ਾਈਨ 4.7 ਮਿਲੀਅਨ 47 ਲੱਖ US ਦੇ ਵਿੱਚ ਨਾਨ US ਬੋਰਨ ਵਰਕਰਸ ਨੇ ਜਿਹੜੇ ਇਸ ਟਾਈਮ ਪ੍ਰੋਫੈਸ਼ਨਲ ਤੇ ਬਿਜ਼ਨਸ ਸਰਵਿਸਿਜ਼ ਜਿਹੜੀਆਂ ਰੋਲ ਅਦਾ ਕਰ ਰਹੇ ਆ ਸੋ ਇਹ ਨਿਸ਼ਾਨਾ ਇਹ ਜਿਹੜਾ ਇਮੀਗ੍ਰੇਸ਼ਨ ਖਿਲਾਫ ਜਿਹੜਾ ਰੈਟੋਰਿਕ ਇਸ ਟਾਈਮ ਬਣਿਆ ਇਹ ਹਵਾ ਚੋਂ ਨਹੀਂ ਨਿਕਲਿਆ ਇਹਦੇ ਪਿੱਛੇ ਰੀਜ਼ਨ ਆ ਜਦੋਂ ਤੋਂ ਇਹ ਚੱਲ ਰਿਹਾ ਨਾ ਮੈਂ ਆਪਾਂ ਸ਼ੁਰੂਆਤ ਤੋਂ ਹੀ ਹਰਵਿੰਦਰ ਇਹ ਗੱਲ ਕਰ ਰਹੇ ਆ ਮੈਂ ਬੜੇ ਚਿਰ ਤੋਂ ਇਹ ਸਪੈਸ਼ਲੀ ਪਰਸਨਲੀ ਤੌਰ ਤੇ ਫੀਲ ਕਰ ਰਿਹਾ ਸੀ ਵੀ ਇਹਨਾਂ ਦੇ ਕੋਲ ਐਸੀ AI ਦੀ ਗਿੱਦੜ ਸਿੰਘੀ ਲੱਗ ਚੁੱਕੀ ਆ ਦੇ ਡੋਨਟ ਨੀਡ ਦਿਸ ਕਾਈਂਡ ਆਫ ਲੇਬਰ ਐਨੀਮੋਰ ਸੋ ਇਹ ਜਿਹੜਾ ਬਦਲਾਵ ਆ ਰਿਹਾ ਨਾ ਹਰ ਇੱਕ ਪਾਸੇ ਦੁਨੀਆ ਦੇ ਵਿੱਚ ਇਹਨੂੰ ਨਾ ਇਹਨਾਂ ਨੇ ਜਿਹੜਾ ਮਰਜ਼ੀ ਦੇ ਦੇਣਾ ਰੇਸ ਵਾਰ ਵੀ ਆਉਣੀ ਹੈ ਇਹਦੇ ਵਿੱਚ ਇਮੀਗ੍ਰੈਂਟ ਹੀ ਮਾੜੇ ਆ ਉਹ ਵੀ ਚੀਜ਼ ਆ ਰਹੀ ਆ ਹਰ ਇੱਕ ਦੋਸ਼ ਉਹਨਾਂ ਉੱਤੇ ਸਿਰਨਾ ਤਾਂ ਜੋ ਇਹਨਾਂ ਨੂੰ ਕੱਢਿਆ ਜਾ ਸਕੇ ਇਹ ਉਸੇ ਪਾਸੇ ਵੱਲ ਨੂੰ ਹੀ ਗੱਲ ਵੱਧ ਰਹੀ ਹੈ ਜਿਹੜਾ ਇਮੀਗ੍ਰੇਸ਼ਨ ਕ੍ਰਾਈਸਿਸ ਦੀ ਗੱਲ ਡੈਵੋਸ ਦੇ ਵਿੱਚ ਯੂਵਲ ਨੋਆ ਹਰਾਰੀ ਨੇ ਕੀਤੀ ਆ ਉਹ ਵੀ ਉੱਥੇ ਆ ਕੇ ਜੁੜਦੀ ਹੈ ਰਾਜਕਰਨ ਗੱਲ ਤਾਂ ਉੱਥੇ ਹੈ ਨਾ ਮੈਂ ਇਹ ਗੱਲ ਕਿ ਨਾ ਕਿ ਜਦੋਂ ਤੁਹਾਡੇ ਕੋਲ ਨੌਲੇਜ ਹੁੰਦੀ ਜਦੋਂ ਤੁਹਾਡੇ ਕੋਲ ਐਜੂਕੇਸ਼ਨ ਹੁੰਦੀ ਹੈ ਤੁਸੀਂ 2+2 = 4 ਕਰ ਲੈਂਦੇ ਹੋ ਤੁਹਾਨੂੰ ਕੰਧ ਤੇ ਲਿਖਿਆ ਜਿਹੜਾ ਸਮਝ ਆ ਜਾਂਦਾ ਤੁਹਾਨੂੰ ਫਿਊਚਰ ਦਿਖਣ ਲੱਗ ਪੈਂਦਾ ਜਿਹੜੇ ਸੈਕੰਡਰੀ ਲੋਕ ਹੁੰਦੇ ਆ ਜਿਹੜੇ ਰਿਸੀਵਰ ਹੁੰਦੇ ਆ ਸੋ ਉਹਨਾਂ ਦੇ ਵਿੱਚ ਉਹਨਾਂ ਦੇ ਕੋਲ ਕੋਈ ਬਹੁਤਾ ਕੱਢਣ ਪਾਉਣ ਨੂੰ ਹੁੰਦਾ ਨਹੀਂ ਆ ਜਿੱਦਾਂ ਸੋਸ਼ਲ ਮੀਡੀਆ ਜਾਂ ਹੋਰ ਤਰੀਕੇ ਦੇ ਨਾਲ ਲੋਕਾਂ ਨੂੰ ਜਿਹੜੇ ਪਾਸੇ ਮਰਜ਼ੀ ਲਾ ਲਓ ਆਪਾਂ ਤੇ ਬਾਰ-ਬਾਰ ਪਿਛਲੇ 10-15 ਸਾਲ ਤੋਂ ਦੇਖ ਹੀ ਰਹੇ ਹਾਂ ਤੇ ਜਿਹੜਾ ਮਰਜ਼ੀ ਐਜ਼ ਅ ਕਮਿਊਨਿਟੀ ਨੂੰ ਸਾਨੂੰ ਜਿਹੜੇ ਪਾਸੇ ਮਰਜ਼ੀ ਲੈ ਜੇ ਉਹ ਜਿਹੜਾ ਆਪਾਂ ਨੂੰ ਥੋੜਾ ਜਿਹਾ ਧਿਆਨ ਦੇਣ ਦੀ ਲੋੜ ਆ ਹੈ ਵਿਵੇਕ ਬੁੱਧ ਦੀ ਜਿਹੜੀ ਤੁਸੀਂ ਗੱਲ ਕੀਤੀ ਉਸ ਪਾਸੇ ਆਪਾਂ ਨੂੰ ਲੱਗਣ ਦੀ ਲੋੜ ਆ ਤੇ ਜਿਸ ਪਾਸੇ ਅਸੀਂ ਲੱਗਾਂਗੇ ਤੇ ਆਪਾਂ ਆਪਣਾ ਫਾਇਦਾ ਕਰਾਂਗੇ ਤੇ ਜੇ ਨਹੀਂ ਲੱਗਾਂਗੇ ਤੇ ਫਿਰ ਖੁਆਰੀ ਆ ਤੇ ਸਾਡਾ ਗੱਲਬਾਤ ਇੱਥੇ ਕਰਨ ਦਾ ਮਤਲਬ ਇਹ ਆ ਵੀ ਨੌਲੇਜ ਜਿਹੜੀ ਤੁਸੀਂ ਨਾ ਬੜੇ ਵਧੀਆ ਕੰਬੀਨੇਸ਼ਨ ਲੈ ਕੇ ਆਏ ਹੋ ਬਣਾਉਟੀ ਬੁੱਧੀ ਦੇ ਉੱਤੇ ਜਿਹੜੀ ਆਪਣੀ ਆਰਟੀਫੀਸ਼ੀਅਲ ਇੰਟੈਲੀਜੈਂਸ ਬਣਾਉਟੀ ਬੁੱਧੀ ਦਾ ਜਿਹੜਾ ਤੇ ਉਹਦੇ ਉੱਤੇ ਤੇ ਵਿਵੇਕ ਬੁੱਧੀ ਆਪਣੀ ਹੋਏ ਤੇ ਫਿਰ ਉਹਦੇ ਨਾਲ ਆਪਾਂ ਨੂੰ ਸਪਿਰਚੁਅਲ ਇੰਟੈਲੀਜੈਂਸ ਜਿਹੜੀ ਉਹ ਚਾਹੀਦੀ ਹੈ ਸਾਰੀ ਜਿਹੜੀ ਗੱਲਬਾਤ ਹੈਗੀ ਆ ਉਹਨਾਂ ਨੂੰ ਇਹਨਾਂ ਅੱਖਾਂ ਦੇ ਵਿੱਚੋਂ ਦੇਖੋਗੇ ਤੇ ਤੁਹਾਨੂੰ ਰਾਜਕਰਨ ਕਾਫੀ ਜਿਹੜੀ ਗੱਲ ਉਹ ਕਲੀਅਰ ਹੋ ਜਾਏਗੀ ਇਹ ਜਿਹੜੇ ਤੁਸੀਂ ਪੁਆਇੰਟ ਹਾਂਜੀ ਬਿਲਕੁਲ ਹਰਵਿੰਦਰ ਇਹਦੇ ਵਿੱਚ ਮੈਂ ਨਾਲ ਆਪਾਂ ਐਡ ਕਰ ਦਿੰਦੇ ਵੀ ਆਪਾਂ ਚਲੋ ਹਰ ਵਾਰੀ ਕਹਿੰਦੇ ਆ ਫਿਰ ਕਹਿੰਦੇ ਵੀ ਇਹ ਡਰਾਉਣ ਦਾ ਮਤਲਬ ਨਹੀਂ ਆ ਇਹ ਜਾਗਣ ਦਾ ਹੁੱਕ ਆ ਇਹ ਜਿਹੜੀ ਗੱਲਬਾਤ ਕਰਨ ਦਾ ਮਤਲਬ ਆ ਵੀ ਆਪਾਂ ਇਸ ਚੀਜ਼ ਦੇ ਵਿੱਚ ਜਿਹੜਾ ਉਹ ਜਾਗੀਏ ਹਰ ਇੱਕ ਦਾ ਰੋਲ ਆ ਜੇ ਸਾਡਾ ਅੱਜ ਰੋਲ ਇੱਥੇ ਬਹਿ ਕੇ ਗੱਲ ਕਰਨਾ ਆ ਬਾਕੀ ਜਿਹੜੇ ਬੰਦੇ ਕੁਝ ਕਾਰਜ ਕਰ ਸਕਦੇ ਆ ਉਹ ਕਾਰਜ ਕਰਨਗੇ ਤੇ ਬਾਕੀ ਦਾ ਕੰਮ ਉਹਨਾਂ ਨੂੰ ਸਪੋਰਟ ਵੀ ਕਰਨਾ ਹਾਂਜੀ ਸੋ ਇਹ ਜਿੱਦਾਂ ਇੱਕ ਨਿਆਣੇ ਨੂੰ ਪਾਲਣ ਦੇ ਲਈ ਪੂਰਾ ਪਿੰਡ ਚਾਹੀਦਾ ਹੁੰਦਾ ਤੇ ਇਹ ਚੀਜ਼ ਨੂੰ ਬਣਾਉਣ ਦੇ ਲਈ ਪੂਰੀ ਭਾਈਚਾਰੇ ਦੀ ਲੋੜ ਹੋਣੀ ਆ ਪੂਰੀ ਕਮਿਊਨਿਟੀ ਦੀ ਜਿਹੜੀ ਇਸ ਦੇ ਵਿੱਚ ਲੋੜ ਹੋਣੀ ਹਰ ਤਰ੍ਹਾਂ ਦੇ ਰਿਸੋਰਸਿਸ ਉਸ ਦੇ ਵਿੱਚ ਚਾਹੀਦਾ ਆ ਤਨ ਮਨ ਧਨ ਸਾਰੀਆਂ ਚੀਜ਼ਾਂ ਜਿਹੜੀਆਂ ਇਸ ਦੇ ਨਾਲ ਜਿਹੜੀਆਂ ਇਹਦੇ ਵਿੱਚ ਜਿਹੜੀਆਂ ਆਪਾਂ ਨੂੰ ਚਾਹੀਦੀਆਂ ਆ ਸੋ ਮੇਕ ਸ਼ੋਰ ਕਰੀਏ ਵੀ ਆਪਾਂ ਇਸ ਪਾਸੇ ਵੱਲ ਨੂੰ ਜਿਹੜਾ ਹੋ ਵਧੀਆ ਇੰਟਰਸਟਿੰਗਲੀ ਰਾਜਕਰਨ ਚਲੋ ਹਾਸੇ ਵਾਲੀ ਗੱਲ ਤਨ ਮਨ ਧਨ ਆਪਾਂ ਨੂੰ ਹੈਗਾ ਤੇ ਇਹਦੇ ਵਿੱਚ ਮਨ ਦੀ ਜ਼ਿਆਦਾ ਲੋੜ ਆ ਠੀਕ ਹੈ ਤੇ ਜਿਹੜਾ ਧਨ ਆ ਉਹ ਰਾਜਕਰਨ ਆਪਣੇ ਆਪ ਹੀ ਆ ਜਾਊਗਾ ਆਪਾਂ ਨੂੰ ਹਾਂ ਜਦੋਂ ਬੰਦੇ ਜੁੜ ਜਾਂਦੇ ਨਾਲ ਜਦੋਂ ਇਨਸਾਨ ਜੁੜ ਜਾਂਦੇ ਫਿਰ ਕੈਪੀਟਲ ਰੇਜ਼ ਹੋ ਹੀ ਜਾਂਦੀ ਹੈ ਸਹੀ ਗੱਲ ਕੈਪੀਟਲ ਰੇਜ਼ ਦੀ ਵੀ ਆਪਾਂ ਗੱਲ ਕਰਦੇ ਆ ਅੱਜ ਦੇ ਸ਼ੋਅ ਦੇ ਵਿੱਚ ਹੈ ਨਾ ਆਪਾਂ ਗੱਲ ਕੀਤੀ ਕਿ 2025 ਦੇ ਵਿੱਚ ਰਾਜਕਰਨ ਤੁਸੀਂ ਕੈਪੀਟਲ ਦੀ ਗੱਲ ਕੀਤੀ ਨਾ 55 US ਦੀਆਂ AI ਸਟਾਰਟਅਪਸ ਇਦਾਂ ਦੀਆਂ
ਜਿਨ੍ਹਾਂ ਨੇ $100 ਮਿਲੀਅਨ ਤੋਂ ਵੱਧ ਰੇਜ਼ ਕੀਤਾ। ਕੱਲੀ ਨੇ। ਹਾਂਜੀ, ਕੱਲੀ ਨੇ 100 ਮਿਲੀਅਨ ਪਲੱਸ। ਠੀਕ ਹੈ ਵਾਓ। ਨਾ। ਸੋ 1 ਸਾਲ ਦੇ ਵਿੱਚ ਜਿਨ੍ਹਾਂ ਨੇ $100 ਮਿਲੀਅਨ ਦੀ, ਇਹ ਜਿਹੜੀ ਮੈਂ ਗੱਲ ਕੀਤੀ ਨਾ, ਸਾਨੂੰ ਮਨ ਦੀ ਜ਼ਿਆਦਾ ਲੋੜ ਆ, ਧਨ ਆਪੇ ਆ ਜਾਊਗਾ। ਠੀਕ ਹੈ। ਸੋ ਇਹਨਾਂ ਦੇ ਵਿੱਚ ਕਈ ਮੈਗਾ ਰਾਉਂਡ ਵੀ ਹੋਏ ਆ, ਜਿਨ੍ਹਾਂ ਨੇ $1 ਬਿਲੀਅਨ ਤੋਂ ਵੀ ਵੱਧ, 7 ਇਦਾਂ ਦੀ ਕੰਪਨੀਆਂ ਹੈਗੇ ਜਿਨ੍ਹਾਂ $1 ਬਿਲੀਅਨ ਤੋਂ ਵੱਧ ਰੇਜ਼ ਕੀਤਾ 2025 ਦੇ ਵਿੱਚ। Yeah. ਸੋ ਇਹਦੇ ਵਿੱਚ ਤੁਸੀਂ ਕੁਛ ਮੈਂ ਨਾਂ ਲਵਾਂ, ਇੱਕ ਚਾਏ ਡਿਸਕਵਰੀ ਹੈਗੀ ਆ, ਉਹਨੇ 130 ਮਿਲੀਅਨ ਰੇਜ਼ ਕੀਤਾ। ਮੈਥਿਕ ਹੈਗੀ ਆ, ਉਹਨੇ 125 ਮਿਲੀਅਨ। ਰਿਫਲੈਕਸ਼ਨ AI ਨੇ 2 ਬਿਲੀਅਨ। ਸੈਰੀਬਰਾਸ ਸਿਸਟਮ ਨੇ 1.1 ਬਿਲੀਅਨ, ਹੈ ਨਾ। ਡਿਸਟੀ AI ਨੇ 175 ਮਿਲੀਅਨ। ਜਿਹੜਾ ਗ੍ਰੋਕ ਹੈਗੀ ਆ, ਉਹਨੇ 750 ਮਿਲੀਅਨ। ਕੋਗਨੀਸ਼ਨ AI ਨੇ 400 ਮਿਲੀਅਨ। ਐਂਥਰੋਪਿਕ ਨੇ 13 ਬਿਲੀਅਨ। ਐਂਬੀਐਂਸ ਹੈਲਥ ਕੇਅਰ ਨੇ 243 ਮਿਲੀਅਨ, ਹੈ ਨਾ। ਇੱਦਾਂ ਦੇ ਬਹੁਤ ਨਾਂ ਹੈਗੇ ਆ ਜਿਨ੍ਹਾਂ ਨੇ ਰੇਜ਼ ਕੀਤਾ। ਸੋ ਰਾਜਕਰਨ, ਆਪਾਂ ਗੱਲਬਾਤ ਇੱਥੇ ਕਰਨ ਦਾ ਮਤਲਬ ਇਹੀ ਆ ਕਿ ਆਪਾਂ ਐਜ਼ ਅ ਕਮਿਊਨਿਟੀ ਨੂੰ ਰੀਚ ਆਊਟ ਕਰੀਏ। ਇੱਕ ਵੇਖੋ ਭਾਈ, ਇਕੱਲੀ ਆਪਾਂ ਇਹ ਕੋਈ ਜੇ ਤੁਸੀਂ ਕਹੋ ਵੀ ਆਪਾਂ ਤੁਹਾਨੂੰ ਕਹਿ ਰਹੇ ਹਾਂ ਇੱਥੇ ਤੁਸੀਂ ਆਓ ਤੇ ਗੱਲ ਕਰੋ, ਇਹ ਕੋਈ ਬੜੀ ਲੋਕ ਸੇਵਾ ਵਾਲੀ ਵੀ ਤੇ ਗੱਲ ਹੈ ਹੀ ਹੈ ਵਾ, ਪਰ ਇਕੱਲੀ ਉਹ ਗੱਲ ਨਹੀਂ ਹੈ। ਇਹਦੇ ਤੋਂ ਤੁਹਾਨੂੰ ਬੈਨੀਫਿਟ ਵੀ ਬਹੁਤ ਜ਼ਿਆਦਾ ਹੋਊਗਾ, ਕਿਉਂਕਿ ਇਹ ਜਿਹੜੀ ਬਹੁਤ ਜ਼ਿਆਦਾ ਜਿਹੜਾ ਪੈਸਾ ਵਾ ਇਸ ਪਾਸੇ ਨੂੰ ਚੱਲ ਰਿਹਾ ਵਾ। ਤੇ ਤੁਸੀਂ ਇਹਦੇ ਵਿੱਚ ਸਾਨੂੰ ਐਜ਼ ਅ ਕਮਿਊਨਿਟੀ, ਕਿਉਂਕਿ ਆਪਾਂ ਨੂੰ ਜੇ ਸਾਡੇ ਜ਼ਰੂਰਤ ਕੋਲ ਆ। ਕਮਿਊਨਿਟੀ ਮੈਂਬਰ, ਸਾਡੇ ਕੋਲ ਸਰਮਾਇਆ ਹੋਊਗਾ, ਕੈਪੀਟਲ ਹੋਊਗੀ, ਤੇ ਆਪਾਂ ਕੈਪੀਟਲਿਸਟ ਵਰਲਡ ਦੇ ਵਿੱਚ ਸਰਵਾਈਵ ਕਰਾਂਗੇ। ਮੇਰੀ ਆਸ ਉਮੀਦ ਤੇ ਇਹੀ ਆ ਕਿ ਸਾਰੇ ਵਿਊਅਰਸ ਤੇ ਸਰੋਤੇ ਆ ਉਹ ਇਸ ਕਾਲ ਨੂੰ ਪਰਸਨਲ ਲੈਣਗੇ, ਤੇ ਜਿਹੜੇ ਤਰੀਕੇ ਦੇ ਨਾਲ ਵੀ ਆਪਾਂ ਇਹਦੇ ਵਿੱਚ ਕੰਟਰੀਬਿਊਟ ਕਰ ਸਕੀਏ, ਉਸ ਪਾਸੇ ਨੂੰ ਜ਼ਰੂਰ ਆਪਣਾ ਜ਼ੋਰ ਲਾਉਣਗੇ ਜੀ। ਜਾਂਦੇ ਜਾਂਦੇ ਹਰਵਿੰਦਰ ਇੱਕ ਗੱਲ ਕਰ ਲਈਏ, ਜਿਹਨੇ ਫਾਇਦਾ ਲੈਣਾ ਉਹਨੇ ਲੈਣਾ ਹੀ ਲੈਣਾ। ਜੈਮਨਾਈ ਕਹਿੰਦੇ ਵੀ ਉਹਦੀ ਮਦਦ ਦੇ ਨਾਲ ਸੈਟ ਦੇ ਟੈਸਟ ਦੀ ਵਿਦਿਆਰਥੀ ਲੈ ਰਹੇ ਆ, ਮਦਦ ਪ੍ਰੈਪ ਕਰ ਰਹੇ ਆ। ਜੈਮਨਾਈ ਦੀ ਜਿਹੜੀ ਉਹ ਮਦਦ ਦੇ ਨਾਲ ਪ੍ਰੈਕਟਿਸ ਟੈਸਟ ਉਹਦੇ ਵਿੱਚ ਹੋ ਰਹੇ ਨੇ। ਹਾਂਜੀ, ਕਾਫੀ ਜ਼ਿਆਦਾ ਰਾਜਕਰਨ ਟੂਲ ਆ ਜਿਹੜੇ ਇਸ ਤਰੀਕੇ ਨਾਲ ਜਿਹੜੀ ਪ੍ਰੈਪ ਕਰ ਰਹੇ। ਸੈਟ ਦੀ ਮੈਂ ਗੱਲ ਕਰਦਾ ਵਾਂ ਕਿ ਸੈਟ, ਜਿਹੜੇ ਲੋਕਾਂ ਨੂੰ ਨਹੀਂ ਪਤਾ, ਜਦੋਂ ਤੁਸੀਂ ਇੱਥੇ ਬੈਚਲਰਸ ਡਿਗਰੀ ਕਰਦੇ ਹੋ ਤੇ ਕਾਲਜ ਦੇ ਵਿੱਚ ਕਾਲਜ ਐਡਮਿਸ਼ਨਸ ਹੁੰਦੀਆਂ, ਉਹਦੇ ਵਿੱਚ ਸੈਟ ਸਕੋਲੈਸਟਿਕ ਐਪਟੀਟਿਊਡ ਟੈਸਟ ਹੁੰਦਾ ਵਾ। ਤੇ ਜਨਵਰੀ 21 2026 ਨੂੰ ਗੂਗਲ ਨੇ ਅਨਾਉਂਸ ਕੀਤਾ ਕਿ ਪ੍ਰਿੰਸਟਨ ਰਿਵਿਊ, ਪ੍ਰਿੰਸਟਨ ਹੈਗੀ ਜਿਹੜੀ ਸੈਟ ਨੂੰ ਚਲਾਉਂਦੀ ਆ, ਤੇ ਉਹਦੇ ਨਾਲ ਪਾਰਟਨਰ ਕਰਕੇ ਸੈਟ ਦੇ ਪ੍ਰੈਕਟਿਸ ਟੈਸਟ ਜਿਹੜੇ ਆ ਉਹ ਜੈਮਨਾਈ ਐਪ ਦੇ ਵਿੱਚ ਲੈ ਕੇ ਆ ਰਹੇ ਵਿਦਆਊਟ ਐਨੀ ਕਾਸਟ। ਸੋ ਬਹੁਤ ਵੱਡੀ ਚੀਜ਼ ਹੈ, ਕਿਉਂਕਿ ਸੈਟ ਦੀ ਤਿਆਰੀ ਦੇ ਲਈ ਆਪਣੇ ਲੋਕੀ ਬਹੁਤ ਪੈਸੇ ਖਰਚਦੇ ਆ, ਹੈ ਨਾ। ਤੇ ਗੂਗਲ ਨੇ ਕਿਹਾ ਕਿ ਬ੍ਰੌਡਰ ਐਜੂਕੇਸ਼ਨ, ਜਿਹੜੇ ਆ ਐਜੂਕੇਸ਼ਨ ਦੇ ਵਾਲੇ ਨਾ ਕੰਪਨੀਜ਼ ਦਾ ਬਹੁਤ ਜ਼ਿਆਦਾ ਧਿਆਨ ਹੈ, ਕਿਉਂਕਿ ਵੱਡੀ ਇੰਡਸਟਰੀ ਹੈ। ਚੈਟ GPT ਦੀ ਵੀ ਮੈਂ ਹੁਣੇ ਥੋੜਾ ਸਮਾਂ ਪਹਿਲੇ ਗੱਲ ਕੀਤੀ ਆ। ਤੇ ਇਹਦੇ ਵਿੱਚ ਇਹ ਕੋਲੈਬੋਰੇਸ਼ਨ ਕਰਕੇ ਇਦਾਂ ਦੇ ਐਗਜ਼ਾਮ ਜਿਹੜੇ ਸਾਹਮਣੇ ਲੈ ਕੇ ਆ ਰਹੇ ਆ। ਉਹ ਕਹਿੰਦੇ ਵੀ ਆਪਾਂ ਸਟੂਡੈਂਟਸ ਜਿਹੜੇ ਸਾਡੇ ਆ ਕਾਫੀ ਆਲਰੇਡੀ ਜੈਮਨਾਈ ਨੂੰ ਯੂਜ਼ ਕਰਦੇ ਆ, ਫਲੈਸ਼ ਕਾਰਡਸ ਬਣਾਉਣ ਦੇ ਵਾਸਤੇ, ਸਟੱਡੀ ਗਾਈਡਸ ਬਣਾਉਣ ਦੇ ਵਾਸਤੇ, ਪ੍ਰੈਕਟਿਸ ਪਜ਼ਲ ਬਣਾਉਣ ਦੇ ਵਾਸਤੇ। ਤੇ ਜਿਹੜੇ ਹਾਈ ਸਟੇਕ ਸਟੈਂਡਰਡਾਈਜੇਸ਼ਨ ਟੈਸਟ ਆ, ਜਿੱਦਾਂ ਸੈਟ ਹੋ ਗਿਆ, ਫਿਰ ਇਵੈਂਚੁਅਲੀ ਮਾਸਟਰਸ ਦੇ ਵਾਸਤੇ, ਗ੍ਰੈਜੂਏਟ ਸਟੱਡੀ ਵਾਸਤੇ GRE ਹੁੰਦਾ ਵਾ, ਤੇ ਉਹਨਾਂ ਦੇ ਵਾਸਤੇ ਵੀ ਆਪਾਂ ਫੁੱਲ ਜਿਹੜੀ ਸਪੋਰਟ ਆ ਫ੍ਰੀ ਆਫ ਕਾਸਟ ਆਪਣੇ ਜਿਹੜੇ ਸਟੂਡੈਂਟ ਨੂੰ ਦੇਵਾਂਗੇ। ਸੋ ਆਪਣੇ ਜਿਹੜੇ ਸਰੋਤੇ ਦੇ ਵਿਊਅਰਸ, ਜੇ ਤੁਹਾਡੇ ਬੱਚੇ ਹਾਈ ਸਕੂਲ ਦੇ ਵਿੱਚ ਹੈਗੇ, ਤੇ ਜੈਮਨਾਈ ਤੇ ਹੋਰ ਵੀ ਕਾਫੀ ਕੰਪਨੀਆਂ ਨੇ ਹਾਈ ਸਕੂਲ ਦੀ, ਜਿਹੜੀ ਈਵਨ ਮਾਈਕਰੋਸਾਫਟ ਨੇ ਵੀ ਇੱਕ ਸਾਲ ਦੇ ਵਾਸਤੇ ਤੁਹਾਨੂੰ ਫ੍ਰੀ ਜਿਹੜੀ ਸਬਸਕ੍ਰਿਪਸ਼ਨ ਆ ਉਹ ਦੇ ਰਹੇ ਆ। ਜੇ ਤੁਹਾਡਾ ਇੰਟਰਸਟ ਹੈਗਾ ਜਾਂ ਬੱਚਿਆਂ ਦਾ ਹੈਗਾ ਤੇ ਜ਼ਰੂਰ ਉਸ ਪਾਸੇ ਨੂੰ ਧਿਆਨ ਦਿਓ। ਤੇ ਇਹ ਖਾਸ ਤੌਰ ਦੇ ਉੱਤੇ ਪ੍ਰਿੰਸਟਨ ਦੇ ਵੱਲੋਂ ਇਹ ਰਿਵਿਊਡ ਹੈਗਾ ਵਾ, ਤੇ ਉਹਦੇ ਵਿੱਚ ਫੁੱਲ ਫਲੈਜ ਜਿਹੜਾ ਪੈਕੇਜ ਆ ਚੈਟ ਦੇ ਵਿੱਚ ਉਹਨੂੰ ਸਾਹਮਣੇ ਲੈ ਕੇ ਆ ਰਹੇ, ਜਿਹਦੇ ਵਿੱਚ ਕੰਟੈਂਟ, ਅਸੈਸਮੈਂਟ, ਫੀਡਬੈਕ ਤੇ ਪਲਾਨ, ਇਹ 4 ਚੀਜ਼ਾਂ ਪ੍ਰੈਪ ਦੇ ਵਾਸਤੇ ਜ਼ਰੂਰੀ ਆ। ਸੋ ਉਹ ਜਿਹੜੀ ਆ ਫ੍ਰੀ ਆਫ ਕਾਸਟ ਜੈਮਨਾਈ ਐਪ ਦੇ ਵਿੱਚ ਲੈ ਕੇ ਆ ਰਹੇ ਆ। ਤੇ ਇੱਕ ਮੈਨੂੰ ਲੱਗਦਾ ਕਿ ਬਹੁਤ ਵਧੀਆ ਫਾਇਦਾ ਆਪਣੇ ਜਿਹੜੇ ਵਿਊਅਰਸ ਸਰੋਤੇ ਜਿਨ੍ਹਾਂ ਦੇ ਯੰਗ ਬੱਚੇ ਆ ਤੇ ਕਾਲਜ ਜਾਣ ਦੀ ਪ੍ਰੈਪ ਕਰ ਰਹੇ ਆ, ਉਹ ਇਹ ਤੋਂ ਲਾਭ ਲੈ ਸਕਦੇ ਆ। ਤੇ ਅਗੇਨ ਖਾਨ ਅਕੈਡਮੀ ਦੇ ਨਾਲ ਵੀ ਇਹਨਾਂ ਨੇ ਕੋਲੈਬੋਰੇਟ ਕੀਤਾ ਹੈ ਨਾ ਹਰਵਿੰਦਰ, ਮੇਰੇ ਵਿੱਚ ਹੀ ਐਡ ਕਰਦਾ ਜਾਵਾਂਗੇ। ਖਾਨ ਅਕੈਡਮੀ ਨਾਲ ਵੀ ਗੂਗਲ ਨੇ ਜਿਹੜਾ ਆ ਉਹ ਕੋਲੈਬੋਰੇਟ ਕਰ ਰਿਹਾ ਆ AI ਟੂਲਸ ਬਣਾਉਣ ਦੇ ਲਈ, ਜਿਹੜੇ ਲਰਨਰਸ ਆ, ਕਿਸੇ ਨੇ ਵੀ ਕੁਝ ਸਿੱਖਣਾ ਆ ਵੀ ਉਹਦੇ ਨਾਲ। ਸੋ ਮਦਦ ਅਵੇਲੇਬਲ ਆ, AI ਦੀ ਟੂਲਸ ਦੀ ਵਰਤੋਂ ਜਿਹੜੀ ਉਹ ਤੁਸੀਂ ਕਰੋ, ਇਟਸ ਦੇਅਰ ਟੂ ਫॉर ਯੂਰ ਹੈਲਪ। ਨਾਲੇ ਪੜ੍ਹਾਈ ਤੇ ਜ਼ੋਰ ਦਿਆ ਕਰੀਏ ਥੋੜਾ ਜਿਹਾ, ਸਿਧਾਂਤਾਂ ਦੇ ਉੱਤੇ, ਇਹ ਸਾਰੀਆਂ ਚੀਜ਼ਾਂ ਦੇ ਉੱਤੇ, ਤੇ ਵਿਵੇਕ ਬੁੱਧੀ ਤਾਂ ਹੀ ਹੋਣੀ ਆ ਜੀ। ਹਾਂਜੀ, ਕੋਈ ਦੋ ਰਾਵਾਂ ਨਹੀਂ ਉਹਦੇ 'ਚ। ਆਪਾਂ ਫੇਰ ਮੈਂ ਇੱਕ ਵਾਰੀ ਦੁਬਾਰਾ ਦੱਸ ਦੇਵਾਂ ਕਿ
ਜਿਹੜਾ ਇੱਕ ਐਫਰਟ ਆਪਣੇ ਵੱਲੋਂ ਚੱਲਦਾ ਪਿਆ, ਨਿਸ਼ਾਨ ਕਾਲਜ ਐਡਮਿਸ਼ਨਸ ਜਿਹੜੀਆਂ ਉਹ ਹੂੰ, ਸ਼ੁਰੂ ਹੂੰ। ਹੋਈਆਂ। ਜੇ ਤੁਹਾਡੇ ਬੱਚੇ 8ਵੀਂ 9ਵੀਂ 10ਵੀਂ ਦੇ ਵਿੱਚ 11ਵੀਂ ਤੱਕ ਹੈਗੇ ਆ, ਕਿਉਂਕਿ 12ਵੀਂ ਵਿੱਚ ਜਾ ਕੇ ਤਾਂ ਹੈ ਨਾ ਹਾਈ ਸਕੂਲ ਦੇ ਲਾਸਟ ਈਅਰ ਵਿੱਚ ਇਟਸ ਟੂ ਲੇਟ ਟੂ ਸਟਾਰਟ ਪ੍ਰੈਪ ਫॉर ਕਾਲਜ। ਅਨਫੋਰਚੂਨੇਟਲੀ ਆਪਣੇ ਬਹੁਤ ਲੋਕੀ ਉਸ ਟਾਈਮ ਦੇ ਉੱਤੇ ਹੀ ਪ੍ਰੈਪ ਕਰਦੇ, ਬਟ ਆਪਾਂ ਨੂੰ ਇਹ ਲੱਗਦਾ ਕਿ ਇਟਸ ਟੂ ਲੇਟ ਫॉर ਕਾਲਜ। ਉਹਦੇ ਲਈ ਜਿਹੜਾ ਵਾ ਨਿਸ਼ਾਨ ਕਾਲਜ ਗਾਈਡੈਂਸ ਜਿਹੜਾ ਉਹ ਸ਼ੁਰੂ ਕੀਤਾ ਗਿਆ, ਜੋ ਇਸ ਹਫਤੇ ਸ਼ੁਰੂ ਹੋ ਗਿਆ ਸੀ ਮਿਲਪੀਟਸ ਗੁਰਦੁਆਰਾ ਸਾਹਿਬ ਦੇ ਵਿੱਚ, ਜਿਹਦੇ ਵਿੱਚ ਫ੍ਰੀ ਆਫ ਕਾਸਟ ਜਿਹੜੀ ਬੱਚਿਆਂ ਨੂੰ ਐਜੂਕੇਸ਼ਨ ਦਿੱਤੀ ਜਾਂਦੀ ਹੈ ਵੀ ਤੁਸੀਂ ਕਾਲਜ ਦੇ ਲਈ ਕਿੱਦਾਂ ਪ੍ਰੈਪ ਕਰਨਾ ਵਾ। ਤੇ ਉਹਦੇ ਸੰਬੰਧ ਦੇ ਵਿੱਚ ਆਪਾਂ ਡੈਡੀਕੇਟਡ ਗੱਲ ਪਿਛਲੇ ਟਾਕ ਸ਼ੋਅ ਦੇ ਵਿੱਚ ਵੀ ਕੀਤੀ ਸੀ। ਤੁਸੀਂ ਹੋਰ ਜਾਣਕਾਰੀ ਜਿਹੜੇ ਆਪਣੇ ਜਿਹੜਾ ਆਪਣਾ ਸੋਸ਼ਲ ਮੀਡੀਆ ਪੇਜਸ ਉਹਦੇ ਲਿੰਕ ਦੇ ਥੱਲੇ ਤੁਸੀਂ ਲੈ ਸਕਦੇ ਹੋ। ਆਪਾਂ ਲਿੰਕ ਜਿਹੜਾ ਪੋਸਟ ਕਰ ਦੇਵਾਂਗੇ। ਸੋ 408 431 9671 ਦੇ ਉੱਤੇ ਤੁਸੀਂ ਕਾਲ ਕਰਕੇ ਹੋਰ ਇਹਦੇ ਵਿੱਚ ਸੰਬੰਧਿਤ ਤੁਸੀਂ ਜਿਹੜੀ ਜਾਣਕਾਰੀ ਲੈ ਸਕਦੇ ਹੋ। ਸੋ ਜ਼ਰੂਰ ਇਹਦਾ ਲਾਹਾ ਲਓ ਸਾਰੇ ਜਾਣੇ, ਤੇ ਇੱਕ ਵਧੀਆ ਓਪਰਚੁਨਿਟੀ ਹੈ ਜਿਹਦੇ ਵਿੱਚ ਤੁਸੀਂ ਪ੍ਰੈਪ ਕਰ ਸਕਦੇ ਹੋ। ਰਾਜਕਰ ਮੈਨੂੰ ਲੱਗਦਾ ਆਪਾਂ ਤੇ ਜਿਹੜਾ ਗੱਲਬਾਤ ਆਪਾਂ ਸਮਾਂ ਵੀ ਸਮਾਪਤ ਹੈ। ਹਾਂਜੀ ਬਿਲਕੁਲ, ਤੇ ਮਿਲਦੇ ਹਾਂ ਜੀ ਫਿਰ ਆਪਾਂ ਅਗਲੀ ਵਾਰੀ। ਧੰਨਵਾਦ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ।